ਵਾਹਿਗੁਰੂ जी का खालसा वाहिगुरू जी की फतेह अस्सलाम वालेकुम आदाब बर्ज महा ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਚਵੀਰ ਫੋਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਉਸਾਨੇ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਐਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम जी डॉक्टर साहब जी आनु प्रोग्राम सचो सच में बहुत शुक्रिया जी डॉक्टर साहब आज 30 मार्च 2023 17 चेत नानक शाही संमत 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਨ ਕੇਬਲ ਬੈਲਫੈਕਟਨ ਕੈਨੇਡਾ roku ਚਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ ਵਿਊਅਰਸ ਅੱਜ ਤੁਸੀਂ ਟੀਵੀ 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤੇ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਹਮੇਸ਼ਾ ਤਰ੍ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਤੋਂ ਸਰਦਾਰ ਬਲਦੇਵ ਸਿੰਘ ਸਰਾਂਜਰਾ ਵੱਲੋਂ ਸੋ ਇਹਨਾਂ ਨੇ ਟੀਵੀ 84 ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ ਹੈ ਕਿ ਇੱਕ ਜਿਹੜਾ ਉਹਨਾਂ ਨੇ ਸੁਝਾਅ ਵੀ ਦਿੱਤਾ ਹੈ ਔਰ ਡਾਕਟਰ ਸਾਹਿਬ ਮੈਂ ਕਲਕੱਤੇ ਰਿਹਾ ਅਤੇ ਜਾਣਦਾ ਹਾਂ ਕਿ ਪੰਜਾਬ ਤੋਂ ਬਾਹਰ ਰਹਿਣਾ ਕਿੰਨਾ ਔਖਾ ਹੈ ਤਾਂ ਆਪਣੀ ਵੱਖਰੀ ਹੋਂਦ ਕਾਇਮ ਰੱਖੀ ਜਾ ਸਕੇ ਅੱਜ ਹਾਲਾਤ ਬਹੁਤ ਨਾਜ਼ੁਕ ਹੋ ਚੁੱਕੇ ਹਨ ਅਤੇ ਹੱਥੋਂ ਬਾਹਰ ਹੋ ਗਏ ਹਨ ਸੋ ਸਿਗਲੀਗੜ੍ਹ ਸਿੱਖਾਂ ਦੀ 1 ਕਰੋੜ ਦੀ ਆਬਾਦੀ ਵੱਖ-ਵੱਖ ਸੂਬਿਆਂ ਵਿੱਚ ਵਸਦੀ ਹੈ ਅਤੇ ਉਹ ਹਮੇਸ਼ਾ ਹਕੂਮਤ ਮਾਫੀਆ ਨੈਕਸਸ ਦੇ ਨਿਸ਼ਾਨੇ ਤੇ ਰਹਿੰਦੇ ਹਨ ਮੈਂ ਸਮਝਦਾ ਹਾਂ ਕਿ ਸਿਗਲੀਗੜ੍ਹ ਸਿੱਖਾਂ ਨੂੰ ਪੰਜਾਬ ਲਿਆ ਕੇ ਵਸਾਉਣਾ ਚਾਹੀਦਾ ਹੈ ਔਰ ਪੰਜਾਬ ਵਿੱਚ ਭਈਆਂ ਦੀ ਜਾਂ ਥਾਂ ਸਿਗਲੀਗੜ੍ਹ ਸਿੱਖਾਂ ਨੂੰ ਦੀ ਜਿਹੜੀ ਗਿਣਤੀ ਆ ਉਹ ਵਧਾਉਣੀ ਚਾਹੀਦੀ ਹੈ ਔਰ ਆਬਾਦੀ ਅਤੇ ਮਾਈਗ੍ਰੇਸ਼ਨ ਪੱਖੋਂ ਸਾਡਾ ਫਾਇਦਾ ਨਾਲੇ ਜਿਹੜੇ ਕਾਮੇ ਬੰਦੇ ਉਹ ਹੁੰਦੇ ਹਨ ਔਰ ਭਈਆਂ ਦੀ ਥਾਂ ਕੰਮ ਵੀ ਮਿਲੂ ਉਹਨਾਂ ਨੂੰ ਨਾਲ ਪੰਜਾਬ ਵਿੱਚ ਉਹਨਾਂ ਦੀ ਸੁਰੱਖਿਆ ਜਿਹੜੀ ਹੈ ਯਕੀਨੀ ਬਣੂ ਸੋ ਅੱਜ ਪੰਜਾਬ ਤੋਂ ਬਾਹਰ ਰਹਿਣਾ ਸੁਰੱਖਿਅਤ ਨਹੀਂ ਹੈ ਮੈਂ ਨਿੱਜੀ ਤੌਰ ਤੇ ਬੰਦਿਆਂ ਨੂੰ ਜਾਣਦਾ ਹਾਂ ਜੋ ਇਸ ਪ੍ਰੋਜੈਕਟ ਲਈ ਪੰਜਾਬ ਵਿੱਚ ਆਪਣੀ ਜ਼ਮੀਨ ਅਤੇ ਹੋਰ ਲੋੜੀਂਦੀ ਮਦਦ ਕਰਨ ਲਈ ਤਿਆਰ ਹਨ ਸੋ ਸਾਡੇ ਕੋਈ ਸਿੱਖ ਐਨਜੀਓ ਨੂੰ ਮੋਰੇ ਲਿਆ ਕੇ ਇਹ ਕਾਰਜ ਜਿਹੜਾ ਆਰੰਭਿਆ ਜਾਵੇ ਤਾਂ ਕਿ ਕੌਮੀ ਪੱਖ ਤੋਂ ਬਹੁਤ ਜ਼ਿਆਦਾ ਜਿਹੜਾ ਫਾਇਦਾ ਹੋ ਸਕੇ ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਬਲਦੇਵ ਸਿੰਘ ਸਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ ਸੋ ਵਿਊਅਰਸ ਹਮੇਸ਼ਾ ਇਸ ਤਰ੍ਹਾਂ ਅੱਜ ਵੀ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਈ ਅੰਮ੍ਰਿਤਪਾਲ ਸਿੰਘ ਜੋਰਾਂ ਦੇ ਹਵਾਲੇ ਨਾਲ ਕਿ ਅੱਜ ਉਹਨਾਂ ਦੀ ਜਿਹੜਾ ਦੂਸਰਾ ਵੀਡੀਓ ਮੈਸੇਜ ਆਇਆ ਹੈ ਉਸ ਬਾਰੇ ਆਪਾਂ ਆਪਣੇ ਪ੍ਰੋਗਰਾਮ ਵਿੱਚ ਡਿਸਕਸ ਕਰਾਂਗੇ ਸੋ ਜਿਸ ਤਰ੍ਹਾਂ ਕਿ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਵੱਲੋਂ ਪਬਲਿਕ ਸਾਹਮਣੇ ਜਿਹੜੀ ਲਿਆਂਦੀ ਦੂਸਰੀ ਵੀਡੀਓ ਨੇ ਭਾਰਤੀ ਸਟੇਟ ਅਤੇ ਭਾਈ ਅੰਮ੍ਰਿਤਪਾਲ ਸਿੰਘਾਂ ਦੇ ਆਲੋਚਕਾਂ ਦੀ ਜਿਹੜੀ ਜ਼ੁਬਾਨ ਹੈ ਉਹ ਬੰਦ ਕਰ ਦਿੱਤੀ ਹੈ ਔਰ ਕੌਮ ਨੂੰ ਦਿੱਤੇ ਸੁਨੇਹੇ ਵਿੱਚ ਉਹਨਾਂ ਨੇ ਆਪਣੀ ਰਣਨੀਤੀ ਨੂੰ ਸਪਸ਼ਟ ਕੀਤਾ ਹੈ आगे देखो होता है क्या सो डॉक्टर साहब की कहना चाहोगे देखो सब तो पहला तो अज दे प्रोग्राम ਨੂੰ ਸਪਾਂਸਰ ਕਰਨ ਲਈ ਅਸੀਂ ਆਪਣੇ ਵੀਰ ਬਲਦੇਵ ਸਿੰਘ ਸਰਾਂ ਟੋਰਾਂਟੋ ਨਿਵਾਸੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਅੱਛਾ ਔਰ ਉਹਨਾਂ ਦਾ ਜਿਹੜਾ ਸੁਨੇਹਾ ਹੈ ਉਹ ਬਹੁਤ ਅੱਜ ਦੀ ਜੇ ਅਸੀਂ ਗੱਲ ਕਰੀਏ ਜਦੋਂ ਵੀ ਪੰਜਾਬ ਦੇ ਹਵਾਲੇ ਨਾਲ ਗੱਲ ਹੁੰਦੀ ਹੈ डेमोग्राफी चेंज ये लफ्ज़ अक्सर इस्तेमाल किया जाता है ये डेमोग्राफी के आबादी बदली जा रही है आबादी इस ढंग नाल बदली जा रही है ਜਾਂ ਸਿੱਖਾਂ ਨੂੰ ਇੱਕ ਬਹੁ ਗਿਣਤੀ ਪੰਜਾਬ ਚੋਂ ਘੱਟ ਗਿਣਤੀ ਪੰਜਾਬ ਦੇ ਵਿੱਚ ਬਦਲਣ ਦੀ ਲਾਈਨ ਇੱਕ ਵੱਡਾ ਕਾਰਨ ਤਾਂ ਸਾਡਾ ਇਹ ਹੈ ਕਿਉਂਕਿ ਉੱਥੇ ਵੱਡੇ ਪੈਮਾਨੇ ਦੇ ਉੱਤੇ ਬੇਰੁਜ਼ਗਾਰੀ ਹੈ ਖੇਤੀਬਾੜੀ ਸੈਕਟਰ ਕੋਈ ਲਾਹੇਵੰਦਾ ਨਹੀਂ ਹੈ ਕੋਈ ਵੱਡੀਆਂ ਫੈਕਟਰੀਆਂ ਤਾਂ ਕੀ ਲਾਣੀਆਂ ਸੀ ਜਿਹੜੀਆਂ ਛੋਟੀਆਂ ਫੈਕਟਰੀਆਂ ਵੀ ਬਟਾਲਾ ਫਗਵਾੜਾ ਗੋਬਿੰਦਗੜ੍ਹ ਜਾਂ ਲੁਧਿਆਣਾ ਉਹ ਵੀ ਉਹਨਾਂ ਨੇ ਭਾਰਤੀ ਹਕੂਮਤ ਦੀਆਂ ਨੀਤੀਆਂ ਨੇ ਹਿਮਾਚਲ ਪ੍ਰਦੇਸ਼ 'ਚ ਸਪੈਸ਼ਲ ਜਿਹੜਾ ਸਪੈਸ਼ਲ ਇਕਨੋਮਿਕਲ ਜ਼ੋਨ SEZ ਜਿਨ੍ਹਾਂ ਨੂੰ ਕਿਹਾ ਗਿਆ ਜਾਂ SEZ ਕਸ਼ਮੀਰ ਦੇ ਵਿੱਚ ਵੀ ਹਿਮਾਚਲ 'ਚ ਵੀ ਲਾ ਕੇ
ਉੱਥੇ ਕੋਈ ਟੈਕਸ ਨਹੀਂ ਹੈ, ਕੋਈ ਕੁਛ ਨਹੀਂ ਹੈ। ਸੋ ਜਿਹੜੇ ਕਾਰਖਾਨੇਦਾਰ ਨੇ ਉਹਨਾਂ ਨੇ ਚੁੱਕ ਕੇ ਆਪਣਾ ਸਾਜ਼ੋ ਸਮਾਨ ਉੱਥੇ ਜਾ ਕੇ ਹਿਮਾਚਲ ਦੇ ਵਿੱਚ ਕੋਈ ਤੁਸੀਂ ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ ਦੇਖੋ, ਬੱਦੀ ਤੋਂ ਲੈ ਕੇ ਔਰ ਸ਼ਿਮਲਾ ਤੱਕ ਰਾਹ ਦੇ ਵਿੱਚ ਵੱਡੇ ਵੱਡੇ ਉਹਨਾਂ ਦੇ ਪਾਵਰ ਪਲਾਂਟ ਲੱਗੇ ਹੋਏ ਨੇ ਜੀ। ਔਰ ਫਿਰ ਜਿਹੜੀ ਰਹਿੰਦ ਖੂੰਦ ਫੈਕਟਰੀਆਂ ਜਾਂ ਦੂਸਰੀਆਂ ਨੇ, ਜਿਵੇਂ ਸਾਡੇ ਵੀਰ ਪਰਮਿੰਦਰ ਸਿੰਘ ਹੋਰਾਂ ਨੇ ਪੂਰਾ ਵੇਰਵਾ ਦਿੱਤਾ ਸੀ ਕਿ ਭਾਈ ਉਹਨੂੰ ਤਾਂ ਉਹ ਜਿਹੜੀਆਂ ਫੈਕਟਰੀਆਂ ਲਾਈਆਂ ਗਈਆਂ ਸਾਈਕਲਾਂ ਤੋਂ ਲੈ ਕੇ ਔਰ ਦੂਜੇ ਤੀਜੇ, ਉਹਨਾਂ ਦੇ ਵਿੱਚ ਬਈਆਂ ਦੀ ਇੰਪਲੋਇਮੈਂਟ, ਉਹ ਪੰਜਾਬੀ, ਇਹ ਨਹੀਂ ਵੀ ਪੰਜਾਬੀ ਸਿੱਖ ਨੂੰ ਨੌਕਰੀ ਨਹੀਂ ਦਿੰਦੇ, ਪੰਜਾਬੀ ਈਵਨ ਦਲਿਤ, ਉਹ ਭਾਵੇਂ ਸਿੱਖ ਹੈ ਜਾਂ ਨਾਨ ਸਿੱਖ ਹੈ, ਉਹਨੂੰ ਵੀ ਨੌਕਰੀ ਨਹੀਂ ਦਿੰਦੇ। ਕਿਉਂਕਿ ਇੱਕ ਤਾਂ ਬਈਆਂ ਨੂੰ ਐਕਸਪਲੋਇਟ ਕਰਨਾ ਵੀ ਸੌਖਾ ਹੈ, ਉਹਨਾਂ ਨੂੰ ਕਿੰਨੇ ਪੈਸੇ ਦਿੰਦੇ ਨੇ, ਨਹੀਂ ਦਿੰਦੇ। ਪੰਜਾਬੀ ਤਾਂ ਅੜਦਾ ਹੈ ਕਿ ਭਾਈ ਉਹਦੀ ਉਜਰਤ ਉਹਨੂੰ ਪੂਰੀ ਮਿਲੇ। ਔਰ ਦੂਸਰਾ ਇਹ ਲੌਂਗ ਟਰਮ ਉਹ ਆਪਣੇ ਉਸ ਬਈਆ ਗੰਗਾ ਜਮਨੀ ਤਹਿਜ਼ੀਬ ਵਾਲਿਆਂ ਨੂੰ ਪੰਜਾਬ ਦੇ ਵਿੱਚ ਡੋਮੀਨੇਟ ਕਰਵਾਉਣਾ ਚਾਹੁੰਦੇ ਨੇ। ਸੋ ਇਹਨਾਂ ਹਾਲਾਤਾਂ 'ਚ ਇਹ ਇਸ਼ੂ ਜਿਹੜਾ ਵੀਰ ਬਲਦੇਵ ਸਿੰਘ ਜੀ ਨੇ ਚੁੱਕਿਆ ਕਿ ਭਾਈ ਸਿਕਲੀਗਰ ਸਿੱਖਾਂ ਨੂੰ ਵਸਾਇਆ ਜਾਏ, ਅਸਲ 'ਚ ਪਿਛਲੇ ਵਰੇ ਅਕਤੂਬਰ ਮਹੀਨੇ 'ਚ ਜਦੋਂ ਵਰਲਡ ਸਿੱਖ ਪਾਰਲੀਮੈਂਟ ਦਾ ਟੋਰਾਂਟੋ ਸੈਸ਼ਨ ਹੋਇਆ, ਉਸ ਦੇ ਵਿੱਚ ਜਿਹੜੇ ਮਤੇ ਕੀਤੇ ਗਏ ਫਾਈਨਲ, ਉਹਨਾਂ ਦੇ ਵਿੱਚ ਇਹ ਬੜਾ ਓਵਰਵੈਲਮਿੰਗ ਮੈਜੋਰਿਟੀ ਦੇ ਨਾਲ ਜਿਹੜੇ ਡੈਲੀਗੇਟ ਦੁਨੀਆ ਭਰ ਤੋਂ ਸਿੱਖਾਂ ਦੇ ਆਏ ਸੀ, ਉਹਦੇ 'ਚ ਪਾਸ ਕੀਤਾ ਗਿਆ ਕਿ ਇਸ ਨਾਲ, ਔਰ ਜਿਵੇਂ ਭਾਈ ਸਾਹਿਬ ਨੇ ਕਿਹਾ, ਔਰ ਸ਼ਾਇਦ ਅਸੀਂ ਤਾਂ ਬਹੁਤ ਵਾਰੇ ਕੋਟ ਜਦੋਂ ਕਰਦੇ ਹਾਂ ਕਿ ਜੀ 10 ਅਕਤੂਬਰ 1947 ਨੂੰ ਪੰਜਾਬ ਦੇ ਗਵਰਨਰ ਚੰਦੂ ਲਾਲ ਤ੍ਰਿਵੇਦੀ ਨੇ ਸਰਕੂਲਰ ਕੱਢਿਆ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰਾਂ ਨੂੰ, ਜਿਹਦੇ 'ਚ ਉਹਨਾਂ ਨੇ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਕਬੀਲਾ ਐਲਾਨਿਆ, ਜਿਹੜਾ ਜਿਹਦੇ ਅਲਫਾਜ਼ ਕਿ ਸਿੱਖ ਸਾਰੇ ਕ੍ਰਿਮੀਨਲ ਟ੍ਰਾਈਬ ਐਂਡ ਮੈਨੇਜ ਟੂ ਦਾ ਲਾ ਅਬਾਈਡਿੰਗ ਹਿੰਦੂਸ। ਇਹ ਠੀਕ ਹੈ ਕਿ ਸਾਡੇ ਨਾਲ ਤਾਂ ਜੋ ਵਰਤਾਰਾ ਪੰਜਾਬ 'ਚ ਹੋਇਆ ਹੋ ਰਿਹਾ ਹੈ ਉਹ ਟੋਟਲ ਵਾਰ ਵਿੱਢੀ ਹੋਈ ਹੈ, ਲੇਕਿਨ ਅੱਜ ਵੀ ਜਦੋਂ 1 ਕਰੋੜ ਸਿਕਲੀਗਰਾਂ ਦਾ ਜ਼ਿਕਰ ਹੁੰਦਾ ਹੈ ਜਾਂ ਇਹਨਾਂ ਦੇ ਲਫ਼ਜ਼ ਵਣਜਾਰੇ ਵੀ ਇਸਤੇਮਾਲ ਹੁੰਦਾ ਹੈ, ਜੇ ਇਹਨਾਂ ਨੂੰ ਜਨਰਲ ਸੈਂਸ 'ਚ ਕਹਿਣਾ ਹੋਏ ਤਾਂ ਇਹ ਅਸਲ ਦੇ ਵਿੱਚ ਮੂਲ ਨਿਵਾਸੀ ਵੀ ਨੇ ਭਾਰਤ ਦੇ। ਇਹ ਜਿਨ੍ਹਾਂ ਸਟੇਟਾਂ 'ਚ ਵਸਦੇ ਨੇ, ਉਹ ਛੱਤੀਸਗੜ੍ਹ ਹੋਏ, ਕਰਨਾਟਕਾ ਹੋਏ, ਆਂਧਰਾ ਹੋਏ, ਮਹਾਰਾਸ਼ਟਰਾ ਹੋਏ ਔਰ ਨਾਲ ਈਵਨ ਕੇਰਲਾ ਤੱਕ, ਇਹਨਾਂ ਸਾਰਿਆਂ ਨੂੰ ਹੀ ਵਣਜਾਰਿਆਂ ਜਾਂ ਸਿਕਲੀਗਰਾਂ ਨੂੰ ਪੁਲਿਸ ਥਾਣਿਆਂ ਦੇ ਵਿੱਚ ਜਾਂ ਉਹਨਾਂ ਦੇ ਰਿਕਾਰਡ ਦੇ ਵਿੱਚ ਇਹਨਾਂ ਨੂੰ ਜ਼ਰਾਇਮ ਪੇਸ਼ਾ ਕਬੀਲਾ ਹੀ ਐਲਾਨਿਆ ਜਾਂਦਾ ਹੈ। ਔਰ ਇਹਨਾਂ ਨੂੰ ਜਦੋਂ ਵੀ, ਔਰ ਉਹਨਾਂ ਦਾ ਜੇ ਤੁਸੀਂ ਕਦੇ ਉਹਨਾਂ ਦੀਆਂ ਕਹਾਣੀਆਂ ਦੇਖੋ ਸੁਣੋ ਕਿ ਜਦੋਂ ਵੀ ਇਲਾਕੇ ਦੇ ਵਿੱਚ ਕੋਈ ਜਿਹੜਾ ਉਹ ਕ੍ਰਾਈਮ ਹੁੰਦਾ, ਕੋਈ ਜ਼ੁਰਮ ਹੁੰਦਾ, ਤੇ ਸਭ ਤੋਂ ਪਹਿਲਾਂ ਇਹਨਾਂ ਦੇ ਪਿੰਡਾਂ ਨੂੰ ਆ ਕੇ ਘੇਰ ਲੈਂਦੇ ਨੇ, ਇਹਨਾਂ ਨੂੰ ਚੁੱਕ ਕੇ ਲੈ ਜਾਂਦੇ ਨੇ, ਮਾਰ ਕੁਟਾਈ ਕਰਦੇ ਨੇ। ਜੋ ਵਿਚਾਰਿਆਂ ਨੇ ਮਾੜਾ ਮੋਟਾ ਆਪਣੀ ਕਿਰਤ ਕਰਕੇ ਕਮਾਇਆ ਹੁੰਦਾ ਉਹ ਪੈਸੇ ਵੀ ਇਹਨਾਂ ਦੇ ਖੋਹ ਲੈਂਦੇ ਨੇ। ਔਰ ਇਹ ਵਰਤਾਰਾ ਲਗਾਤਾਰਤਾ ਨਾਲ ਚੱਲ ਰਿਹਾ। ਔਰ ਇਸ ਦੇ ਉੱਤੇ 70ਵਿਆਂ ਦੇ ਵਿੱਚ ਵੀ ਫੋਕਸ ਹੋਇਆ, ਉਦੋਂ ਵੀ ਸ਼੍ਰੋਮਣੀ ਕਮੇਟੀ ਦੇ ਕੋਈ ਮਤੇ ਵੀ ਆਏ, ਲੇਕਿਨ ਬਹੁਤ ਘੱਟ ਕੰਮ ਹੋਇਆ। ਵਕਤ ਪਾ ਕੇ ਥੋੜਾ ਬਾਹਰਲੇ ਸਿੱਖਾਂ ਨੇ, ਇੰਗਲੈਂਡ ਤੋਂ ਜਿਹੜੀਆਂ ਨੇ 1-2 ਸਿੱਖ ਜਥੇਬੰਦੀਆਂ ਨੇ ਕੰਮ ਸ਼ੁਰੂ ਕੀਤਾ। ਫਿਰ ਮੈਨੂੰ ਯਾਦ ਹੈ ਕਿ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਪ੍ਰੈਜ਼ੀਡੈਂਟ ਹੁੰਦੇ ਸਨ ਸਰ ਚਰਨਜੀਤ ਸਿੰਘ ਰੰਧਾਵਾ, ਤਰਨਤਾਰਨ ਸਾਹਿਬ ਦੇ ਨੇੜੇ ਉਹਨਾਂ ਦਾ ਪਿੰਡ ਸੀ। ਉਹਨਾਂ ਨੇ ਆਪਣਾ ਇੱਥੋਂ ਛੱਡ ਕੇ ਬਹੁਤ ਸਾਰਾ ਵਕਤ ਵੀ ਉੱਥੇ ਉਹਨਾਂ ਨੇ ਦੇਣਾ, ਬਹੁਤ ਸਾਰੀ ਫਾਈਨੈਂਸਿਸ ਵੀ, ਲੁਧਿਆਣੇ ਦੀਆਂ ਕੁਝ ਜਿਹੜੀਆਂ ਸਾਡੀਆਂ ਧਾਰਮਿਕ ਸੰਸਥਾਵਾਂ ਉਹਨਾਂ ਨੇ ਵੀ ਉੱਥੇ ਜਾ ਕੇ ਗੁਰਦੁਆਰੇ ਵੀ ਖੋਲੇ, ਕੁਝ ਥਾਵਾਂ ਦੇ ਉੱਤੇ ਪੰਜਾਬੀ ਪੜ੍ਹਾਉਣ ਦਾ ਪ੍ਰਬੰਧ ਕੀਤਾ। ਜਗੀਰ ਕੌਰ ਜਦੋਂ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬਣੀ, ਤੁਸੀਂ ਦੇਖੋ ਜਦ ਜਿਹੜੇ ਆਮ ਜਿਹਨਾਂ ਵਿਚਾਰਿਆਂ ਨੂੰ ਬਿਲਕੁਲ ਦਲਿਆ ਹੁੰਦਾ, ਕੁਚਲਿਆ ਹੁੰਦਾ, ਉਹਨਾਂ ਦੇ ਕੋਲ ਕੋਈ ਆਏ, ਇਹਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹੁੰਦਿਆਂ ਜਿਹੜਾ ਉਹ ਇੱਕ ਵਾਰ ਗਈ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਲੁਬਾਣਾ ਕਬੀਲਾ ਵੀ ਜਿਸ ਨਾਲ ਬੀਬੀ ਜਗੀਰ ਕੌਰ ਸੰਬੰਧਤ ਨੇ, ਉਹ ਵੀ ਵਣਜਾਰਿਆਂ ਦੇ ਔਰ ਉਸ ਜਿਹੜਾ ਕਬੀਲਿਆਂ 'ਚ ਹੀ ਆਉਂਦਾ। ਔਰ ਇਹ ਕਿਉਂਕਿ ਸਿੱਖ ਲੁਬਾਣਾ ਭਾਈਚਾਰਾ ਤੇ ਖੁਸ਼ਹਾਲ ਹੋਇਆ, ਉਹਨਾਂ ਦੇ ਜਿਹੜੀ ਹੈ 47 ਤੋਂ ਬਾਅਦ ਖਾਸ ਤੌਰ ਤੇ ਜ਼ਮੀਨਾਂ ਇੱਕ ਥਾਂ ਤੇ ਸੰਤ ਬਾਬਾ ਪ੍ਰੇਮ ਸਿੰਘ ਹੋਰਾਂ ਦੀ ਮਿਹਨਤ ਦੇ ਨਾਲ 3 ਹਲਕਿਆਂ 'ਚ ਆਈਆਂ, ਫੌਜ ਦੇ ਵਿੱਚ ਗਏ ਔਰ ਅੱਜ ਵੱਡੀ ਗਿਣਤੀ 'ਚ ਲੁਬਾਣਾ ਭਾਈਚਾਰਾ ਜਰਮਨ, ਅਮਰੀਕਾ ਔਰ ਸਾਰੇ ਮੁਲਕਾਂ 'ਚ ਹੈ, ਜਿੱਥੇ ਕਰਕੇ ਵਾਪਸ ਪਿੰਡਾਂ 'ਚ ਬਹੁਤ ਵੱਡੇ ਘਰ ਬਣਾਏ ਨੇ ਔਰ ਪੂਰਾ ਜਿਹੜਾ ਉਹ ਜਾਓ ਜਲਾਲ ਹੁੰਦਾ ਹੈ। ਭਾਵੇਂ ਦਿਖਾਵਾ ਵੀ ਹੋਣ ਲੱਗ ਜਾਂਦਾ ਜਦੋਂ ਤੁਸੀਂ ਨਵਾਂ ਆਪਣਾ ਕੋਈ ਸ਼ੋਅ ਅਪ ਕਰਦੇ ਹੋ। ਪਰ ਮੈਂ ਇਹ ਕਹਿਣਾ ਚਾਹੁੰਦਾ ਵੀ ਜਿੰਨੇ ਕੁ ਲੁਬਾਣਾ ਭਾਈਚਾਰੇ ਦੇ ਸਿੱਖ ਖੁਸ਼ਹਾਲ ਨੇ, ਜੇ ਤੁਸੀਂ ਅਦਰਵਾਈਜ਼ ਦੇਖੋ ਨਾ ਕਬੀਲਿਆਂ 'ਚ ਜਾ ਕੇ, ਤਾਂ ਬਹੁਤ ਵੱਡੀ ਗੁਰਬਤ ਹੈ। ਕਿਉਂਕਿ ਮੈਂ ਤਾਂ ਨਵੰਬਰ 84 ਤੋਂ ਬਾਅਦ
ਜਿਹੜੇ ਜਿਨ੍ਹਾਂ ਜਮਨਾ ਪਾਰ ਦੀਆਂ ਆਬਾਦੀਆਂ ਦੇ ਵਿੱਚ ਨਸਲਕੁਸ਼ੀ ਕੀਤੀ, ਹਿੰਦੂ ਤਵੀ ਭੀੜਾਂ ਨੇ, ਤਰਲੋਕਪੁਰੀ, ਮੰਗੋਲਪੁਰੀ, ਸੁਲਤਾਨਪੁਰੀ। ਔਰ ਕਿਉਂਕਿ ਮੇਰੇ ਦਿਲੋਂ ਦਿਮਾਗ 'ਚ ਵੀ ਅਮੀਰ ਲੁਬਾਣਾ ਭਾਈਚਾਰੇ ਦਾ ਇਮੇਜ ਸੀ, ਉਹ ਬਹੁਤ ਸਾਰੇ ਉਹਨਾਂ 'ਚ ਸਿਕਲੀਗਰ, ਕਾਮੇ, ਵਣਜਾਰੇ, ਲੁਬਾਣਾ ਭਾਈਚਾਰੇ ਦੇ ਬਹੁਤ ਗਰੀਬੀ 'ਚ ਰਹਿਣ ਵਾਲੇ। ਔਰ ਜਗੀਰ ਕੌਰ ਨੂੰ ਉਹਨਾਂ ਨੇ, ਇਹ ਬੀਬੀ ਗਈ, ਉਹਨੂੰ ਵਣਜਾਰਿਆਂ ਦੀ ਮਾਂ ਦਾ ਖਿਤਾਬ ਦਿੱਤਾ। ਔਰ ਮੈਨੂੰ ਇਹ ਲੱਗਿਆ ਵੀ ਚਲੋ ਐਟਲੀਸਟ ਉਹਨਾਂ ਲੋਕਾਂ ਦੀ ਪੀੜ ਇੱਧਰ ਹੋਏਗੀ। ਲੇਕਿਨ ਉਦੋਂ ਇੱਕ ਅੱਧਾ ਮਤਾ ਕਰਕੇ ਜਾਂ ਦੂਜਾ ਕੋਈ ਵੀ, ਹੁਣ ਵੀ ਮੈਂ ਦੇਖਿਆ ਸ਼੍ਰੋਮਣੀ ਕਮੇਟੀ ਦਾ ਬਜਟ ਅੱਗੇ ਨਾਲੋਂ 15% ਵੱਧ ਗਿਆ, ਪਰ ਕਿਸੇ ਦੇ ਵੀ ਜਿਹੜਾ ਉਸ ਦੇ ਵਿੱਚ ਨਹੀਂ ਹੈ ਵੀ ਉਹਨਾਂ ਨੇ ਉਹਨਾਂ ਦੀ ਸਾਰ ਲੈਣੀ। ਤੇ ਜਿਹੜੀਆਂ ਸਿੱਖ ਸੰਸਥਾਵਾਂ ਉੱਥੇ ਗਈਆਂ ਵੀ, ਉਹਨਾਂ ਨੇ ਕੰਮ ਤਾਂ ਕੀਤਾ ਹੈ ਬੱਚਿਆਂ ਨੂੰ ਸਿੱਖੀ ਸਰੂਪ 'ਚ ਲਿਆਉਣ ਦਾ। ਉੱਥੇ ਪਹਿਲਾਂ ਹੀ ਸਿੱਖੀ ਸਰੂਪ 'ਚ ਨੇ, ਪਰ ਪੰਜਾਬੀ ਔਰ ਗੁਰਦੁਆਰੇ। ਪਰ ਮੈਂ ਸਮਝਦਾ ਵੀ ਇਹ ਅੱਜ ਹੀ ਆਸਟ੍ਰੇਲੀਆ ਵੀਰ ਨਾਲ ਗੱਲ ਹੋ ਰਹੀ ਸੀ, ਮੈਂ ਕਿਹਾ ਵੀ ਮੈਂ ਜਦੋਂ ਬਹੁਤ ਵਾਰ ਇਹ ਯਕੀਨ ਦੇ ਨਾਲ ਕਹਿੰਦਾ, ਔਰ ਮੇਰਾ ਯਕੀਨ ਵੀ ਹੈ ਕਿ ਭਾਈ ਸਿੱਖੀ ਦੀ ਨਹੀਂ, ਗੁਰੂ ਨਾਨਕ ਸਾਹਿਬ ਨੇ ਭਾਈ ਲਾਲੋ ਦੀ ਕੋਧਰੇ ਦੀ ਰੋਟੀ ਖਾ ਕੇ ਰੱਖੀ ਹੋਈ ਹੈ। ਤੇ ਇਹ ਗੱਲ ਗਲਤ ਨਹੀਂ ਹੈ। ਉਹ ਵਡਭਾਗੇ ਨੇ ਜਿਹੜੇ, ਜਿਨ੍ਹਾਂ ਦੇ ਕੋਲ ਰੱਬ ਨੇ 4 ਛਿੱਲੜ ਜਿਨ੍ਹਾਂ ਨੂੰ ਦਿੱਤੇ ਨੇ, ਤੇ ਉਹ ਸਮਝਦੇ ਨੇ ਵੀ ਅਸੀਂ ਵਾਪਸ ਕਮਿਊਨਿਟੀ ਨੂੰ ਦਈਏ। ਨਹੀਂ ਤਾਂ ਬਹੁਤਿਆਂ ਦਾ ਹਾਲ ਇਹ ਨਹੀਂ ਹੈ। ਨਹੀਂ ਤਾਂ ਹੁਣ ਜਿੰਨਾ ਅਮੀਰ ਸਿੱਖ ਬੰਬੇ ਦੇ ਵਿੱਚ ਬੈਠਾ ਹੈ, ਨਾਗਪੁਰ ਦੇ ਵਿੱਚ ਬੈਠਾ ਹੈ, ਪੂਨੇ ਦੇ ਵਿੱਚ ਬੈਠਾ ਹੈ, ਉਹਨਾਂ ਦੇ ਲਈ ਕੀ ਪ੍ਰੋਬਲਮ ਹੈ ਕਿ ਵੀ ਉਹ ਜਿਹੜੇ ਉਹਨਾਂ ਦੇ ਗੁਰ ਭਾਈ ਨੇ, ਉਹਨਾਂ ਨੂੰ ਜਿਹੜਾ ਉਹ ਰੁਜ਼ਗਾਰ ਮੁਹੱਈਆ ਕਰਵਾਉਣ। ਹੁਣ ਤੁਸੀਂ ਗੁਰਦੁਆਰੇ ਵੀ ਬਣਾ ਦਿਓ, ਅੰਮ੍ਰਿਤ ਵੀ ਛਕਾ ਕੇ ਆ ਜਾਓ, ਦੂਜਾ ਵੀ ਕਰੋ, ਪਰ ਸਭ ਤੋਂ ਵੱਡੀ ਗੱਲ ਰੁਜ਼ਗਾਰ ਹੁੰਦੀ ਹੈ। ਔਰ ਇਹੀ ਕਾਰਨ ਹੈ ਕਿ ਜਦੋਂ ਟੋਰਾਂਟੋ ਦੀ ਵਰਲਡ ਸਿੱਖ ਪਾਰਲੀਮੈਂਟ ਦੇ ਸੈਸ਼ਨ 'ਚ ਆਇਆ, ਔਰ ਇਸ ਨੂੰ ਆਸਟ੍ਰੇਲੀਆ ਦੇ ਨੁਮਾਇੰਦਿਆਂ ਨੇ ਲਿਆਂਦਾ ਸੀ ਇਸ ਮੁੱਦੇ ਨੂੰ, ਪਰ ਮੈਂ ਭਰਪੂਰ ਇਸ ਦਾ ਕਿਹਾ, ਮੈਂ ਕਿਹਾ ਕਿ ਭਾਈ ਇਹ ਜਿਹੜਾ ਪੰਜਾਬ ਦੇ ਵਿੱਚ ਲਿਆ ਕੇ ਇਹਨਾਂ ਨੂੰ ਵਸਾਣਾ, ਇਸ ਨਾਲ 2 ਸਮੱਸਿਆਵਾਂ ਜਿਹੜੀਆਂ ਨੇ ਉਹ ਸਾਡੀਆਂ ਵੱਡੀਆਂ ਹੱਲ। ਇੱਕ ਤਾਂ ਗੁਰ ਭਾਈ ਹੋਣ ਦੇ ਨਾਤੇ ਸਾਡਾ ਫਰਜ਼ ਹੈ ਕਿ ਜਿਹੜੇ ਸਾਡੇ 'ਚ ਹੈਵ ਨੋਟ ਨੇ ਉਹਨਾਂ ਦੀ ਅਸੀਂ ਮਦਦ ਕਰੀਏ। ਔਰ ਦੂਸਰਾ, ਜਦੋਂ ਪੰਜਾਬ 'ਚ ਅੱਜ ਖੇਤੀਬਾੜੀ ਸੈਕਟਰ 'ਚ ਜਿਹੜਾ ਜ਼ਿਮੀਂਦਾਰ ਹੈ ਉਹ ਖੁਦ ਤਾਂ ਹੈ ਨਹੀਂ, ਉਹਨਾਂ ਦੇ ਮੁੰਡੇ ਤਾਂ ਜਿਹੜੇ ਨੇ ਉਹ ਪਾਸਪੋਰਟ ਲੈ ਕੇ ਜੇਬਾਂ 40-40, 50-50 ਲੱਖ ਰੁਪਈਆ ਪਾ ਕੇ ਏਜੰਟ ਜ਼ਮੀਨ ਕਿੱਲਾ 2-2, ਵੈਸੇ ਹੀ ਪੰਜਾਬ 'ਚ ਅੱਜ 80% ਤੋਂ ਜ਼ਿਆਦਾ ਕਿਸਾਨ 5 ਏਕੜ ਤੋਂ ਘੱਟ ਜ਼ਮੀਨ ਵਾਲੇ ਨੇ, ਉਹ ਤਾਂ ਬਾਹਰ ਨੂੰ ਤੁਰੇ ਹੋਏ ਨੇ। ਹੁਣ ਭਈਏ ਜਿਹੜੇ ਨੇ, ਜਿੰਨਾ ਮਰਜ਼ੀ ਹਾਈ ਟੈਕ ਆ ਗਿਆ ਮਸ਼ੀਨਰੀ ਐਗਰੀਕਲਚਰ ਲਈ, ਲੇਕਿਨ ਮੈਨੂਅਲ ਲੇਬਰ ਅੱਜ ਵੀ, ਜੇ ਹੁਣ ਝੋਨਾ ਹੈ ਉਸ ਦਾ ਜਦੋਂ ਤੱਕ ਤੁਸੀਂ ਉਹਦੀ ਪਨੀਰੀ ਲਾਉਣੀ ਹੈ, ਦੂਜੀ ਤੁਹਾਨੂੰ ਚਾਹੀਦਾ ਹੈ ਜਿਹੜਾ ਖੇਤਾਂ 'ਚ ਕੰਮ ਕਰਨ ਵਾਲਾ। ਹੁਣ ਉਹਦੇ ਥੱਲੇ ਉਹ ਆਉਂਦੇ ਨੇ। ਇੱਕ ਜ਼ਮਾਨਾ ਸੀ ਚਲੋ ਉਹ ਮਾਈਗ੍ਰੇਟਰੀ ਲੇਬਰ ਸੀ, ਉਹ ਲਵਾਈ ਵੇਲੇ ਆਏ ਫਿਰ ਉਹ ਚਲੇ ਗਏ, ਪਰ ਉਹਨਾਂ ਨੇ ਦੇਖਿਆ ਪੰਜਾਬ ਦੇ ਵਿੱਚ ਤਾਂ ਲਹਿਰਾਂ ਬਹਿਰਾਂ ਨੇ, ਬਾਹਰ ਲੋਕ ਆਏ ਹੋਏ ਨੇ, ਉਹਨਾਂ ਦੀਆਂ ਕੋਠੀਆਂ ਜੋ ਭਈਏ ਬੈਠੇ ਹੋਏ ਨੇ ਔਰ ਮੌਜਾਂ ਉਹ ਮਾਣਦੇ ਨੇ। ਨਤੀਜੇ ਦੇ ਤੌਰ ਤੇ ਉਹਨਾਂ ਨੇ ਇੱਥੇ ਜ਼ਮੀਨਾਂ ਵੀ ਔਰ ਦੂਜਾ ਵੀ ਔਰ ਬਹੁਤ ਸਾਰੇ, ਜਿਹਨਾਂ ਜ਼ਮਾਨਿਆਂ 'ਚ 80-70s ਦੇ ਵਿੱਚ ਪੰਜਾਬ ਦੇ ਵਿੱਚ ਸਿਰਫ ਇਹ ਜਿਹੜੇ ਨਰਸਿੰਗ ਜਿਹੜੀ ਨਰਸਰੀਜ਼ ਜਿੱਥੇ ਬੂਟੇ ਬਾਟੇ ਲੱਗਦੇ ਨੇ, ਇਹੀ ਮਾਲੀ ਵਗੈਰਾ ਹੁੰਦੇ ਸੀਗੇ। ਅੱਜ ਤੁਸੀਂ ਕੰਸਟਰਕਸ਼ਨ ਇੰਡਸਟਰੀ ਲੈ ਲਓ, ਤੁਸੀਂ ਬਾਗਬਾਨੀ 'ਚ ਤਾਂ ਹੈ ਹੀ ਹੈ ਨੇ, ਦੂਜੀ ਘਰਾਂ ਦੇ ਬਣਾਉਣ 'ਚ, ਫਰੂਟ ਇੰਡਸਟਰੀ, ਵੈਜੀਟੇਬਲ, ਹਰ ਕੰਮ ਦੇ ਵਿੱਚ ਉਹ ਠੇਕੇਦਾਰ ਬਣੇ ਹੋਏ ਨੇ। ਆਪਣੇ ਜਿਹੜੇ ਨੇ ਮਿਸਤਰੀ, ਉਹਨਾਂ ਕੋਲ ਕੁਝ 100 ਦੀ ਦਿਹਾੜੀ ਕਰਦੇ ਨੇ। ਸੋ ਇਹਦੇ ਲਈ ਬਜਾਏ ਕਿ ਪ੍ਰੋਬਲਮ ਤਾਂ ਇਹੀ ਹੈ, ਲੇਕਿਨ ਜੇ ਅਸੀਂ ਇੱਕ ਪਾਸੇ ਫਿਕਰਮੰਦ ਹੈ ਕਿ ਬਈ ਸਾਡੀ ਆਬਾਦੀ ਨਿਕਲ ਰਹੀ ਹੈ, ਭਈਏ ਆ ਕੇ ਵਸ ਕੇ ਡੈਮੋਗ੍ਰਾਫੀ ਬਦਲ ਰਹੀ ਹੈ, ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਇਹ ਜਦੋਂ ਭਈਆ ਤਬਕਾ ਨਾਲ ਆਇਆ, ਬਹੁਤ ਘੱਟ ਨੂੰ ਪਤਾ ਹੋਏਗਾ ਕਿ ਪੰਜਾਬ ਤੰਬਾਕੂ ਕੰਜ਼ੰਪਸ਼ਨ ਦੇ ਵਿੱਚ 4ਵੇਂ-5ਵੇਂ ਨੰਬਰ ਤੇ ਹੈ। ਪੰਜਾਬ 'ਚ ਤੰਬਾਕੂ ਦਾ ਕੀ ਕੰਮ, ਜਿੱਥੇ ਕਿ ਕਦੇ ਤੰਬਾਕੂ ਦੀ ਖੇਤੀ ਨਹੀਂ ਸਿੱਖ ਕਰਦੇ ਕਿਉਂਕਿ ਗੁਰੂ ਨੇ ਵਰਜਿਤ ਕੀਤਾ ਹੋਇਆ। ਔਰ ਕੱਲਾ ਹੀ ਨਹੀਂ ਕਿ ਬਈ ਉਹ ਜਿਹੜਾ ਜ਼ਰਦਾ ਹੈ ਜਿਸ ਲੈ ਕੇ ਆਏ, ਜੇ ਅਸੀਂ ਦੂਸਰੇ ਕੈਂਸਰ ਦੀ ਗੱਲ ਕਰਦੇ ਹਾਂ ਜੀ, ਵਾਟਰ ਪੋਲਿਊਸ਼ਨ ਜਾਂ 에ਅਰ ਨਾਲ, ਜਿਹੜਾ ਕੈਂਸਰ ਆਫ ਦਾ ਥਰੋਟ ਹੈ, ਕੈਂਸਰ ਆਫ ਦਾ ਟੰਗ ਹੈ, ਉਹ ਸਭ ਤੋਂ ਜ਼ਿਆਦਾ ਇਹ ਜਿਹੜਾ ਮੂੰਹ ਖਾਣ ਵਾਲੇ, ਜਿਹੜਾ ਜ਼ਰਦਾ ਖਾਣ ਵਾਲੇ ਤੰਬਾਕੂ, ਇਹਨਾਂ ਨੂੰ ਹੈ। ਔਰ ਇਹ ਭਈਏ ਪੰਜਾਬ 'ਚ ਲੈ ਕੇ ਆਏ। ਹੁਣ ਇਸ ਸਾਰੇ ਦੇ ਨਾਲ ਹੋਰ ਬਿਮਾਰੀਆਂ ਵੀ, ਮੈਂ ਉਹ ਕਹਿਣਾ ਨਹੀਂ ਚਾਹੁੰਦਾ ਕਿ ਭਾਈ ਕਿਸ ਲੈਵਲ ਦੇ ਉੱਤੇ ਅੱਜ ਸਾਡੇ اخلاق ਦਾ ਪੱਧਰ ਗਿਆ। ਸੋ ਇਹ ਜਿਹੜਾ ਭਾਈ ਬਲਦੇਵ ਸਿੰਘ ਹੋਰਾਂ ਨੇ ਨੁਕਤਾ ਲਿਆ ਬਹੁਤ ਅਹਿਮ ਹੈ। ਸਾਡਾ ਫਰਜ਼ ਹੈ ਉਹਨਾਂ ਨੂੰ ਲਿਆਈਏ। ਉਹ ਕਾਮੇ ਨੇ, ਬਹੁਤ ਚੰਗੇ ਕਾਮੇ ਨੇ, ਕਾਰੀਗਰ ਵੀ ਬਹੁਤ ਚੰਗੇ ਨੇ। ਉਹਨਾਂ ਨੂੰ ਤੁਸੀਂ ਕੋਈ ਚੀਜ਼ ਦਿਖਾ ਦਿਓ, ਉਹਨਾਂ ਨੂੰ ਕਹੋ ਜੀ ਸਿਕਲੀਗਰ ਜਿਹੜੇ ਨੇ ਉਹ ਤੁਹਾਨੂੰ 2 ਦਿਨਾਂ ਬਾਅਦ ਬਣਾ ਕੇ ਦੇਣਗੇ, ਕਈ ਵਾਰੀ ਅਸਲੀ ਨਾਲੋਂ ਵਧੀਆ ਹੋਏਗਾ।
ਸੋ ਸੈਕੰਡਲੀ ਉਹਨਾਂ ਨੂੰ ਰੁਜ਼ਗਾਰ ਮਿਲਦਾ, ਥਰਡਲੀ ਤੁਹਾਡੇ ਉਹ ਹਾਫਿਜ਼ ਵੀ ਬਣਦੇ ਨੇ। ਸੋ ਅਸੀਂ ਸਰ ਬਲਦੇਵ ਸਿੰਘ ਸਰਾਂ ਜੀ ਦਾ ਸ਼ੁਕਰੀਆ ਅਦਾ ਕਰਦੇ ਹਾਂ। ਉਹਨਾਂ ਨੇ ਕਿਹਾ ਕੋਈ NGO ਅੱਗੇ ਆਇਆ, ਅਸੀਂ ਇਹਨਾਂ ਦੇ ਨਾਲ ਸੰਪਰਕ ਵੀ ਕਰਾਂਗੇ ਕਿ ਭਾਈ ਕਿਵੇਂ ਜਿਹੜਾ ਇਸ ਨੂੰ ਕਿਸੇ ਪਾਸਿਓਂ ਕਿਤਿਓਂ ਤਾਂ ਸ਼ੁਰੂ ਕੀਤਾ ਜਾ ਸਕੇ। ਹੁਣ ਪਿਛਲੇ 10 ਦਿਨ ਤੋਂ ਇਕੱਲਾ ਇਹੀ ਨਹੀਂ ਕਿ ਵੀ ਪੰਜਾਬ ਦੀ ਫਜ਼ਾ ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਦਾ ਬਾਜਾਂ ਵਾਲੇ ਦੇ ਸਿੱਖ ਦਾ ਜਿਹੜਾ ਛੋਟਾ ਬਾਜ਼ ਉਹ ਉਡਾਰੀਆਂ ਮਾਰ ਰਿਹਾ, ਔਰ ਭਾਰਤੀ ਸਟੇਟ ਮੀਡੀਆ ਦੂਜੇ ਤੀਜੇ ਜਿਨ੍ਹਾਂ ਨੂੰ 7-8 ਦਿਨ ਦਾ ਪੂਰਾ ਮੌਕਾ ਮਿਲਿਆ, ਜਿਹਦੇ 'ਚ ਉਹਨਾਂ ਨੇ ਰੱਜ ਕੇ ਵਿਲੀਫਾਈ ਕੀਤਾ, ਸਿੱਖ ਕੌਮ ਨੂੰ ਵੀ ਕੀਤਾ, ਇਸ ਵਾਕਿਆ ਨੂੰ ਆਧਾਰ ਬਣਾ ਕੇ ਵੀ ਕੀਤਾ। ਫਿਰ ਜਿਹੜੇ ਉਸ ਕਿਸਮ ਦੇ ਜਿਨ੍ਹਾਂ ਦਾ ਕੰਮ ਹੀ ਇਹ ਹੁੰਦਾ ਹੈ ਵੀ ਜਿਨ੍ਹਾਂ ਨੂੰ ਤੁਸੀਂ ਜਿੰਨੀ ਮਰਜ਼ੀ ਇੱਕ ਖੂਬਸੂਰਤ ਇਮਾਰਤ ਦਿਖਾ ਦਿਓ, ਉੱਥੇ ਖਲੋ ਕੇ ਵੀ ਕਹਿਣਗੇ ਇਹਦੇ 'ਚ ਨਾ ਜਿਹੜਾ ਇਹ ਚਿੱਟਾ ਰੰਗ ਹੋਇਆ, ਜੇ ਕਿਤੇ ਗੁਲਾਬੀ ਹੁੰਦਾ ਤੇ ਹੋਰ ਵੀ ਸੋਹਣਾ ਲੱਗਣਾ ਸੀਗਾ। ਉਹਨਾਂ ਦਾ ਕੰਮ ਹੀ ਇਹ ਹੈ, ਇੱਕ ਉਹ ਕਲਾਸ ਹੈ। ਇੱਕ ਲੈਫਟਿਸਟ ਜਿਨ੍ਹਾਂ ਨੂੰ ਸਿੱਖੀ ਦੀ ਕਿਸੇ ਪਾਸਿਓਂ ਚੜ੍ਹਤ ਹੋਏ ਤੇ ਉਹ ਉਹਨਾਂ ਨੂੰ ਬਹੁਤ ਤਕਲੀਫ ਦਿੰਦੀ ਹੈ। ਮੈਂ ਗੱਲ ਹਿੰਦੂ ਤਵੀਆਂ ਦੀ ਜਾਂ ਦੂਸਰੇ ਖੈਮੇ ਦੀ ਨਹੀਂ ਕਰ ਰਿਹਾ, ਆਪਣਿਆਂ ਦੇ ਵਿੱਚ ਬੈਠੇ ਹੋਏ। ਫਿਰ ਸਿਆਸੀ ਧਿਰਾਂ, ਉਹ ਅਕਾਲੀ, ਆਮ ਆਦਮੀ, ਕਾਂਗਰਸ, ਜਿਨ੍ਹਾਂ ਨੂੰ ਕੋਈ ਨਵਾਂ ਉਭਾਰ ਹੁੰਦਾ ਤੇ ਉਹ ਆਪਣੀ ਕੁਰਸੀ ਵੱਲ ਦੇਖਦੇ ਨੇ ਵੀ ਕਿੰਨੀ ਕੁ ਖਿਸਕੀ ਹੈ ਥੱਲੋਂ, ਉਹਨੂੰ ਲੱਗਦਾ ਵੀ ਇਹਨਾਂ ਖੋਹ ਲੈਣੀ ਹੈ। ਹੁਣ ਇਸ ਸਾਰੇ ਦੇ ਚੱਲਦਿਆਂ ਜਿਹੜਾ ਇਸ਼ੂ ਹੋਇਆ ਜੀ, ਅੰਮ੍ਰਿਤਪਾਲ ਸਿੰਘ ਠੀਕ ਹੈ ਕਿ ਗਲਤ ਹੈ, ਉਹਨੂੰ ਲਿਆਂਦਾ ਗਿਆ, ਸਕ੍ਰਿਪਟ ਦੇ ਉੱਤੇ ਕੰਮ ਕਰ ਰਿਹਾ ਕਿ ਨਾਨ ਸਕ੍ਰਿਪਟ ਦਾ, ਜੇ ਉਹਨੂੰ ਕੱਢਿਆ ਤੇ ਕਿਹਨੇ ਕੱਢਿਆ, ਜੇ ਪੁਲਿਸ ਨੇ ਕੱਢ ਦਿੱਤਾ ਇਹਦਾ ਮਤਲਬ ਹੈ ਕਿ ਉਹ ਸਰਕਾਰੀ ਹੈ, ਜੇ ਉਹਨੂੰ ਕਿਵੇਂ ਨਿਕਲ ਸਕਦਾ ਜੀ ਕੋਈ ਇੰਨੇ ਚੋਂ, ਇੱਕ ਉਹ ਡਿਬੇਟ ਹੈ। ਔਰ ਇਵੇਂ ਜਿਵੇਂ ਅੱਜ ਕਿਸੇ ਵੀਰ ਨੇ ਭੇਜਿਆ, ਉਹਨਾਂ ਨੇ ਕਿਹਾ ਵੀ ਇਸ ਸਾਰੀ ਡਿਬੇਟ ਦੇ ਵਿੱਚ ਜਿਹੜੇ ਲੋਕ ਇਸ ਕਿਸਮ ਦੀਆਂ ਗੱਲਾਂ ਕਰਨ ਵਾਲਿਆਂ ਨੇ, ਉਹਨਾਂ ਨੇ ਕਦੇ ਵੀ ਜਿਹੜੇ ਮੇਨ ਇਸ਼ੂ ਇਹਦੇ ਨਾਲ ਜੁੜਿਆ ਹੋਇਆ ਸਵਾਲ, ਜੇ ਅੰਮ੍ਰਿਤਪਾਲ ਸਿੰਘ ਹੋਰਾਂ ਦਾ ਕੇਸ, ਉਹਨਾਂ ਨੇ ਕਿਹੜੇ ਜਿਹੜਾ ਉਹ ਸਟੇਟ ਦੇ ਖਿਲਾਫ ਵਾਰ ਡਿਕਲੇਅਰ ਕੀਤੀ ਹੈ, ਇੱਕ ਮਾਮੂਲੀ ਘਟਨਾ ਅਜਨਾਲੇ ਦੀ ਜਿਹਦੇ 'ਚ ਵੀ ਕੋਈ ਮਰਿਆ ਨਹੀਂ ਹੈ, ਉਹਨੂੰ ਲੈ ਕੇ ਇੱਕ ਸਿੰਪਲ ਨੂੰ ਕਿਵੇਂ ਪਰ ਉਹਨਾਂ ਨੇ ਕਿਹਾ ਵੀ ਜਿਹੜਾ ਇਸ ਸਾਰੇ ਦੇ ਵਿੱਚ ਜਿਵੇਂ ਸਾਰੀ ਸਟੇਟ ਨੇ ਪੰਜਾਬ ਦੇ ਨਾਲ ਸਾਡਾ ਕੀ ਅਸਰ ਕਰ ਰਹੇ ਨੇ, ਉਹਨਾਂ ਨੇ ਕਿਹਾ ਵੀ ਸ਼ਟ ਡਾਊਨ ਦਾ ਇੰਟਰਨੈਟ ਫॉर 27 ਮਿਲੀਅਨ ਪੀਪਲ। ਉਹਨੂੰ ਨਜ਼ਰ ਨਹੀਂ ਆਉਂਦਾ ਵੀ ਦੁਨੀਆ 'ਚ ਇਹ ਤਾਂ ਵਾਰ ਜ਼ੋਨ 'ਚ ਵੀ ਨਹੀਂ ਹੁੰਦਾ, ਯੂਕਰੇਨ 'ਚ ਵੀ ਜੇ ਰਸ਼ੀਅਨਸ ਨੇ ਆਪਣਾ ਕੁਝ ਕੀਤਾ ਤੇ ਅਮਰੀਕਨ ਕੰਪਨੀਆਂ ਪਹੁੰਚ ਗਈਆਂ ਕਿ ਭਾਈ ਨਹੀਂ ਅਸੀਂ ਪ੍ਰੋਵਾਈਡ ਕਰਾਂਗੇ। 7 ਦਿਨ ਉੱਥੇ ਤੁਸੀਂ ਸਾਰੇ ਪੰਜਾਬ ਦੇ ਲੋਕਾਂ ਨੂੰ ਆਲਮੋਸਟ 3 ਕਰੋੜ ਨੂੰ ਜਿਹੜਾ ਹੈ ਉਹ ਇਸ ਚੋਂ ਵਾਂਝਿਆ ਰੱਖਿਆ। ਸੈਂਡ ਇਨ ਟੈਨਸ ਆਫ ਥਾਊਜ਼ੈਂਡਸ ਆਫ ਪੈਰਾਮਿਲਟਰੀ ਫੋਰਸਿਸ, ਵੀ ਹਜ਼ਾਰਾਂ ਦੀ ਗਿਣਤੀ 'ਚ ਤੁਸੀਂ ਸੈਂਟਰਲ ਦੱਸਦੇ। ਆਲਰੇਡੀ ਅੱਧਾ ਪੰਜਾਬ ਜਿਹੜਾ 25,000 ਸਕੁਅਰ ਕਿਲੋਮੀਟਰ ਤੱਕ BSF ਦੇ ਹਵਾਲੇ ਹੈ, 6 ਜ਼ਿਲ੍ਹੇ ਪੰਜਾਬ ਦੇ। ਫਿਰ ਪ੍ਰੋਸੀਡ ਟੂ ਮੇਕ ਆਰਬਿਟਰੀ ਅਰੈਸਟ ਆਫ ਐਕਟਿਵਿਸਟ, ਤੁਸੀਂ ਸੈਂਕੜਿਆਂ ਦੀ ਗਿਣਤੀ 'ਚ ਨੌਜਵਾਨ ਕਿ ਜੀ ਇਹ ਦਫਾ 57 ਦੇ ਨਾਂ ਦੇ ਥੱਲੇ, ਔਰ ਦੂਸਰਾ ਇੱਕ ਖੌਫ ਪੈਦਾ ਕੀਤਾ, ਡਿਸਅਪੀਅਰ ਅਰੈਸਟਡ ਇੰਡੀਵਿਜੂਅਲਸ ਟੂ ਆਊਟ ਆਫ ਸਟੇਟ। ਤੁਸੀਂ 2000 ਮੀਲ ਦੂਰ ਜਾ ਕੇ ਡਿਬਰੂਗੜ੍ਹ ਕਾਲਾ ਪਾਣੀ, ਔਰ ਉਹ ਡਿਬਰੂਗੜ੍ਹ ਜਿੱਥੇ ਜਿਹੜਾ ਆਰਮੀ ਬੇਸ ਹੈ, ਔਰ ਅੱਜ ਉਹਨਾਂ ਦੀ ਜਿਹੜੀ ਆਰਮੀ ਦਾ ਸਪੈਸ਼ਲ ਐਕਟ ਹੈ, ਫੋਰਸ ਸਪੈਸ਼ਲ ਪਾਵਰ ਐਕਟ, ਆਰਮਡ ਫੋਰਸਿਸ ਸਪੈਸ਼ਲ ਪਾਵਰਸ ਐਕਟ, ਉਹ ਜਿਹਨਾਂ 6 ਜ਼ਿਲ੍ਹਿਆਂ 'ਚ ਐਕਸਟੈਂਡ ਕੀਤਾ ਅਸਾਮ ਦੇ, ਉਹਨਾਂ 'ਚ ਡਿਬਰੂਗੜ੍ਹ ਵੀ ਹੈ। ਹੁਣ ਉਹਨਾਂ 'ਚੋਂ ਉੱਥੋਂ ਉਹਨਾਂ ਨੇ ਜਾਂ ਬਿਮਾਰ ਹੋਣਗੇ, ਟਾਰਚਰ ਹੋਏਗਾ, ਨੇੜੇ ਕੋ ਪਹੁੰਚ ਨਹੀਂ ਸਕਦਾ, ਇਹ ਤੁਸੀਂ ਪਹੁੰਚਾ ਦਿੱਤਾ। ਔਰ ਫਿਰ ਪ੍ਰਿਜ਼ਨਸ ਨੋਨ ਟੂ ਟਾਰਚਰਿੰਗ ਇਨਮੇਟਸ, ਜਿੰਨੇ ਵੀ ਫੜੇ ਗਏ ਨੇ ਸਾਰੇ ਦੇ ਸਾਰੇ ਟਾਰਚਰ ਕਰਕੇ ਬਾਹਰ ਆਏ ਨੇ। ਔਰ ਕੁਦਰਤੀ ਇੱਕ ਕਿਸਾਨ ਮੂਵਮੈਂਟ ਦੇ ਵੇਲੇ ਇੱਕ ਕੈਮਰਾਮੈਨ ਜਿਹਦਾ ਘਰ UP 'ਚ ਹੈ, ਉਸ ਨੂੰ ਉਹ ਹੁਣ ਥੋੜਾ ਬਹੁਤ ਜਦੋਂ ਖਾਲਸਾ ਵਹੀਰ ਚੱਲੀ, ਉਹਨਾਂ ਦਾ ਵੀ ਕੈਮਰਾਮੈਨ ਸੀ, ਉਹਨੂੰ ਜਿਵੇਂ ਮੈਂ ਦੱਸਿਆ ਸੀ ਕਿ ਭਾਈ ਉਹ ਆਪਣੇ ਜਾ ਰਿਹਾ ਸੀ ਪੌਂਡੀਚੇਰੀ, ਔਰ ਰਾਹ 'ਚ ਉਹਨੂੰ ਨਿਜ਼ਾਮੂਦੀਨ ਕੇ ਕਿਹੜਾ ਸਟੇਸ਼ਨ ਹੈ ਦਿੱਲੀ, ਉੱਥੇ ਉਤਾਰ ਲਿਆ। ਹਾਲਾਂ ਇੱਕਦਮ ਇੱਕ ਅੱਛਾ ਵਕੀਲ ਜਿਹੜਾ ਹੈ ਉਹ, ਔਰ ਮੈਂ ਐਪਰੀਸ਼ੀਏਟ ਕਰਦਾ ਕਿ ਜਿਸ ਮਾਮਲੇ 'ਚ ਕਈ ਸਿੱਖ ਵਕੀਲ ਫੋਨ ਲੈਣ ਤੋਂ ਇਨਕਾਰੀ ਸੀ, ਚੁੱਕਣ ਤੋਂ ਇਨਕਾਰੀ ਸੀ, ਅਸੀਂ ਵੀ ਐਫਰਟ ਕਰ ਰਹੇ ਸੀ ਕਿਉਂਕਿ ਉਹਨੂੰ ਚੁੱਕਿਆ 18 ਘੰਟੇ, ਉਹਦਾ ਵੇਅਰ ਅਬਾਊਟਸ ਨਹੀਂ ਸੀ ਪਤਾ ਲੱਗ ਰਹੀਆਂ। ਤੇ ਇੱਕ ਮਿਸਟਰ ਕੁਕਰੇਜਾ ਜਿਹੜਾ ਕਿ ਇੱਕ ਬੜਾ ਲਰਨਡ ਦਲਿਤ ਵਕੀਲ ਹੈ ਦਿੱਲੀ ਦਾ, TV 84 ਦੇ ਇੱਕ ਇਨਸਾਫ ਮੋਰਚੇ ਵੇਲੇ ਵੀ ਮੈਂ ਉਹਦੀ ਸਪੀਚ ਸੁਣੀ, ਵੈਲ ਵਰਸਡ, ਉਹਨੂੰ ਪਤਾ ਲੱਗਿਆ ਕਿਉਂਕਿ ਕਿਸਾਨ ਮੋਰਚੇ 'ਚ ਵੀ ਇਸ ਫੋਟੋਗ੍ਰਾਫਰ ਨੇ ਫੋਟੋਗ੍ਰਾਫੀ ਕੀਤੀ ਸੀ, ਉਹ ਗਿਆ ਔਰ ਉਹਨਾਂ ਨੇ ਕਿਵੇਂ ਉਸ ਜਿਹਨੂੰ ਚੁੱਕਿਆ ਉਹਦੇ ਭਰਾ ਤੇ ਭਤੀਜੇ ਨੂੰ ਵੀ
ਭੇਜ ਕੇ ਬੁਲਾਇਆ ਮੈਸੇਜ ਉਹਦੇ, ਕਿਉਂਕਿ ਕਸਟਡੀ 'ਚ ਸੀ ਉਹਦੇ ਤੋਂ ਫੋਨ ਕਰਵਾ ਰਹੇ ਸੀ। ਔਰ ਜਦੋਂ ਉਹ ਵਕੀਲ ਨੇ ਕਿਹਾ ਵੀ ਨਹੀਂ ਜਾਣਾ ਮੈਂ ਨਾਲ, ਉਹ ਗਏ ਤਾਂ ਉਹਨੇ ਦੇਖਿਆ 2 ਬੜੇ ਬੜੇ ਬਾਉਂਸਰ ਉੱਥੇ ਖੜੇ ਨੇ ਜਿਹੜੀ ਥਾਂ ਤੇ ਉਹਨਾਂ ਨੂੰ ਸੱਦਿਆ ਹੋਇਆ ਸੀ। ਔਰ ਉਹ ਛੁਡਾ ਤਾਂ ਲਿਆ ਬੰਦਾ ਉਹਨਾਂ ਨੇ, ਕਿਉਂਕਿ ਕੁਝ ਨਹੀਂ ਸੀ। ਲੇਕਿਨ ਜੇ ਉਹਦੀ ਕਹਾਣੀ ਜਿਹੜੀ ਅੱਜ ਹੀ ਪਤਾ ਲੱਗੇ ਮੈਨੂੰ ਸਵੇਰੇ, ਉਹਨੂੰ ਇਲੈਕਟ੍ਰਿਕ ਸ਼ੌਕਸ ਲਾਏ, ਬਹੁਤ ਬੁਰੀ ਤਰ੍ਹਾਂ ਉਹਨੂੰ ਬੀਟ ਕੇ ਉਹਨੂੰ ਕੁੱਟਿਆ, ਮੈਂਟਲ ਟਾਰਚਰ ਕੀਤਾ। ਉਹਨੇ ਕਿਹਾ ਕਿ ਵੀ 4 ਫਿਰ ਪੰਜਾਬ ਪੁਲਿਸ ਦੇ ਬੰਦੇ ਪੰਜਾਬ 'ਚ ਹੋਏ, ਦਿੱਲੀ 'ਚ ਵਾਪਰ ਰਹੇ। ਇਹ ਸਾਰੇ ਦੀ ਅਸੀਂ ਗੱਲ ਕਰ ਰਹੇ ਹਾਂ। ਔਰ ਉਹਨਾਂ ਨੇ ਆ ਕੇ ਥੋੜੀ ਬਹੁਤ ਹਮਦਰਦੀ ਦਿਖਾਈ। ਉਹ ਕਹਿੰਦਾ ਮੈਨੂੰ ਸਰੀਰਕ ਪੀੜ ਤਾਂ ਨਹੀਂ ਹੈ, ਉਹ ਤਾਂ ਮੈਂ ਵਾਹਿਗੁਰੂ ਵਾਹਿਗੁਰੂ ਕਰਦਾ ਰਿਹਾ, ਪਰ ਜਿਸ ਕਿਸਮ ਦੀਆਂ ਉਹਨਾਂ ਨੇ ਸਿੱਖਾਂ ਬਾਰੇ ਔਰ ਜੋ ਕੁਝ ਗਾਲਾਂ ਕੱਢੀਆਂ, ਉਹ ਇੱਕ ਬੜਾ ਸ਼ਰਧਾਵਾਨ ਸਿੱਖ ਹੈ ਤੇ ਉਹ ਅਜੇ ਤੱਕ ਵੀ ਨਾਰਮਲ ਨਹੀਂ ਹੈ। ਸੋ ਮਤਲਬ ਇਹ ਜਿਹੜਾ ਇਹ ਨਹੀਂ ਹੈ ਵੀ ਪੰਜਾਬ ਦੇ ਵਿੱਚ ਟਾਰਚਰ ਕੀਤਾ ਗਿਆ। ਔਰ ਇਸ ਪੀਰੀਅਡ ਜਦੋਂ 2 ਦਿਨ ਤੋਂ ਅਸੀਂ ਵਕੀਲ ਲੱਭ ਰਹੇ ਸੀ ਕਿ ਦਿੱਲੀ ਤੋਂ ਕਿਹਨੂੰ ਕਰੀਏ ਕੀ ਹੈ, ਤਾਂ ਸਭ ਆਪਣੇ ਵੀ ਦੌੜ ਰਹੇ ਸੀ। ਇੰਨਾ ਫੀਅਰ ਪੈਦਾ ਕਰ ਦਿੱਤਾ ਹੈ ਕਿ ਵਕੀਲ ਕੇਸ ਲੈਣ ਨੂੰ ਤਿਆਰ ਨਹੀਂ ਨੇ ਕਿ ਭਾਈ ਤੁਸੀਂ ਜਿੰਨੇ ਮਰਜ਼ੀ ਪੈਸੇ ਉਹਨਾਂ ਨੂੰ ਆਫਰ ਕਰੋ। ਸੋ ਇਹ ਹਾਲ ਹੈ। ਅਰੈਸਟ ਜਰਨਲਿਸਟ ਹੂ ਆਰ ਕਵਰਿੰਗ ਦਾ ਸਿਚੁਏਸ਼ਨ, ਕਿੰਨੇ ਪੱਤਰਕਾਰ ਚੁੱਕੇ, ਕਿੰਨਿਆਂ ਨੂੰ ਜਿਹੜਾ ਉਹਨਾਂ ਨੇ ਬੈਨ ਦਾ ਸੋਸ਼ਲ ਮੀਡੀਆ ਅਕਾਊਂਟਸ ਆਫ ਐਨੀਵਨ ਹੂ ਸਪੀਕਸ ਆਊਟ, ਈਵਨ ਨਾਨ ਸਿੱਖ ਪੱਤਰਕਾਰ ਵੀ ਜਿਹੜੇ ਥੋੜਾ ਬਹੁਤ ਸੱਚਾਈ ਬਿਆਨ ਦੀ ਸੀ, ਉਹਨਾਂ ਨੂੰ ਕੀਤਾ। ਔਰ ਜਿਹੜਾ ਇਫੈਕਟਿਵਲੀ ਸਟ੍ਰਾਈਫ ਆਲ ਡਾਈਸੈਂਟ, ਕਿ ਜਿਹੜੀ ਵੀ ਮਾੜੀ ਮੋਟੀ ਆਵਾਜ਼ ਹੈ ਵਿਰੋਧ ਦੀ, ਉਹਨੂੰ ਦਬਾਉਣ ਦੀ ਕੋਸ਼ਿਸ਼। ਹੁਣ ਇਹ ਜਿਹੜੇ ਲੋਕ ਸਿਰਫ ਤੇ ਸਿਰਫ ਅੰਮ੍ਰਿਤਪਾਲ ਦੇ ਦੁਆਲੇ ਘੁਮਾ ਰਹੇ ਨੇ, ਇਹ ਸਟੇਟ ਦਾ ਐਕਟ ਕੋਈ ਅੰਮ੍ਰਿਤਪਾਲ ਲਈ ਨਹੀਂ ਹੈ। ਇਹ ਤਾਂ ਕਿਸਾਨ ਮੂਵਮੈਂਟ ਦੀ ਵਿਕਟਰੀ ਤੋਂ ਬਾਅਦ ਜਿਹੜੀ ਇਬਾਰਤ ਉਹਨਾਂ ਨੇ ਲਿਖੀ ਕੌਮ ਨੂੰ ਸਜ਼ਾ ਦੇਣ ਦੀ, ਇਹ ਉਸ ਦਾ ਪਾਰਟ ਹੈ। ਹੁਣ ਅਸੀਂ ਦੂਸਰੇ ਪਾਸੇ ਦੇਖ ਰਹੇ ਹਾਂ, ਉਹ ਵੀ ਕੁਝ ਲੋਕ ਸਕ੍ਰਿਪਟਡ ਕਹਿਣਗੇ, ਔਰ ਇਹ ਸ਼ੱਕ ਵੀ ਪਾਉਂਦਾ ਹੈ ਵੀ ਕਿਤੇ ਨਾ ਕਿਤੇ ਕਿ ਭਾਈ ਇਹ ਗੇਮ ਕੌਣ ਕਿਹਦੇ ਨਾਲ ਮਿਲ ਕੇ ਖੇਡ ਰਿਹਾ, ਕਿਉਂਕਿ ਇਹਦੀ ਤਾਂ ਕੋਈ ਸ਼ੱਕ ਨਹੀਂ ਹੈ ਕਿ ਬਾਦਲ ਦਲ ਨਾਲ ਸੰਬੰਧਿਤ ਜਿੰਨੇ ਲੋਕ ਨੇ ਉਹ ਅਮਿਤ ਸ਼ਾਹ ਨਾਲ ਔਰ ਦੂਜੇ ਨਾਲ ਇਨ ਲਾਈਨ ਨੇ। ਔਰ ਉਹ ਵੀ ਦੇਖ ਰਹੇ ਨੇ ਕਿ ਭਾਈ ਅੱਜ ਤੱਕ ਤੁਸੀਂ ਇਹਨਾਂ ਦਾ ਕਦੇ ਕ੍ਰਿਟਿਸਿਜ਼ਮ ਨਹੀਂ ਸੁਣਿਆ ਹੋਗਾ। ਅਡਾਨੀ ਦਾ $150 ਬਿਲੀਅਨ ਦਾ ਸਕੈਂਡਲ ਆਇਆ, ਤੁਹਾਨੂੰ ਸੁਖਬੀਰ ਬਾਦਲ ਦੇ ਮੂੰਹੋਂ ਕੋਈ ਆਵਾਜ਼ ਨਹੀਂ ਨਿਕਲਦੀ ਸੁਣੀ। ਜੋ ਚੱਲ ਰਿਹਾ ਉਹਦੇ 'ਚ ਬਿਲਕੁਲ ਚੁੱਪ ਹੋ ਗਏ, ਉਨਾ ਕੁ ਪਾਰਟ ਹੀ ਕਰਦੇ ਨੇ। ਔਰ ਹੁਣ ਜੋ ਪੰਜਾਬ 'ਚ 10 ਦਿਨ ਤੋਂ ਸਿਕਿਉਰਿਟੀ ਫੋਰਸਿਸ ਕਰ ਰਹੀਆਂ, ਦੂਜਾ ਕਰ ਰਿਹਾ ਸੁਖਬੀਰ ਬਾਦਲ ਕਹਿ ਰਿਹਾ ਅਸੀਂ ਪੰਜਾਬ 'ਚ ਅਮਨ ਭਾਈਚਾਰਾ ਸਦਭਾਵਨਾ ਹਰ ਹੀਲੇ ਕਾਇਮ ਰੱਖਾਂਗੇ। ਉਹ ਹਿੰਦੂਆਂ ਸਿੱਖਾਂ ਦੀ ਲੜਾਈ ਹੈ। ਕੋਈ ਸਿੱਖਾਂ ਨੇ ਨਿਕਲ ਕੇ ਕੋਈ ਹਿੰਦੂਆਂ ਦੇ ਉੱਤੇ ਹਮਲਾ ਕੀਤਾ। ਸਟੇਟ ਜਿਹੜੀ ਆ ਉਹ ਜ਼ੁਲਮ ਕਰ, ਬਾਕੀ ਅੱਖਾਂ ਪੂੰਝਣ ਨੂੰ ਜੀ ਵਕੀਲਾਂ ਦਾ ਪੈਨਲ ਕਿੱਥੇ ਆ ਬਈ ਤੁਹਾਡਾ ਪੈਨਲ? ਬਿਲਕੁਲ ਕੋਈ ਉਹਨਾਂ ਨੇ ਕਿੰਨੇ ਕੇਸ ਲਏ ਨੇ ਤੁਹਾਡੇ ਪੈਨਲਾਂ ਨੇ। ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਹਜ਼ਾਰਾਂ ਸਿੱਖ ਸੰਗਤਾਂ ਦਾ ਅਕਾਲ ਤਖਤ ਤੇ ਪਹੁੰਚਣਾ, ਜਿਨ੍ਹਾਂ ਨੂੰ ਸੱਦਿਆ ਨਹੀਂ ਸੀ ਗਿਆ, ਸੱਦਿਆ ਤਾਂ ਸਿਲੈਕਟ ਨੂੰ ਸੀ ਕਿ ਜੀ ਉਹ ਵੀ ਪਹਿਲਾਂ ਸਿਆਸੀ ਧਿਰਾਂ ਵੀ ਫਿਰ ਕੱਲੀਆਂ ਧਾਰਮਿਕ ਬਣਾ ਦਿੱਤੀਆਂ। ਲੇਕਿਨ ਹਜ਼ਾਰਾਂ ਸਿੱਖ ਸੰਗਤਾਂ ਦਾ ਪਹੁੰਚਣਾ ਜਿਹੜਾ ਸੀ, ਉਸ ਨੇ ਇਹਨਾਂ ਨੂੰ ਮਜਬੂਰ ਕੀਤਾ। ਜਿਹੜੇ ਫੈਸਲੇ ਵੀ ਇਹਨਾਂ ਨੇ 24 ਘੰਟੇ 'ਚ ਛੱਡੋ ਔਰ NSA ਹਟਾਓ ਜਾਂ ਦੂਜਾ, ਹੁਣ ਇੱਕ ਦਾ ਅਸੀਂ ਇਫੈਕਟ ਦੇਖਦੇ ਹਾਂ। ਗੱਲ ਕੱਲੀ ਔਰ ਉਹਨੂੰ ਭਗਵੰਤ ਮਾਨ ਨੇ ਰਿਡੀਕਿਊਲ ਕੀਤਾ, ਜੋ ਸੀ ਕਿ ਜੀ ਜਥੇਦਾਰ ਨੂੰ ਕਿਹਾ ਕਿ ਜੀ ਤੁਸੀਂ ਆਪਣਾ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਗਾਇਬ ਕੀਤੇ ਸਰੂਪ ਨੇ ਉਹਨਾਂ ਦੀ ਗੱਲ ਕਰੋ। ਪਰ ਇਸ ਦੇ ਉੱਤੇ ਇੰਨਾ ਜ਼ਿਆਦਾ ਰਿਐਕਸ਼ਨ ਹੋਇਆ ਸਿੱਖ ਕੌਮ ਦਾ, ਔਰ ਅਸੀਂ ਇਸ ਗੱਲ ਨੂੰ ਜਿਹੜਾ ਉਹ ਕੰਡੈਮ ਕਰਦੇ ਹਾਂ ਜਿਨ੍ਹਾਂ ਨੇ ਵੀ ਭਗਵੰਤ ਮਾਨ ਦੇ ਇੱਥੇ ਬੱਚਾ ਹੈ ਉਹਨਾਂ ਨਾਲ ਵੀ ਗਾਲੀ ਗਲੋਚ ਦੂਜਾ ਤੀਜਾ ਹੋਇਆ। ਇਹ ਠੀਕ ਨਹੀਂ ਹੈ ਇਸ ਨੂੰ। ਲੇਕਿਨ ਉਸ ਦਾ ਨਤੀਜਾ ਸੀ ਕਿ ਉਹ ਭੰਤਾ ਬਾਈ ਇੰਟੌਕਸੀਕੇਟਡ, ਦੋ ਤਰ੍ਹਾਂ ਦੀ ਇੰਟੌਕਸੀਕੇਸ਼ਨ, ਇੱਕ ਤਾਂ ਅਲਕੋਹਲ ਚੜਿਆ ਹੋਇਆ, ਦੂਜਾ ਪਾਵਰ ਚੜੀ ਹੋਈ ਹੈ। ਉਹ ਜਿਹੜੀ ਡਬਲ ਇੰਟੌਕਸੀਕੇਸ਼ਨ ਹੈ, ਕਾਕਟੇਲ ਨਾਲ ਤਾਂ ਬੰਦੇ ਮਾਰ ਜਾਂਦੇ ਨੇ ਕਈ ਵਾਰ, ਹੈ ਉਹ ਉਹਨੂੰ ਘੱਟੋ ਘੱਟ ਇੰਨਾ ਕੁ ਨਜ਼ਰ ਆਇਆ ਕਿ ਵੀ ਇਹ ਤਾਂ ਅਕਾਲ ਤਖਤ ਵਰਸਸ ਇਹ ਬਣ ਰਿਹਾ, ਕਿਉਂਕਿ ਉੱਥੇ ਕੌਣ ਬੈਠਾ ਇਹ ਮੈਟਰ ਨਹੀਂ ਕਰਦਾ। ਅਸੀਂ ਇਹਦੇ ਬਾਵਜੂਦ ਅਸੀਂ ਵੀ ਅਕਾਊਂਟੇਬਲ ਬਣਾਉਂਦੇ ਆ ਜਿਹੜੇ ਵੀ ਕੋਈ ਐਕਟਿੰਗ ਕਰਦਾ ਹੈ ਜਾਂ ਜੋ ਵੀ ਹੈ। ਲੇਕਿਨ ਅਕਾਲ ਤਖਤ ਇੱਕ ਇੰਸਟੀਟਿਊਸ਼ਨ ਹੈ ਸਿੱਖਾਂ ਦੀ, ਪੰਥ ਦੀ, ਸਾਡਾ 4 ਸਦੀਆਂ ਦਾ ਇਹ ਤਖਤ ਹੈ। ਔਰ ਇਸ ਦੇ ਉੱਤੇ ਇੱਕ ਪਾਵਰ ਡਰੰਕ ਇੰਟੌਕਸ, ਵੈਸੇ ਵੀ ਡਰੰਕ, ਅਲਕੋਹਲ ਡਰੰਕ, ਪਾਵਰ ਡਰੰਕ, ਉਹ ਜਿਹੜਾ ਇਸ ਦੇ ਉੱਤੇ ਜਿਹੜਾ ਉਹ ਟਿੱਪਣੀ ਕਰੇ। ਹੁਣ ਉਸ ਸਾਰੇ ਦਾ ਨਤੀਜਾ ਸੀ ਕਿ ਉਹਨੂੰ ਲੱਗਾ ਕਿ ਵੀ ਇਹ ਤਾਂ ਗਲਤੀ ਹੋ ਗਈ। ਔਰ ਉਹਨੇ ਜਿਹੜਾ ਆਇਆ ਕਿ ਵੀ ਜਿਹੜਾ ਅਲਟੀਮੇਟਮ ਸੀ, ਉਹਨਾਂ ਨੇ ਜਿਹੜੀ ਹੈ ਮਾਨ ਸਰਕਾਰ ਨੇ 348 ਨੌਜਵਾਨ ਰਿਹਾ ਕਰਨ ਦੀ ਦਿੱਤੀ ਜਾਣਕਾਰੀ। ਫਿਰ ਜਿਨ੍ਹਾਂ ਤੁਸੀਂ ਮੀਡੀਆ, ਗਵਰਨਮੈਂਟ ਰੀਚਸ ਆਊਟ ਟੂ ਤਖਤ, ਰਿਲੀਜ਼ਸ 348 detainees, remaining 12 in preventive custody to be freed soon.
ਔਰ ਉਹਨਾਂ ਨੇ ਕਿਹਾ ਜੀ ਅਸੀਂ ਇਹ 348 ਰਿਲੀਜ਼ ਕਰ ਦਿੱਤੇ ਨੇ, 12 ਅਸੀਂ ਪ੍ਰੀਵੈਂਟਿਵ ਕਸਟਡੀ 'ਚ ਰੱਖੇ ਨੇ ਔਰ ਇਹਨਾਂ ਨੂੰ ਵੀ ਅਸੀਂ ਜਲਦੀ ਰਿਲੀਜ਼ ਕਰਾਂਗੇ। ਔਰ ਇਹ ਜਿਹੜਾ 340 ਪੀਟੀਆਈ ਦੀ ਵੀ ਖਬਰ ਹੈ 348 ਪੀਪਲ ਹੈਲਡ ਡਿਊਰਿੰਗ ਅਮਰਤਪਾਲ ਕ੍ਰੈਕਡਾਊਨ ਫਰੀਡ, ਪੰਜਾਬ ਗਵਰਨਮੈਂਟ ਟੈਲਸ ਅਕਾਲ ਤਖਤ। ਹੁਣ ਕਿਵੇਂ ਅਕਾਲ ਤਖਤ ਯਾਦ ਆਇਆ ਸਰਕਾਰ ਨੂੰ, ਲੇਕਿਨ ਇਸ ਨੂੰ ਵੀ ਜਿਹੜਾ ਉਹ ਕੀ ਰੰਗਤ ਦਿੱਤੀ ਜਾਏਗੀ ਆਉਣ ਵਾਲੇ ਪੀਰੀਅਡ 'ਚ, ਬਾਦਲ ਧਿਰੇ ਨੂੰ ਕਿਵੇਂ ਆਪਣੇ ਪਰ ਸਾਨੂੰ ਇਸ ਗੱਲ ਦੀ ਤਸੱਲੀ ਹੈ ਕਿ ਅਲਟੀਮੇਟਲੀ ਅਕਾਲ ਤਖਤ ਦੀ ਸਟਰੈਂਥ ਜਿਹੜੀ ਹੈ ਉਹ ਸਾਹਮਣੇ ਆਈ ਹੈ ਔਰ ਇਹਨਾਂ ਨੂੰ ਝੁਕਣ ਤੇ ਮਜਬੂਰ ਹੋਣਾ ਪਿਆ। ਪਰ ਦੂਸਰੇ ਪਾਸੇ ਅਸੀਂ ਕੀ ਦੇਖ ਰਹੇ ਹਾਂ ਕਿ ਭਾਈ ਬਾਕੀ ਤਾਂ ਉਹਨਾਂ ਨੇ ਜੋ ਇੰਟਰਨੈਟ ਤੋਂ ਲੈ ਕੇ ਸੋਸ਼ਲ ਮੀਡੀਆ ਅਕਾਊਂਟ ਤੱਕ ਬੰਦ ਕੀਤੇ ਹੀ ਕੀਤੇ, ਹੁਣ ਉਹਨਾਂ ਨੇ ਪਾਕਿਸਤਾਨ ਦਾ ਜਿਹੜਾ ਟਵਿੱਟਰ ਹੈਂਡਲਰ ਹੈ ਉਹਨੂੰ ਵੀ ਬੰਦ ਕਰ ਦਿੱਤਾ। ਲੇਕਿਨ ਇਸ ਵੇਲੇ ਦਰਬਾਰ ਸਾਹਿਬ ਅੰਮ੍ਰਿਤਸਰ, ਤਖਤ ਸ੍ਰੀ ਦਮਦਮਾ ਸਾਹਿਬ ਔਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਪੁਲਿਸ ਛਾਉਣੀਆਂ ਬਣੀਆਂ ਹੋਈਆਂ ਨੇ। ਔਰ ਮੈਂ ਆਪਣੀ ਟੀਮ ਨੂੰ ਕਹਾਂਗਾ ਜਿਹੜੀਆਂ ਪਿਕਚਰਸ ਇਵਨ ਇਹਨਾਂ ਦੀ ਅਜੀਤ ਨੇ ਲਾਈਆਂ ਨੇ ਕਿ ਕਿਵੇਂ ਦਰਬਾਰ ਸਾਹਿਬ ਦੀ ਘੇਰਾਬੰਦੀ ਔਰ ਪਿਛਲੇ 2-3 ਦਿਨਾਂ ਤੋਂ ਇੰਨੀ ਵੱਡੀ ਗਿਣਤੀ 'ਚ ਪੁਲਿਸ ਫੋਰਸ ਸੀ ਕਿ ਸ਼ਰਧਾਲੂ ਵੀ ਘਬਰਾਏ ਹੋਏ ਸੀ ਕਿ ਭਾਈ ਇਹ ਕੋਈ ਵਾਰਦਾਤ ਕਰਨ ਵਾਲੇ ਨੇ। ਸੋ ਇਹਨਾਂ ਨੂੰ ਕਿਹਨੇ ਹੱਕ ਦਿੱਤਾ ਹੈ ਕਿ ਭਾਈ ਜਿਹੜੇ ਸਾਡੇ ਤਖਤ ਨੇ ਉਹਨਾਂ ਦੀ ਜਿਹੜਾ ਉਹਨਾਂ ਦੇ ਦੁਆਲੇ ਆ ਕੇ ਘੇਰਾਬੰਦੀ ਕਰਕੇ ਬਹਿ ਜਾਣ ਔਰ ਪੁਲਿਸ ਛਾਉਣੀ ਬਣਿਆ ਰਿਹਾ ਦਮਦਮਾ ਸਾਹਿਬ, ਇਹ ਹੈ ਉਹਨਾਂ ਦਾ। ਔਰ ਅੰਮ੍ਰਿਤਪਾਲ ਸਿੰਘ ਦੀ ਵਜ੍ਹਾ ਕਰਕੇ ਸ਼੍ਰੀ ਹਰਮੰਦਰ ਸਾਹਿਬ ਦਾ ਆਲਾ ਦੁਆਲਾ ਪੁਲਿਸ ਛਾਉਣੀ 'ਚ ਤਬਦੀਲ, ਮੁੱਖ ਦਰਵਾਜ਼ਿਆਂ ਤੇ ਪੁਲਿਸ ਤਾਇਨਾਤ ਹੋਣ ਕਾਰਨ ਦਹਿਸ਼ਤ ਵਾਲਾ ਰਿਹਾ ਮਾਹੌਲ, ਸ਼ਰਧਾਲੂ ਹੋਏ ਪਰੇਸ਼ਾਨ। ਪਿਕਚਰਸ ਦਿਖਾ ਦੇਣ ਇਸ ਦੇ ਉੱਤੇ। ਹੁਣ ਇਸ ਸਾਰੇ ਦੇ ਚੱਲਦਿਆਂ ਗੱਲ ਕੱਲੀ ਦਹਿਸ਼ਤ ਗਰਾਊਂਡ ਤੇ ਹੀ ਨਹੀਂ ਹੈ ਔਰ ਤਲਾਸ਼ੀਆਂ ਦਾ ਸਿਲਸਿਲਾ ਕੱਲਾ ਹੁਸ਼ਿਆਰਪੁਰ ਜ਼ਿਲ੍ਹੇ ਤਾਂ ਅਜੇ ਵੀ ਹੈ ਕਿ ਅੰਮ੍ਰਿਤਪਾਲ ਇੱਧਰ ਚਲਾ ਗਿਆ, ਅੰਮ੍ਰਿਤਪਾਲ ਉੱਧਰ ਚਲਾ ਗਿਆ। ਪਰ ਜਿਨ੍ਹਾਂ ਨੂੰ ਪੰਜਾਬ ਦੇ ਵਿੱਚ ਡਰੱਗ ਕਾਰਟੇਲ ਨਜ਼ਰ ਨਹੀਂ ਆਉਂਦੇ, ਜਿਨ੍ਹਾਂ ਨੂੰ ਪੰਜਾਬ 'ਚ ਜਿਹੜਾ ਹੋਰ ਕ੍ਰਾਈਮ ਵਾਲੇ ਜਿਹੜੇ ਨਹੀਂ ਲੱਭਦੇ, ਹੁਣ ਅੰਮ੍ਰਿਤਪਾਲ ਨੂੰ ਲੱਭਣ ਲਈ ਉਹਨਾਂ ਨੇ ਡਰੋਨ ਲਾ ਦਿੱਤੇ ਨੇ। ਪੰਜਾਬ ਪੁਲਿਸ ਡਿਪਲੋਇਡ ਡਰੋਨਸ ਟੂ ਟ੍ਰੇਸ ਅੰਮ੍ਰਿਤਪਾਲ ਸਿੰਘ, ਅਲਰਟ ਹਿਮਾਚਲ ਪ੍ਰਦੇਸ਼ ਡੇ ਆਫਟਰ ਹੀ ਰਿਲੀਜ਼ਸ ਵੀਡੀਓ। ਕੱਲ ਦੀ ਵੀਡੀਓ ਤੋਂ ਬਾਅਦ ਡਰੋਨ ਲੱਭ ਰਹੇ ਨੇ। ਹੁਣ ਅੱਜ ਪਹਿਲਾਂ ਇੱਕ ਸਮਾਲ ਆਡੀਓ ਵੀਡੀਓ ਉਹਨਾਂ ਦੀ ਆਡੀਓ ਆਈ ਮੈਸੇਜ, ਫਿਰ ਇੱਕ ਡਿਟੇਲ ਵੀਡੀਓ ਆਇਆ ਜਿਹੜੇ ਕੱਲ ਦੀ ਵੀਡੀਓ ਦੇ ਉੱਤੇ ਜਦੋਂ ਅਸੀਂ ਟਿੱਪਣੀ ਕੀਤੀ, ਹਾਲਾਂਕਿ ਸਾਡੇ ਬਹੁਤ ਸਾਰੇ ਵਿਊਅਰਸ ਨੇ ਵਾਚ ਵੀ ਕੀਤਾ, ਸਾਨੂੰ ਲਿਖਿਆ ਵੀ, ਫਿਰ ਵੀ ਕੁਝ ਦੇ ਸਵਾਲ ਸੀ ਕਿ ਜੀ ਇਹ ਆਰਟੀਫੀਸ਼ੀਅਲ ਇੰਟੈਲੀਜੈਂਸ ਰਾਹੀਂ ਆਵਾਜ਼ ਹੋ ਗਈ ਜਾਂ ਕਿਸੇ ਨੇ ਕਿਹਾ ਜੀ ਬਿਲਕੁਲ ਅੱਖਾਂ ਚੁੱਦੀਆਂ ਸੀ। ਦੂਸਰਾ ਅਸੀਂ ਕਿਹਾ ਵੀ ਵੀਕ ਔਰ ਦੂਸਰਾ ਅੱਜ ਦੀ ਜਿਹੜੀ ਉਹਨਾਂ ਦੀ ਵੀਡੀਓ ਹੈ ਉਹਦੇ 'ਚ ਉਹਨਾਂ ਨੇ ਉਹ ਸਾਰੇ ਹੀ ਨੁਕਤੇ ਵੀ ਕਲੀਅਰ ਕੀਤੇ ਔਰ ਫਿਰ ਸ਼ੇਰ ਭਵਕਾਰ ਮਾਰੀ ਹੈ ਜਿਹੜਾ ਕਿ ਬਣਦਾ। ਮੈਂ ਸਮਝਦਾ ਕਿ ਭਾਈ ਜਿਹੜਾ ਸਿੱਖ ਕਰੈਕਟਰ ਹੈ, ਜਦੋਂ ਤੁਸੀਂ ਡਿਫਾਈਂਸ 'ਚ ਹੁੰਦੇ ਹੋ, ਰਿਬੈਲੀਅਸ ਤੁਸੀਂ ਆਵਾਜ਼ ਚੁੱਕਦੇ ਹੋ ਤੇ ਫਿਰ ਤੁਹਾਡਾ ਜਿਹੜਾ ਉਹ ਪਾਰਟ ਹੈ ਉਹ ਨਾਲ ਦੀ ਨਾਲ ਗੂੰਜਦਾ ਹੈ। ਔਰ ਇਹ ਸਾਰੇ ਦੇ ਚੱਲਦੇ ਆ ਉਹਨਾਂ ਦੇ ਇਸ ਮੈਸੇਜ ਨੇ, ਵੀਡੀਓ ਮੈਸੇਜ ਨੇ ਅੱਜ ਜਿਹੜੇ ਕੱਲ ਵਾਲੇ ਸ਼ੰਕੇ ਸੀ ਬਹੁਤਿਆਂ ਦੇ ਉਹ ਵੀ ਦੂਰ ਕੀਤੇ ਔਰ ਉਸ ਦੇ ਨਾਲ ਨਾਲ ਕੌਮ ਦੇ ਲਈ ਉਹਨਾਂ ਨੇ ਜੋ ਮੈਸੇਜ ਜਾਂ ਚੜ੍ਹਦੀ ਕਲਾ ਦਾ ਦਿੱਤਾ ਹੀ ਦਿੱਤਾ। ਪਰ ਜਥੇਦਾਰ ਅਕਾਲ ਤਖਤ ਐਕਟਿੰਗ ਯਾਨੀ ਹਰਪ੍ਰੀਤ ਸਿੰਘ, ਉਹਨਾਂ ਨੂੰ ਵੀ ਅੰਗਰੇਜ਼ੀ ਦਾ ਲਫ਼ਜ਼ ਤਾਂ ਇਸ ਦਾ ਇਹੀ ਹੈ ਕਿ ਟੂ ਪੁੱਟ ਔਨ ਦਾ ਸਪੌਟ। ਉਹ ਅਸੀਂ ਜ਼ਿਕਰ ਵੀ ਕਰਾਂਗੇ ਕਿ ਭਾਈ ਉਹਨੂੰ ਲੈ ਕੇ ਅਜੇ ਕਈਆਂ ਨੂੰ ਆਪਣੀ ਕੁਰਸੀ ਹਿਲਦੀ ਨਜ਼ਰ ਆਈ ਕਿ ਜੀ ਇਹ ਸਰਬੱਤ ਖਾਲਸਾ ਗਿਆਨੀ ਹਰਪ੍ਰੀਤ ਸਿੰਘ ਕਰਾਏਗਾ, ਇਹ ਤਾਂ ਬਾਦਲਾਂ ਨੂੰ ਮਜ਼ਬੂਤੀ ਮਿਲੇਗੀ, ਇਹ ਤਾਂ ਪਲੜਨਾ ਬਾਦਲਾਂ ਨੇ ਇਹ ਕੀਤਾ। ਉਹਨਾਂ ਨੇ ਜਿਹੜੇ ਆਪ ਕੁਛ ਨਹੀਂ ਕਰਦੇ ਨੇ, ਉਹਨਾਂ ਨੂੰ ਜਦੋਂ ਕੁਛ ਨਜ਼ਰ ਆ ਰਿਹਾ ਹੁੰਦਾ ਕਿ ਕੀ ਹੈ, ਉਹ ਇੱਕੋ ਹੀ ਉਹਨਾਂ ਦਾ ਨੈਰੇਟਿਵ ਬਣਨਾ ਸ਼ੁਰੂ ਹੋ ਜਾਂਦਾ ਹੈ। ਪਰ ਜਿਹੜੇ ਖਾਸ ਤੌਰ ਤੇ ਇਸ ਵੀਡੀਓ ਮੈਸੇਜ 'ਚ ਬਹੁਤਿਆਂ ਨੇ ਤਾਂ ਸੁਣ ਲਈ ਹੋਏਗੀ ਕਿਉਂਕਿ ਅੱਜ ਕੱਲ ਸਾਡੇ ਤੋਂ ਵੀ ਅੱਗੇ ਅੱਗੇ ਤੁਰਦੇ ਨੇ ਸਾਡੇ ਵਿਊਅਰ, ਲੇਕਿਨ ਮੈਂ ਕੁਛ ਉਹਨਾਂ ਦੇ ਕੀ ਨੁਕਤੇ ਜਿਹੜੇ ਉਹਨਾਂ ਨੇ ਕਹੇ ਔਰ ਜਿਹੜੇ ਸਾਡੇ ਵੀਰ ਭੈਣਾਂ ਨੇ ਵੀਡੀਓ ਉਹਨਾਂ ਦੇ ਨਹੀਂ ਦੇਖੀ ਹੈ ਉਹਨਾਂ ਦੀ ਗਿਆਤ ਲਈ ਦੱਸਣਾ ਚਾਹੁੰਦਾ। ਉਹਨਾਂ ਨੇ ਇੱਥੋਂ ਹੀ ਸ਼ੁਰੂ ਕੀਤਾ ਔਰ ਫਤਿਹ ਬੁਲਾ ਕੇ ਉਹਨਾਂ ਨੇ ਕਿਹਾ, ਮੇਰੀ ਸੰਗਤ ਨੂੰ ਅਪੀਲ ਹੈ ਕਿ ਜੇ ਅੱਜ ਮੈਨੂੰ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਘੇਰੇ ਤੋਂ ਬਾਹਰ ਰੱਖਿਆ ਹੈ ਤਾਂ ਉਸ ਦਾ ਅਰਥ ਇਹ ਹੈ ਕਿ ਮੈਂ ਆਪਣੇ ਸਾਥੀਆਂ ਲਈ, ਕੌਮ ਦੇ ਨੌਜਵਾਨਾਂ ਲਈ ਕੁਝ ਕਰ ਸਕਾਂ ਤੇ ਛੇਤੀ ਹੀ ਸੰਸਾਰ ਸਾਹਮਣੇ ਵੀ ਪ੍ਰਗਟ ਹੋਵਾਂਗੇ ਤੇ ਸੰਗਤਾਂ ਵਿੱਚ ਵਿਚਰਾਂਗੇ। ਸੋ ਇਹ ਵੀ ਉਹਨਾਂ ਨੇ ਕਲੀਅਰ ਕਰ ਦਿੱਤਾ ਕਿ ਭਾਈ ਅਸੀਂ ਸਤਿਗੁਰੂ ਦੀ ਰਹਿਮਤ ਦੇ ਨਾਲ ਘੇਰੇ ਤੋਂ ਬਾਹਰ ਹੈ। ਸੋ ਜਿਨ੍ਹਾਂ ਨੂੰ ਸੀ ਜੀ ਪੁਲਿਸ ਪ੍ਰੈਜ਼ੈਂਸ, ਕੈਮਰੇ ਵੱਲ ਧਿਆਨ ਨਹੀਂ ਦਿੱਤਾ, ਉਹਨਾਂ ਨੇ ਕਿਹਾ ਜੀ ਮੈਂ ਵੈਸੇ ਹਾਂ, ਉਹਨਾਂ ਨੇ ਕਿਹਾ ਜਦੋਂ ਮੈਂ ਸਰਕਾਰ ਨਾਲ ਗੱਲ ਕਰਦਾ ਉਦੋਂ
ਅੱਖਾਂ 'ਚ ਅੱਖਾਂ ਪਾ ਕੇ ਕਰਦਾ, ਪਰ ਮੈਂ ਕਿਉਂਕਿ ਸੰਗਤ ਨੂੰ ਐਡਰੈਸ ਕਰ ਰਿਹਾ ਸੀ ਇਸ ਲਈ ਮੇਰੀਆਂ ਅੱਖਾਂ ਨੀਵੀਆਂ ਸੀ। ਔਰ ਜਥੇਦਾਰ ਉਹਨਾਂ ਨੇ ਫਿਰ ਅੱਗੋਂ ਕਿਹਾ, ਜਥੇਦਾਰ ਸਾਹਿਬ ਨੇ ਕਿਹਾ ਕਿ ਅਸੀਂ ਛੋਟੀਆਂ ਵਹੀਰਾਂ ਕੱਢਾਂਗੇ, ਕਿਉਂਕਿ ਜਿਹੜਾ ਇਕੱਠ ਧਾਰਮਿਕ ਜਥੇਬੰਦੀਆਂ ਦਾ ਹੋਇਆ ਉਹਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਜੀ ਕਿ ਅਸੀਂ ਕਰਾਂਗੇ। ਜਥੇਦਾਰ ਸਾਹਿਬ ਜੀ, ਜੇ ਵਹੀਰ ਕੱਢਣੀ ਹੈ ਤਾਂ ਮੇਰੀ ਇੱਕ ਬੇਨਤੀ ਹੈ ਕਿ ਇਹ ਤੁਹਾਡੀ ਵੀ ਪ੍ਰੀਖਿਆ ਹੈ ਤੇ ਸਾਡੀ ਪ੍ਰੀਖਿਆ ਵਿੱਚੋਂ ਵੀ ਅਸੀਂ ਲੰਘ ਰਹੇ ਹਾਂ, ਪਰ ਤੁਹਾਡੀ ਇਹ ਪ੍ਰੀਖਿਆ ਹੈ ਕਿ ਤੁਸੀਂ ਜਥੇਦਾਰ ਦੇ ਅਹੁਦੇ ਤੇ ਹੋ। ਜਥੇਦਾਰ ਦੇ ਅਹੁਦੇ ਤੇ ਹੁੰਦਿਆਂ ਤੁਹਾਡੀ ਇਹ ਪ੍ਰੀਖਿਆ ਹੈ ਕਿ ਤੁਸੀਂ ਅੱਜ ਕੌਮ ਦੇ ਹੱਕ ਲਈ ਕਿੰਨਾ ਡਟ ਕੇ ਖੜ ਸਕਦੇ ਹੋ। ਜੇ ਤੁਸੀਂ ਵਹੀਰ ਕੱਢਣੀ ਹੈ ਤਾਂ ਤੁਹਾਨੂੰ ਇਹ ਵਹੀਰ ਇਸ ਤਰ੍ਹਾਂ ਕੱਢਣੀ ਚਾਹੀਦੀ ਹੈ ਕਿ ਅਕਾਲ ਤਖਤ ਸਾਹਿਬ ਤੋਂ ਸ਼ੁਰੂ ਹੋ ਕੇ ਕੁਝ ਦਿਨਾਂ ਵਿੱਚ ਦਮਦਮਾ ਸਾਹਿਬ ਪਹੁੰਚੇ, ਵਿਸਾਖੀ ਦੇ ਮੌਕੇ ਤੇ ਉੱਥੇ ਸਰਬੱਤ ਖਾਲਸਾ ਹੋਏ। ਪ੍ਰੋਗਰਾਮ ਦੇ ਦਿੱਤਾ ਨਾਲ ਦੀ ਨਾਲ ਉਹਨਾਂ ਨੇ ਉਹ ਇਲਾਕੇ ਦੇ ਨੂੰ ਕਿਹਾ ਕਿ ਪਿੰਡਾਂ ਵਾਲੇ ਮਤੇ ਕਰਕੇ ਭੇਜਣ। ਹੁਣ ਇਹ ਉਸ ਛੱਡੇ ਮਿਸ਼ਨ ਨੂੰ ਅੱਗੇ ਤੋਰਨ ਦੀ ਗੱਲ ਵੀ ਹੈ। ਉਹਨਾਂ ਨੇ ਜਦੋਂ ਕਿ ਪੁਲਿਸ ਨੇ ਛਾਪਾਮਾਰੀ ਕੀਤੀ 1,80,000 ਪੰਜਾਬ ਦੀ ਔਰ ਸੈਂਟਰਲ ਏਜੰਸੀਆਂ ਨੇ, ਸੋ ਮੁਕਤਸਰ ਸਾਹਿਬ ਤੋਂ ਵਹੀਰ ਜਿਹੜੀ ਆ ਦਮਦਮਾ ਸਾਹਿਬ ਜਾਣੀ ਸੀ ਔਰ ਉਹਨਾਂ ਨੇ ਇਹੀ ਕਿ ਭਾਈ ਤੁਸੀਂ ਵਹੀਰ ਕੱਢੋ, ਲੇਕਿਨ ਜਿਹੜਾ ਖਾਲਸਾ ਸਾਜਨਾ ਦਿਵਸ ਦੇ ਮੌਕੇ ਦਮਦਮਾ ਸਾਹਿਬ ਆ ਕੇ ਕੌਮ ਨੂੰ ਦਰਪੇਸ਼ ਮਸਲਿਆਂ ਦੇ ਉੱਤੇ ਕੀ ਕਰਨਾ ਹੈ, ਸਰਬੱਤ ਖਾਲਸਾ ਕਰੋ। ਇਹ ਛੱਡ ਦਈਏ ਕਿ ਮੈਂ ਭਗੌੜਾ ਹੋ ਜਾਵਾਂਗਾ, ਇਹ ਉਹਨਾਂ ਨੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਕਿਹਾ ਜੀ ਉਹ ਭਗੌੜਾ ਹੈ। ਇਹ ਵੀ ਡਿਬੇਟ ਹੈ ਜੀ, ਅੰਮ੍ਰਿਤਪਾਲ ਸਿੰਘ ਫਰਾਰ ਕੇ ਭਗੌੜਾ, ਫਿਰ ਉਹ ਜੀ ਟੈਕਨੀਕਲੀ ਜਿਹੜਾ ਉਹ ਫਰਾਰ ਹੈ, ਅਜੇ ਕਿਸੇ ਅਦਾਲਤ ਨੇ ਭਗੌੜਾ, ਇਹ ਇੱਕ ਤਬਕਾ ਇਸ ਡਿਬੇਟ 'ਚ ਲੱਗਾ ਹੈ। ਇਹ ਛੱਡ ਦਈਏ ਕਿ ਮੈਂ ਭਗੌੜਾ ਹੋ ਜਾਵਾਂਗਾ। ਸੱਚੇ ਪਾਤਸ਼ਾਹ ਨੇ ਇੰਨੀ ਬਰਕਤ, ਇੰਨੀ ਕਿਰਪਾ ਤੇ ਇੰਨੀ ਰਹਿਮਤ ਮੇਰੇ ਤੇ ਕੀਤੀ ਹੈ ਕਿ ਮੈਂ ਸੁਪਨੇ ਵਿੱਚ ਵੀ ਭਗੌੜਾ ਹੋਣਾ ਨਹੀਂ ਸੋਚ ਸਕਦਾ। ਹਕੂਮਤ ਨੂੰ ਸੰਬੋਧਨ ਕਰ ਦਿੰਦਾ ਹੈ ਕਿ ਮੈਂ ਹਕੂਮਤ ਤੋਂ ਨਾ ਕੱਲ ਡਰਦਾ ਸੀ ਨਾ ਅੱਜ ਡਰਦਾ। ਹਕੂਮਤ ਨੇ ਜੋ ਕਰਨਾ ਕਰ ਲਵੇ। ਹਾਂ, ਇਹ ਗੱਲ ਹੈ ਕਿ ਮੈਂ ਗ੍ਰਿਫਤਾਰੀ ਤੋਂ ਨਹੀਂ ਡਰਦਾ ਤੇ ਗ੍ਰਿਫਤਾਰੀ ਲਈ ਮੈਂ ਕੋਈ ਸ਼ਰਤਾਂ ਨਹੀਂ ਰੱਖੀਆਂ, ਕਿਉਂਕਿ ਪਹਿਲਾਂ ਸੀ ਜੀ ਉਹ ਸਰੈਂਡਰ ਦਾ ਕਹਿ ਰਿਹਾ, ਮੈਨੂੰ ਟਾਰਚਰ ਨਾ ਕਰਨਾ, ਮੈਨੂੰ ਪੰਜਾਬ ਤੋਂ ਉਹਨੇ ਕਿਹਾ ਜੀ ਮੈਂ ਬਿਲਕੁਲ ਨਹੀਂ ਡਰਦਾ ਔਰ ਨਾ ਹੀ ਮੈਂ ਕੋਈ ਸ਼ਰਤਾਂ ਰੱਖੀਆਂ ਨੇ। ਮੇਰੀ ਓਟ ਉਸ ਸਤਿਗੁਰੂ ਦੇ ਹੱਥ ਹੈ। ਮੇਰੀ ਓਟ ਨਾ ਤਾਂ ਦੁਨਿਆਵੀ ਅਦਾਲਤਾਂ ਤੇ ਹੈ ਨਾ ਹੀ ਕਿਸੇ ਹੋਰ ਗੱਲ ਤੇ ਹੈ। ਮੇਰੀ ਓਟ ਉਸ ਸੱਚੇ ਪਾਤਸ਼ਾਹ ਦੀ ਕਚਹਿਰੀ ਤੇ ਹੈ, ਉਸ ਨੇ ਹੀ ਮੇਰੇ ਨਾਲ ਹਿਸਾਬ ਕਰਨਾ। ਸੋ ਮੈਂ ਸਮਝਦਾ ਵੀ ਇਹ ਜਿਹੜੀ ਖਾਲਸਾਈ ਸਪਿਰਿਟ ਹੈ, ਦੇਖੋ ਅਸੀਂ ਸਾਰੇ ਗੁਨਾਹਗਾਰ ਹਾਂ, ਆਪਣੇ ਵੱਲ ਝਾਤੀ ਮਾਰੀਏ। 29-30 ਸਾਲ ਦੀ ਉਮਰ 'ਚ ਇਸ ਪੱਧਰ ਦੀ ਸੋਚ, ਦ੍ਰਿੜਤਾ, ਜੇ ਕਾਮਯਾਬੀ ਦੀ ਗੱਲ, ਅੱਜ ਹੀ ਡਾਲਸ ਟੈਕਸਾਸ ਸਾਡੇ ਵੀਰ ਗੁਰਮੇਲ ਸਿੰਘ, ਭਾਈ ਸੰਤੋਖ ਸਿੰਘ, ਭਾਈ ਧਿਆਨ ਸਿੰਘ ਹਿਊਸਟਨ ਤੋਂ ਬੈਠੇ ਸੀ ਅਸੀਂ ਸਟੂਡੀਓ ਤੋਂ, ਪਹਿਲਾਂ ਉਹਨਾਂ ਦੀ ਕਾਲ ਆਈ ਤੇ ਉਹ ਜਿਵੇਂ ਚਰਚਾ ਹੁੰਦੀ ਹੈ ਜੀ ਸਰਬੱਤ ਖਾਲਸਾ ਜੇ ਹੋਏਗਾ, ਫਿਰ ਗਿਆਨੀ ਹਰਪ੍ਰੀਤ ਸਿੰਘ ਇਹ ਹੈ ਉਹ ਹੈ। ਮੈਂ ਕਿਹਾ ਇਹ ਮੌਕਾ ਹੈ, ਇਹ ਦੇਖੋ ਗੁਰੂ ਦੀ ਕਲਾ ਬਾਕੀਆਂ ਨੂੰ ਜਿਹੜੇ ਗੱਲ ਕਰ ਰਹੇ ਨੇ। ਮੈਂ ਪਾਕਿਸਤਾਨੀ ਮੀਡੀਆ 'ਚ ਵੀ ਅੱਜ ਦੇਖ ਰਿਹਾ ਸੀ, ਉਹ ਵੀ ਕਹਿ ਰਹੇ ਨੇ ਇਹ सरदार कमाल के लोग हैं, 1 लाख फौज पुलिस और लगी हुई है, उनसे निकल गया और फिर भी दहाड़ रहा है। ਹੁਣ ਤੁਸੀਂ ਉਹਨਾਂ ਦੀਆਂ ਅੱਖਾਂ ਤੋਂ ਹੀ ਦੇਖ ਲਓ ਵੀ ਤੁਸੀਂ ਹੁਣ ਹਰ ਚੀਜ਼ ਨੂੰ ਅਸੀਂ ਉਹੀ ਕੁਝ ਕਰਨਾ ਹੈ ਜਿਵੇਂ ਜੀ ਦੀਪ ਸਿੱਧੂ 26 ਜਨਵਰੀ ਤੋਂ ਬਾਅਦ ਜੋ ਅਸੀਂ ਹਾਲ ਕੀਤਾ ਹੈ ਔਰ ਸਾਰੇ ਕਹੇ ਜੀ ਇਹ ਕੀ ਹੋ ਗਿਆ, ਉਹ ਕੀ ਹੋ ਗਿਆ ਹੈ ਨਾ, ਲੇਕਿਨ ਉਹਨੇ ਇਤਿਹਾਸਕ ਕੰਮ ਕਰਕੇ ਦਿਖਾ ਦਿੱਤਾ। ਸੋ ਇਹ ਮੌਕਾ, ਬਾਕੀ ਜਿਹੜਾ ਮੀਨ ਮੇਖ ਮਾਰਨੀ ਹੈ ਉਹ ਬਾਅਦ ਚ ਮਾਰ ਲਿਓ, ਇਸ ਵੇਲੇ ਗੁਰੂ ਦਾ ਵੀ ਸ਼ੁਕਰਾਨਾ ਹੈ ਔਰ ਇਹ ਸਾਰਿਆਂ ਨੂੰ ਇਹ ਦੇਖੋ ਕਿ ਭਾਈ ਇੰਡੀਅਨ ਸਟੇਟ ਔਰ ਉਹਨਾਂ ਦੇ ਦੁਮ ਛੱਲੇ, ਉਹਨਾਂ ਦੇ ਟੌਂਟ ਪਟੌਂਟ, ਉਹਨਾਂ ਦੇ ਨੈਰੇਟਿਵ ਵਾਲੇ, ਉਹਨਾਂ ਨੂੰ ਕਿਵੇਂ ਦੰਦਲ ਪਈ ਹੋਈ ਹੈ। ਜੀ ਡਾਕਟਰ ਸਾਹਿਬ, ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-0137 ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।
ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 2448। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਵੱਲੋਂ ਤਾਜ਼ਾ ਵੀਡੀਓ ਵਿੱਚ ਅਕਾਲ ਤਖਤ ਸਾਹਿਬ ਦੇ ਐਕਟਿੰਗ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਖਾਲਸਾ ਸਾਜਨਾ ਦਿਵਸ ਯਾਨੀ ਕਿ ਵਿਸਾਖੀ ਮੌਕੇ ਦਮਦਮਾ ਸਾਹਿਬ ਵਿਖੇ ਸਰਬੱਤ ਖਾਲਸਾ ਸੱਦਣ। ਸੋ ਉਹਨਾਂ ਨਾਲ ਹੀ ਕਿਹਾ ਹੈ ਕਿ ਜਥੇਦਾਰ ਜੀ, ਤੁਹਾਡੇ ਲਈ ਇਹ ਪ੍ਰੀਖਿਆ ਦਾ ਸਮਾਂ ਹੈ ਕਿ ਤੁਸੀਂ ਅੱਜ ਕੌਮ ਦੇ ਹੱਕ ਲਈ ਕਿੰਨਾ ਕੁ ਡਟ ਕੇ ਖੜ ਸਕਦੇ ਹੋ। ਸੋ ਕੁਝ ਸੱਜਣਾ ਵੱਲੋਂ ਇਸ ਮੁੱਦੇ ਤੇ ਖਾਮਖਾਂ ਦੀ ਜਿਹੜੀ ਹੈ ਬਹਿਸਬਾਜ਼ੀ ਵੀ ਉਹ ਕੀਤੀ ਜਾ ਰਹੀ ਹੈ। ਸੋ ਅਸਲ ਵਿੱਚ ਇਸ ਬੇਨਤੀ ਨਾਲ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਐਕਟਿੰਗ ਜਥੇਦਾਰ ਨੂੰ ਵੰਗਾਰ ਪਾਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਉਹਨਾਂ ਸਾਰੇ ਵਿਊਅਰਸ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਹੜੇ ਕਿ ਵੱਡੀ ਗਿਣਤੀ 'ਚ ਪਿਛਲੇ ਇਹਨਾਂ ਦਿਨਾਂ ਤੋਂ ਸਾਡੇ ਨਾਲ ਜੁੜੇ ਨੇ। ਉਹਨਾਂ 'ਚੋਂ ਕੁਝ ਨਵੇਂ ਵਿਊਅਰ ਨੇ। ਬੇਸ਼ੱਕ TV 84 ਪਿਛਲੇ ਲਗਭਗ 10 ਸਾਲ ਤੋਂ ਦਸੰਬਰ 2012 ਤੋਂ ਜਿਹੜਾ ਹੈ ਉਹ ਸਿੱਖ ਕੌਮ ਦੀ ਸੇਵਾ ਦੇ ਵਿੱਚ ਲੱਗਾ ਹੋਇਆ ਹੈ। ਔਰ ਜਿਹੜੇ ਸਾਡੇ ਨਵੇਂ ਵਿਊਅਰ ਜੁੜਦੇ ਨੇ ਉਹਨਾਂ ਦੇ ਕੁਝ ਸਵਾਲ ਵੀ ਹੁੰਦੇ ਨੇ। ਅਸੀਂ ਕੁਝ ਨੂੰ ਜਿਹੜਾ ਰਾਈਟ ਵੇ ਵੀ ਆਨਸਰ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਕੁਝ ਜਿਹਨਾਂ ਦਾ ਵੱਡਾ ਪਰਸਪੈਕਟਿਵ ਹੁੰਦਾ ਹੈ, ਉਹ ਮੈਨੂੰ ਹੁੰਦਾ ਹੈ ਕਿ ਵੀ ਜਦੋਂ ਕੋਈ ਕੰਸਰਨ ਟੌਪਿਕ ਆਏਗਾ ਤੇ ਉਸ ਨੂੰ ਜਿਹੜਾ ਅਸੀਂ ਸ਼ਾਮਲ ਕਰਾਂਗੇ। ਜਿਵੇਂ ਕੱਲ ਸਾਡੇ ਵਿਊਅਰ ਫੇਸਬੁੱਕ ਤੇ ਦਲਜੀਤ ਧਾਰੀਵਾਲ, ਉਹਨਾਂ ਨੇ ਪੁੱਛਿਆ ਸੀ, ਕੈਨ ਯੂ ਐਕਸਪਲੇਨ ਵਾਟ ਇਜ਼ ਸਰਬੱਤ ਖਾਲਸਾ? ਆਈ ਜਸਟ ਸਟਾਰਟ ਫੋਲੋਇੰਗ ਸਿੱਖ ਹਿਸਟਰੀ, ਕਿ ਮੈਂ ਸਿੱਖ ਇਤਿਹਾਸ ਨੂੰ ਜਿਹੜਾ ਸਮਝਣਾ ਸ਼ੁਰੂ ਕੀਤਾ ਹੈ ਔਰ ਸਰਬੱਤ ਖਾਲਸਾ ਕੀ ਹੈ। ਔਰ ਹੁਣ ਕਿਉਂਕਿ ਜੇ ਇਹਨਾਂ 2 ਦਿਨਾਂ 'ਚ ਗੂਗਲ ਸਰਚ ਵਾਲਿਆਂ ਤੋਂ ਡਾਟਾ ਦੇਖਿਆ ਜਾਏ ਤਾਂ ਮੈਕਸਿਮਮ ਗੂਗਲ ਸਰਚ ਇਸ ਤਰ੍ਹਾਂ ਹੀ ਹੋਈ ਹੋਏਗੀ ਕਿ ਸਰਬੱਤ ਖਾਲਸਾ ਕੀ ਹੈ। ਕਿਉਂਕਿ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਆਪਣੇ ਪਹਿਲੇ ਮੈਸੇਜ 'ਚ ਵੀ ਇਹ ਕਿਹਾ ਸੀ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਕਿ ਭਾਈ ਕੌਮ ਦੇ ਸਾਹਮਣੇ ਜਿਹੜੀ ਇਹ ਦਰਪੇਸ਼ ਹਾਲਤ ਹੈ ਉਹਨੂੰ ਮੁੱਖ ਰੱਖਦੇ ਆ, ਜੋ ਸਾਡੇ ਮੁਸ਼ਕਲਾਤ ਨੇ, ਸਰਬੱਤ ਖਾਲਸਾ ਸੱਦਿਆ ਜਾਏ। ਤੇ ਅੱਜ ਜਿਹੜੀ ਉਹਨਾਂ ਦੀ ਬੜੀ ਕਲੀਅਰ ਵੀਡੀਓ ਔਰ ਐਲੈਬੋਰੇਟਿਵ ਹੈ, ਉਹਦੇ 'ਚ ਉਹਨਾਂ ਨੂੰ ਵੰਗਾਰ ਪਾਈ ਹੈ ਔਰ ਉਹਨਾਂ ਨੇ ਕਿਹਾ ਕਿ ਭਾਈ ਇਹ ਤੁਹਾਡੀ ਵੀ ਪ੍ਰੀਖਿਆ ਦੀ ਘੜੀ ਹੈ। ਔਰ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਪੁੱਟ ਔਨ ਦਾ ਸਪੌਟ, ਉਹਦੇ 'ਚ ਕਿਉਂਕਿ ਜਿਹੜੇ ਸਾਡੇ ਕੁਝ ਵੀਰ ਕੁਝ ਤਾਂ ਇਨਸਿਕਿਉਰ ਹੁੰਦੇ ਨੇ ਧਿਰਾਂ ਸਾਡੀਆਂ, ਕੁਝ ਜਿਹੜੀਆਂ ਨੇ ਉਹਨਾਂ ਨੂੰ ਉਹ ਹਰ ਚੀਜ਼ 'ਚੋਂ ਉਹਨਾਂ ਨੇ ਮੀਨ ਮੇਕ ਕੱਢਣੀ ਹੁੰਦੀ ਹੈ। ਉਹਨਾਂ ਨੂੰ ਇਹ ਲੱਗਦਾ ਅੱਛਾ ਜੇ ਗਿਆਨੀ ਹਰਪ੍ਰੀਤ ਸਿੰਘ ਨੇ ਜਿਹੜਾ ਉਹ ਸਰਬੱਤ ਖਾਲਸਾ ਸੱਦ ਲਿਆ, ਇਹ ਤਾਂ ਬਾਦਲਾਂ ਦੀ ਚੜ੍ਹਤ ਕਰਾਉਣ ਦੀ ਗੱਲ ਹੈ। ਕੁਝ ਨੂੰ ਹੁਣ ਸਿਧਾਂਤ ਵੀ ਯਾਦ ਆ ਰਿਹਾ ਕਿ ਜੀ ਦੇਖੋ 2015 ਦੇ ਸਰਬੱਤ ਖਾਲਸਾ 'ਚ ਤਾਂ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਜਥੇਦਾਰ ਬਣਾਇਆ ਸੀ। ਅਸਲੀ ਜਥੇਦਾਰ ਤਾਂ ਉਹ ਨੇ। ਜਿਹੜੇ ਇਹ ਕਹਿਣ ਵਾਲੇ ਨੇ ਉਹ ਦੱਸਣਗੇ ਵੀ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਜਥੇਦਾਰੀ ਨੂੰ ਕਿੰਨਾ ਕੁ ਉਹਨਾਂ ਨੇ ਕਬੂਲਿਆ, ਕਿੰਨੇ ਕੁ ਜਾ ਕੇ ਉਹਨਾਂ ਤੋਂ ਡਾਇਰੈਕਸ਼ਨਾਂ ਲੈਂਦੇ ਨੇ। ਔਰ ਜਿਹੜੇ ਫਿਰ ਉਸ ਚੋਂ ਐਕਟਿੰਗ ਕੱਢੇ ਗਏ, ਜਿਹੜੇ ਤਖਤ ਮੁਖੀ ਉਹ ਬਲਜੀਤ ਸਿੰਘ ਦਾਦੂਵਾਲ ਹੋਏ, ਅਜਨਾਲਾ ਹੋਏ ਅਮਰੀਕ ਸਿੰਘ, ਜਾਂ ਧਿਆਨ ਸਿੰਘ ਮੰਡ ਹੋਣ, ਜਿਨ੍ਹਾਂ ਨੇ ਜਿਹੜਾ ਉਹ ਮੋਰਚਾ ਸ਼ੁਰੂ ਕੀਤਾ ਬਰਗਾੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ 10 ਮਹੀਨੇ, ਫਿਰ ਉਹ ਅਖੀਰਲੇ ਦਿਨ ਵੀ ਕਿਹਾ ਜੀ 35 ਲੱਖ ਕੇ ਕਿੰਨਾ ਸਾਡੇ ਕੋਲ ਬਚਿਆ, ਮੋਰਚਾ ਕਿਵੇਂ ਬੰਦ ਹੋਇਆ, ਕਿਹਨੇ ਬੰਦ ਕੀਤਾ, ਕਿਉਂ ਕੀਤਾ, ਉਹਨਾਂ ਪੈਸਿਆਂ ਦਾ ਕੀ ਬਣਿਆ। ਕਿਸੇ ਨੇ ਉਸ ਦੇ ਉੱਥੇ ਸਿੱਖ ਜ਼ਰੂਰ ਆਵਾਜ਼ ਵੱਜੀ, 7 ਲੱਖ ਆ ਗਏ, ਉੱਥੇ ਇਕੱਠੇ ਵੀ ਹੋਏ, ਲੇਕਿਨ ਦਾਦੂਵਾਲ ਦਾ ਹਾਲ ਦੇਖ ਲਓ, ਉਹ ਉਹਨਾਂ ਦੇ ਢੇ ਚੜ ਗਿਆ ਜਾ ਕੇ RSS ਦੇ ਹਰਿਆਣਾ ਕਮੇਟੀ, ਉਸ ਸ਼੍ਰੋਮਣੀ ਕਮੇਟੀ ਨੂੰ ਜਿਹੜੀ ਮੂਲ ਤੌਰ ਤੇ ਅੱਜ ਕਰਪਟ ਲੋਕ ਨੇ, ਬਾਦਲ ਨੇ, ਚੋਣਾਂ ਨਹੀਂ ਹੋਈਆਂ 12 ਸਾਲ, ਇਹ ਬਿਸਾਈਡ ਦਾ ਪੁਆਇੰਟ ਹੈ। ਪਰ ਉਸ ਇੰਸਟੀਟਿਊਸ਼ਨ ਦੇ ਬਰਾਬਰ ਲਿਆ ਕੇ ਮਨੋਹਰ ਲਾਲ ਖੱਟੜ ਦੀ ਐਡਹੌਕ ਕਮੇਟੀ ਲਿਆ ਕੇ ਖੜੀ ਕਰ ਦੇਣੀ। ਹੁਣ ਇਸ ਸਭ ਦੇ ਬਾਵਜੂਦ ਬਹੁਤਿਆਂ ਨੂੰ ਇਹ ਲੱਗਣ ਲੱਗ ਗਿਆ ਅੱਛਾ ਭਾਈ ਹਰਪ੍ਰੀਤ ਸਿੰਘ ਇਹ ਠੀਕ ਹੈ ਵੀ ਉਹ ਐਕਟਿੰਗ ਜਥੇਦਾਰ ਹੈ, ਉਹਨੇ ਬਹੁਤ ਸਾਰੀ ਉਹ ਐਕਟਿੰਗ ਵੀ ਕਰਨੀ ਹੈ, ਲੇਕਿਨ
ਇਸ ਵੇਲੇ ਜਦੋਂ ਹੁਣ ਆ 10 ਦਿਨ ਪਹਿਲਾਂ ਵਾਪਰਦਾ ਹੈ, ਕਿਹੜੀਆਂ ਜਥੇਬੰਦੀਆਂ ਨੇ ਜੀ ਪਲੇਟਫਾਰਮ ਪ੍ਰੋਵਾਈਡ ਕੀਤਾ ਹੈ ਕਿ ਤੁਸੀਂ ਉਹਨਾਂ ਦੇ ਘਰ ਕਿੰਨੇ ਗਏ ਨੇ, ਭਾਈ ਅੰਮ੍ਰਿਤਪਾਲ ਸਿੰਘ ਦੇ ਜਾਂ ਦੂਸਰਿਆਂ ਦੇ, ਕਿੰਨਿਆਂ ਨੇ ਕੋਈ ਮੀਟਿੰਗ ਸੱਦੀ, ਕੱਢ ਸੱਦਿਆ ਕਿ ਭਾਈ ਇਹਦੇ ਨਾਲ ਕਿਵੇਂ ਡੀਲ ਕਰਨਾ। ਫਿਰ ਵੀ ਉਸ ਇੰਸਟੀਚਿਊਟ ਲੋਕ ਜੇ ਆਏ ਹਜ਼ਾਰਾਂ, ਅਕਾਲ ਤਖਤ ਕਿਸੇ ਦੇ ਬਾਦਲਾਂ ਦੇ ਜਾਂ ਕਿਸੇ ਦੀ ਕੋਈ ਜਗੀਰ ਨਹੀਂ ਹੈ। ਹਾਂ, ਉਹਦੇ ਚ ਵੇਲੇ ਕਵੇਲੇ ਕਮਜ਼ੋਰ ਵੀ ਆਉਂਦੇ ਨੇ ਦੂਜੇ, ਪਰ ਸੰਗਤ ਦਾ ਦਬਾਅ ਜਿਹੜਾ ਹੈ ਉਹ ਕਿਤੇ ਦਾ ਕਿਤੇ ਲੈ ਜਾਂਦਾ ਹੈ। ਨਿਰੰਕਾਰੀਆਂ ਦੇ ਵੇਲੇ ਵੀ ਬਾਦਲਾਂ ਦੀ ਸਰਕਾਰ ਸੀ, ਉਹਨਾਂ ਨੂੰ ਪਰਮਿਸ਼ਨ ਦਿੱਤੀ ਸੀ ਅੰਮ੍ਰਿਤਸਰ ਕਰਨ ਦੀ, ਆਪਣਾ ਉਹ ਪਖੰਡ ਜਲੂਸ ਕੱਢਣ ਦੀ। ਉਹਨਾਂ ਨੇ 13 ਸਿੰਘ ਸ਼ਹੀਦ ਕੀਤੇ, ਪਰ ਉਸੇ ਅਕਾਲ ਤਖਤ ਤੇ ਬਾਦਲਾਂ ਦੀ ਸਾਰਾ ਕੰਟਰੋਲ ਹੁੰਦਿਆਂ ਹੀ ਜਿਹੜਾ ਜਥੇਦਾਰ ਸਾਧੂ ਸਿੰਘ ਭੌਰਾ ਸੀ, ਕਮਜ਼ੋਰ ਆਦਮੀ ਸੀ ਹਾਲਾਂਕਿ, ਲੇਕਿਨ ਨਿਰੰਕਾਰੀਆਂ ਦੇ ਖਿਲਾਫ ਹੁਕਮਨਾਮਾ ਜਾਰੀ ਹੋਣਾ ਮਸਟ ਬਣਿਆ ਔਰ ਉਸ ਦਾ ਹੀ ਨਤੀਜਾ ਸੀ ਕਿ ਮੁੜ ਕੇ ਜਿਹੜਾ ਨਰਕਧਾਰੀਆਂ ਦਾ ਸਫਾਇਆ ਹੋਣਾ ਵੀ ਸ਼ੁਰੂ ਹੋਇਆ। ਸੋ ਮੈਂ ਸਮਝਦਾ ਕਿ ਵੀ ਇਸ ਪਾਰਟ ਨੂੰ, ਇਸ ਤੋਂ ਪਹਿਲਾਂ ਕਿ ਮੈਂ ਇਸ ਦੇ ਉੱਤੇ ਆਪਣੀ ਟਿੱਪਣੀ ਦਿਆਂ, ਮੈਂ ਸਮਝਦਾ ਦੇਖੋ ਕੁਝ ਚੀਜ਼ਾਂ ਨੇ ਜੇ ਅਸੀਂ ਉਹਨਾਂ ਦਾ ਸਿਰਫ ਇੱਕੋ ਹੀ ਜਿਹੜਾ ਆਲਰੇਡੀ ਅਸੀਂ ਪਰਸੈਪਸ਼ਨ ਬਣਾਈ ਹੋਈ ਹੈ ਉਹਦੇ ਤੇ ਹੀ ਅਸੀਂ ਜਾਣਾ ਹੈ, ਫਿਰ ਤਾਂ ਕਿਸੇ ਲਈ ਕੋਈ ਸਪੇਸ ਨਹੀਂ ਹੈ। ਕਿਸੇ ਨੂੰ ਵੀ ਕਿਸੇ ਬਾਰੇ ਇੱਕ ਕੋਰਾ ਕਾਗਜ਼ ਦੇ ਦਿਓ ਤਾਂ ਉਹਨੂੰ ਕਹੋ ਜੀ ਫਲਾਣੇ ਬੰਦੇ ਬਾਰੇ ਲਿਖੋ। ਮੈਂ ਸਾਡੇ ਧਾਰਮਿਕ ਜਾਂ ਸਿਆਸੀ ਖੇਤਰ 'ਚ ਕੰਮ ਕਰਨ ਵਾਲੇ ਨੇ, ਉਹ ਸੰਪਰਦਾਵਾਂ ਵਾਲਿਆਂ ਨੂੰ ਦੇ ਦਿਓ, ਉਹ ਮਸ਼ੀਨਰੀਆਂ ਨੂੰ ਦੇ ਦਿਓ, ਉਹ ਦੂਜਿਆਂ ਨੂੰ ਦੇ ਦਿਓ, ਬਾਬਿਆਂ ਨੂੰ ਦੇ ਦਿਓ, ਸਿੰਘ ਸਭੀਆਂ ਨੂੰ ਦੇ ਦਿਓ, ਦੂਜੇ ਕਿਸੇ ਨੂੰ ਕਿਸੇ ਚੋਂ ਕੁਛ ਨਹੀਂ, ਉਹਦੇ 200 ਜਿਹੜਾ ਔਗਣ ਤੁਹਾਨੂੰ ਗਿਣਾ ਕੇ ਦਿਖਾ ਦੇਣਗੇ। ਤੇ ਜੇ ਉਹਨੂੰ ਕੋਈ ਕਹੇ ਜੀ ਹੁਣ ਜ਼ਰਾ ਆਪਣੇ ਵੀ ਲਿਖ ਦਿਓ, ਹਾਲਾਂਕਿ ਗੱਲ ਇਹ ਨਹੀਂ ਹੈ, ਸਿਆਸੀ ਪਿੜ ਦੇ ਵਿੱਚ ਤੁਸੀਂ ਨਜ਼ਰ ਤਾਂ ਰੱਖਦੇ ਹੋ ਕਿ ਕੌਣ ਕੀ ਕਰ ਰਿਹਾ, ਪਰ ਕੁਝ ਵਕਤ ਐਸੇ ਆਉਂਦੇ ਨੇ, ਹੁਣ ਜੋ ਸਿੱਖਾਂ ਦੇ ਨਾਲ ਪਿਛਲੇ 10 ਦਿਨ ਤੋਂ ਹੋ ਰਿਹਾ, ਤੁਹਾਨੂੰ ਭਾਰਤ ਦੇ ਵਿੱਚ ਕੋਈ ਡਾਈਸੈਂਟਿੰਗ ਆਵਾਜ਼ ਨਜ਼ਰ ਆਈ ਦੂਸਰੇ ਭਾਈਚਾਰੇ ਚੋਂ ਕਿ ਉਹਨਾਂ ਈਵਨ ਕਾਂਗਰਸ ਜਾਂ ਦੂਜੀ ਵੀ ਜਿਹੜਾ ਰਾਹੁਲ ਗਾਂਧੀ ਅਦਰਵਾਈਜ਼ ਉਹਨੂੰ ਲੱਗ ਰਿਹਾ ਵੀ ਡੈਮੋਕ੍ਰੇਸੀ ਚਲੀ ਗਈ, ਮਰਡਰ ਹੋ ਗਿਆ, ਬਾਹਰ ਵੀ ਆਇਆ, ਇੱਥੇ ਵੀ ਆਇਆ, ਕਿਸੇ ਨੇ ਇੱਕ ਲਫ਼ਜ਼ ਵੀ ਕਿਹਾ ਰਾਦਰ ਇੰਡੀਅਨ ਸਟੇਟ, ਦੂਜੇ ਤੀਜੇ ਟ੍ਰੇਟਰ ਨੇ। ਤੇ ਅਸੀਂ ਆਪਣਿਆਂ ਨੂੰ ਬਚਾਉਣ ਲਈ ਜਾਂ ਈਵਨ ਆਪਣਿਆਂ ਨੂੰ ਡਿਫੈਂਡ ਵੀ ਛੱਡ ਦਿਓ, ਘੱਟੋ ਘੱਟ ਹਰ ਗੱਲ ਦੇ ਉੱਤੇ ਜਿਹੜਾ ਉਹ ਕੜਛੇ ਵਾਲਾ ਨਿਸ਼ਾਨ ਨਾ ਲਾ ਦਿਓ, ਸਾਈਨ ਆਫ ਇੰਟਰੋਗੇਸ਼ਨ, ਕਿਤੇ ਨਾ ਕਿਤੇ ਚੁੱਪ ਵੀ ਕਰ ਜਾਓ ਜੇ ਤੁਹਾਨੂੰ ਲੱਗਦਾ ਹੈ ਕਿ ਭਾਈ ਇਹ ਨਹੀਂ ਹੈ। ਹੁਣ ਜਿਵੇਂ ਵੀਰ ਦਲਜੀਤ ਸਿੰਘ ਹੋਰਾਂ ਨੇ ਸਰਬੱਤ ਖਾਲਸਾ ਇੰਸਟੀਟਿਊਸ਼ਨ ਬਾਰੇ ਪੁੱਛਿਆ, ਔਰ ਮੈਂ ਕੁਦਰਤੀ ਦੇਖ ਰਿਹਾ ਸੀ ਕਿ ਵੀ ਜਦੋਂ ਅੱਜ ਟੁਡੇ ਇਨ ਹਿਸਟਰੀ ਸਿੱਖ ਹਿਸਟਰੀ ਦਾ ਸੀ ਤੇ ਅੱਜ ਦਾ ਉਹ ਦਿਨ ਹੈ ਕਿ 1747 ਦੇ ਵਿੱਚ ਵਿਸਾਖੀ ਵਾਲੇ ਦਿਨ ਜਿਹੜਾ, ਕਿਉਂਕਿ ਇਹ ਬਿਕਰਮੀ ਹਿੰਦੂ ਕੈਲੰਡਰ ਮੁਤਾਬਕ ਵਿਸਾਖੀ ਘੁੰਮਦੀ, ਬਹੁਤਿਆਂ ਨੂੰ ਲੱਗਦਾ ਜੀ ਵਿਸਾਖੀ 13 ਅਪ੍ਰੈਲ ਹੀ ਸੀ ਜੀ, ਇਹ ਨਾਨਕਸ਼ਾਹੀ ਕੈਲੰਡਰ ਵਾਲਿਆਂ ਨੇ 14 ਅਪ੍ਰੈਲ ਕਿਵੇਂ ਬਣਾ ਲਈ। ਇਹ ਜਿਹੜੀ ਹੈ 1747 ਦੇ ਵਿੱਚ ਵਿਸਾਖੀ ਜਿਹੜੀ ਹੈ ਉਹ ਇਸ ਜਿਹੜਾ ਅੱਜ 30 ਮਾਰਚ ਵਾਲੇ ਦਿਨ ਸੀ, ਕਿਉਂਕਿ 13 ਦਿਨ ਦਾ ਫਰਕ ਹੋ। ਇਵੇਂ ਹੀ ਹੁਣ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਪਿਛਲੇ ਦਿਨਾਂ ਜਿਹੜਾ ਉਹ 6-7 ਨਵੰਬਰ ਨੂੰ ਸੀ, ਇਸ ਵਾਰੇ ਜਿਹੜਾ ਹੁਣ ਇਹ ਵਰ ਹੈ ਇਹਦੇ 26 ਕੇ 27 ਨੂੰ ਹੈ ਜਾ ਕੇ। ਸੋ ਇਹ ਹਿੰਦੂ ਕੈਲੰਡਰ ਫਿਰ ਵੀ ਅਸੀਂ ਲਿਆ ਕੇ ਸਿਰ ਤੇ ਬਿਠਾ ਲਿਆ। ਹੁਣ ਇਹਦੇ ਚ ਕਿਉਂਕਿ ਸਰਬੱਤ ਖਾਲਸਾ ਦਾ ਕਿਵੇਂ ਸ਼ੁਰੂ ਹੋਇਆ, ਕੀ ਕਨਸੈਪਟ, ਉਹਦੀ ਮੈਂ ਬਰੀਫ ਗੱਲ ਕਰਾਂਗਾ। ਪਰ ਇਹ 1747 ਚ ਅੱਜ ਦੇ ਦਿਨ ਜਿਹੜਾ ਸਿੱਖਾਂ ਨੇ ਗੁਰਮਤਾ ਕੀਤਾ ਇਕੱਠੇ ਹੋ ਕੇ, ਕਿਉਂਕਿ ਸਰਬੱਤ ਖਾਲਸੇ ਦੇ ਜਿਹੜੇ ਫੈਸਲੇ ਨੇ ਉਹ ਗੁਰਮਤੇ ਦੇ ਰੂਪ ਦੇ ਵਿੱਚ ਹੁੰਦੇ ਸੀ, ਜਿਹਦੇ ਚ ਕਿ 5 ਪਿਆਰੇ, ਔਰ ਮੈਂ ਉਹਦਾ ਜ਼ਿਕਰ ਕਰਾਂਗਾ। ਔਰ ਉਹਨਾਂ ਨੇ ਇਹ ਪਹਿਲਾ ਕਿਲਾ ਜਿਹੜਾ ਸਿੱਖ ਮਿਸਲਾਂ ਦੇ ਅਜੇ ਐਸਟੈਬਲਿਸ਼ ਹੋਣ ਤੋਂ ਪਹਿਲਾਂ, ਜਿਹਦਾ ਨਾਂ ਜਿਹੜਾ ਉਹ ਰਾਮ ਰੌਣੀ ਰੱਖਿਆ ਗਿਆ ਸੀ, ਇਹ ਮੱਡ ਦਾ ਸੀ, ਮਿੱਟੀ ਦਾ, ਕਿ ਭਾਈ ਅੰਮ੍ਰਿਤਸਰ ਦੀ ਵਰਲਡ ਸਿਟੀ ਨੂੰ ਪ੍ਰੋਟੈਕਟ ਕਰਨ ਦੇ ਲਈ ਅਸੀਂ ਕਰਨਾ। ਔਰ ਕਿਉਂਕਿ ਜੱਸਾ ਸਿੰਘ ਰਾਮਗੜੀਆ ਜਿਨ੍ਹਾਂ ਦਾ ਨਾਂ ਬਾਅਦ ਚ ਪ੍ਰਚਲਿਤ ਹੋਇਆ, ਇਸ ਦੇ ਵਿੱਚ ਜਿਹੜੇ ਨੇ ਜਿਹੜੇ ਰਾਮਗੜੀਆ ਤਾਂ ਬਾਅਦ ਚ ਨਾਂ ਉਹਨਾਂ ਦਾ ਜੁੜਦਾ ਹੈ, ਔਰ ਬਾਅਦ ਦੇ ਵਿੱਚ ਇੱਕ ਜਿਹੜਾ ਹੈ ਉਹ ਪੂਰੇ ਕਬੀਲੇ ਦੇ ਨਾਲ ਇਸ ਦਾ ਲਫ਼ਜ਼ ਦਾ ਅਰਥ ਜੁੜ ਜਾਂਦਾ ਹੈ। ਪਰ ਇਹ ਰਾਮ ਰੌਣੀ ਜਿਹਨੂੰ ਕੋਈ ਵੱਡੀ ਹਵੇਲੀ ਹੁੰਦੀ ਹੈ, ਕੱਚਾ ਕਿਲਾ ਇਹਨੂੰ ਤੁਸੀਂ ਕਹਿੰਦੇ ਹੋ, ਕਿਲਾ ਤਾਂ ਲਫ਼ਜ਼ ਲੱਗਦਾ ਵੀ ਪਤਾ ਨਹੀਂ ਕਿੰਨਾ ਕਿਲਾ, ਤੇ ਗੁਰੂ ਰਾਮਦਾਸ ਜੀ ਦੇ ਨਾਂ ਤੇ ਸੀ ਰਾਮ ਰੌਣੀ। ਔਰ ਉਹਨਾਂ ਦਾ ਉਦੋਂ ਇਤਿਹਾਸ ਦੇ ਵਿੱਚ ਜਿਵੇਂ ਭਾਈ ਰਤਨ ਸਿੰਘ ਭੰਗੂ ਦਾ ਸੀ ਪੰਥ ਪ੍ਰਕਾਸ਼ ਵੀ ਦੇਖਦੇ ਹਾਂ, ਉਹਦੇ ਚ ਭਾਈ ਜੱਸਾ ਸਿੰਘ ਠੋਕਾ ਕਰਕੇ ਉਹਨਾਂ ਦਾ ਨਾਮ ਵੱਜਦਾ ਸੀ, ਕਿਉਂਕਿ ਜ਼ਾਹਰ ਹੈ ਕਿ ਉਹ ਜਿਨ੍ਹਾਂ ਨੂੰ ਵਡਈ ਕਬੀਲਾ, ਜਦੋਂ ਤੁਸੀਂ ਜਨਮ ਸਾਖੀ ਅਕਾਊਂਟ ਪੜ੍ਹਦੇ ਹੋ
ਤੇ ਇਹ ਵਡਿਆਈ ਲਫ਼ਜ਼ ਆਂਦਾ ਹੈ ਜਿਹਦੇ ਲਈ ਅੰਗਰੇਜ਼ੀ ਚ ਕਾਰਪੈਂਟਰ, ਪੰਜਾਬੀ ਚ ਤਰਖਾਣ ਔਰ ਦੂਸਰੇ ਲਫ਼ਜ਼ ਇਸਤੇਮਾਲ ਹੁੰਦੇ ਨੇ। ਪਰ ਕਿਉਂਕਿ ਇਹ ਮੈਨੂੰ ਲੱਗਦਾ ਵੀ ਉਸ ਖਿੱਤੇ ਦੀ ਪੰਜਾਬੀ ਦੇ ਵਿੱਚ ਠੋਕਾ ਲਫ਼ਜ਼ ਹੋਏਗਾ, ਕਿਉਂਕਿ ਤੁਸੀਂ ਜਿਹੜਾ ਉਹ ਜੋ ਵੀ ਕੁਝ ਬਣਾਉਂਦੇ ਹੋ ਉਹ ਠੋਕ ਠੁਕਾਈ ਹੈ, ਔਰ ਉਹਨਾਂ ਨੂੰ ਦਿੱਤਾ ਗਿਆ ਚਾਰਜ ਕਿ ਤੁਸੀਂ ਬਣਾਉਣਾ, ਔਰ ਉਹਨਾਂ ਨੇ ਉਸ ਨੂੰ ਬਣਾਇਆ। ਨਾਂ ਉਹਦਾ ਰਾਮ ਰੌਣੀ ਰੱਖਿਆ ਗਿਆ, ਔਰ ਇਹ ਪਹਿਲਾ ਸਿੱਖਾਂ ਦਾ ਸੀ ਕਿ ਬਈ the fort was being constructed to resist invaders. The boundary walls were erected by Dal Khalsa under the supervision of ਧਰਮਵੀਰ ਜੱਸਾ ਸਿੰਘ ਠੋਕਾ, ਕਿ ਉਹਨਾਂ ਨੂੰ ਧਰਮਵੀਰ ਦਾ ਟਾਈਟਲ ਸੀ। ਬਹੁਤ ਜਿਹੜੇ ਨੇ ਉਹਨਾਂ ਨੇ ਅੰਮ੍ਰਿਤ ਵੀ ਛਕਾਇਆ, ਬਹੁਤ ਬਹਾਦਰ ਜਰਨੈਲ ਸਿੱਖਾਂ ਦੇ, ਔਰ ਕੱਲੀ ਮਿਸਲ ਹੀ ਕਾਇਮ ਨਹੀਂ ਕੀਤੀ ਉਹਨਾਂ ਨੇ। ਈਵਨ ਦਿੱਲੀ ਪਾਰ ਜਦੋਂ ਅਸੀਂ ਦਿੱਲੀ ਫਤਿਹ ਦੀ ਗੱਲ ਕਰਦੇ ਹਾਂ, ਜੱਸਾ ਸਿੰਘ ਆਹਲੂਵਾਲੀਆ ਤੋਂ ਬਾਅਦ ਸਭ ਤੋਂ ਵੱਡੀ ਉਹਨਾਂ ਦੀ ਕੰਟੀਨਜੈਂਟ ਸੀ, ਔਰ ਉਹਨਾਂ ਨੇ ਕਿਹਾ ਵੀ ਇਹ ਬੜੇ ਸ਼ਾਰਟ ਟਾਈਮ 'ਚ ਬਣ ਗਿਆ ਰਾਮ ਰੌਣੀ। ਫਿਰ ਇਹਨੂੰ 1754 ਦੇ ਵਿੱਚ ਦੁਬਾਰਾ ਸਰਦਾਰ ਜੱਸਾ ਸਿੰਘ ਠੋਕਾ ਨੇ ਬਿਲਟ ਕੀਤਾ, ਤੇ ਫਿਰ ਖਾਲਸੇ ਨੇ ਕਿਹਾ ਕਿ ਜੀ ਇਹ ਤੁਸੀਂ ਬਣਾਇਆ, ਹੁਣ ਇਹ ਰਾਮਗੜ੍ਹ ਹੈ, ਉਹਨੂੰ ਰਾਮਗੜ੍ਹ ਕਿਹਾ। ਤੇ ਔਰ ਕਿਉਂਕਿ ਉਹਨਾਂ ਦੇ ਹੀ ਬਣਾਉਣ ਕਰਕੇ ਸੀ ਇਸ ਰਾਮਗੜ੍ਹ ਤੋਂ ਫਿਰ ਲਫ਼ਜ਼ ਰਾਮਗੜੀਆ ਨਿਕਲਿਆ, ਔਰ ਉਸ ਦਾ ਨਤੀਜਾ ਸੀ ਕਿ ਸਾਰਾ ਜਿਹੜਾ ਵਡਿਆਈ ਜਾਂ ਤਰਖਾਣ ਕਬੀਲਾ ਸੀ ਉਹ ਫਖਰ ਦੇ ਨਾਲ ਆਪਣੇ ਆਪ ਨੂੰ, ਇਹ ਸਿਰਫ ਸਿੱਖ ਹੀ ਕਹਿੰਦੇ ਨੇ, ਜਿਹੜੇ ਸਿੱਖ ਕਾਰਪੈਂਟਰ ਨੇ ਉਹੀ ਰਾਮਗੜੀਆ ਨੇ, ਔਰ ਇਹ ਪ੍ਰਾਈਡ ਇਸ ਮਿਸਲ ਦਾ। ਔਰ ਦੂਸਰਾ ਉਹਨਾਂ ਦੀ ਇੱਕ ਆਪਣੀ ਗਲੋਰੀਅਸ ਹਿਸਟਰੀ ਹੈ। ਬਾਅਦ 'ਚ ਜੱਸਾ ਸਿੰਘ ਦੇ ਲੜਕੇ ਨੇ, ਸ਼ਾਇਦ ਜੋਧ ਸਿੰਘ ਉਹਨਾਂ ਦਾ ਨਾਂ ਸੀ, ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਵਿੱਚ ਵੀ, ਔਰ ਇੱਕ ਸਰਦਾਰ ਦੇ ਤੌਰ ਤੇ ਮਿਸਲਦਾਰ ਵੀ ਸੀ। ਬਹੁਤ ਵੱਡੀਆਂ ਜਿਹੜੀਆਂ ਨੇ ਵਿਕਟਰੀਜ਼ ਔਰ ਦੂਸਰੀਆਂ ਹਾਸਲ ਕੀਤੀਆਂ, ਔਰ ਇਹਨਾਂ ਤੋਂ ਹੀ ਇਹ ਜਿਹੜਾ ਨਾਂ ਹੈ ਇਹ ਰਾਮਗੜੀਆ ਮਿਸਲ ਬਣਿਆ। ਹੁਣ ਇਹ ਮੈਂ ਇਸ ਲਈ ਇਹ ਵਿਸਾਖੀ ਦੇ ਹਵਾਲੇ ਨਾਲ ਹੈ ਕਿ ਵਿਸਾਖੀ ਤਾਂ ਹੀ ਖਾਲਸੇ ਨੇ ਕਿਉਂ ਫੈਸਲਾ ਕੀਤਾ ਕਿ ਵੀ ਅਸੀਂ ਆਪਣਾ ਕਿਲ੍ਹਾ ਬਣਾਉਣਾ, ਔਰ ਬਿਗਨਿੰਗ ਰਾਮ ਰੌਣੀ ਤੋਂ ਹੋਈ, ਔਰ ਰਾਮਗੜ੍ਹ ਦੇ ਰੂਪ ਦੇ ਵਿੱਚ ਇਹ ਮੁਕੰਮਲ ਹੁੰਦਾ ਹੈ ਪਾਰਟ। ਹੁਣ ਬਾਬਾ ਬੰਦਾ ਸਿੰਘ ਬਹਾਦਰ, ਅਸੀਂ ਸਾਰੇ ਵਾਕਿਫ ਹੈ ਇਸ ਇਤਿਹਾਸ ਤੋਂ ਕਿ 10ਵੇਂ ਪਾਤਸ਼ਾਹ ਕਿਵੇਂ ਹਜ਼ਾਰਾਂ ਮੀਲ ਦੂਰ ਗੋਦਾਵਰੀ ਦੇ ਕੰਢੇ ਇਸ ਮਾਧੋ ਦਾਸ ਨੂੰ ਲੱਭ ਕੇ ਜਿਹੜਾ ਬੰਦਾ ਬਣਾਉਂਦਾ ਨੇ। ਜਦੋਂ ਉਹ ਕਹਿੰਦਾ ਕਿ ਜੀ ਮੈਂ ਤੁਹਾਡਾ ਬੰਦਾ ਹੈ, ਤਾਂ ਉਹਨਾਂ ਨੇ ਕਿਹਾ ਜੇ ਬੰਦਾ ਤਾਂ ਬੰਦੇ ਵਾਲੇ ਕੰਮ ਕਰ। ਔਰ ਬੰਦਾ ਸਿੰਘ ਬਹਾਦਰ ਬਹੁਤ ਕੈਰਿਜ਼ਮੈਟਿਕ, ਮੈਂ ਸਮਝਦਾ ਵੀ ਇਤਿਹਾਸ 'ਚ ਅਸੀਂ ਜਿਹਨਾਂ ਸ਼ਖਸੀਅਤਾਂ ਦੇ ਨਾਲ ਬੇਇਨਸਾਫੀ ਕੀਤੀ ਹੈ ਉਹਨਾਂ 'ਚ ਜਿਹੜੇ ਸਰੇ ਫਰਿਸ਼ਤ ਕਹਿਣਾ ਹੋਏ ਇਹ ਹਿਸਟਰੀ ਦੀ 10ਵੇਂ ਪਾਤਸ਼ਾਹ ਤੋਂ ਬਾਅਦ, ਤੇ ਉਹ ਬਾਬਾ ਬੰਦਾ ਸਿੰਘ ਬਹਾਦਰ ਨੇ। ਔਰ ਜੇ ਕਰੰਟ ਪੀਰੀਅਡ 'ਚ ਕਹਿਣਾ ਹੋਏ ਤਾਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਤੱਕ। ਔਰ ਇਤਿਹਾਸ ਇਹ ਲਿਖੇਗਾ ਵੀ ਇਵੇਂ ਹੀ ਅਸੀਂ ਇਹ ਜਿਹੜੇ ਸਾਡੇ ਨਾਇਕ ਨੇ, ਦੀਪ ਸਿੱਧੂ ਹੋਏ, ਜਾਂ ਅੱਜ ਜਦੋਂ ਅਸੀਂ ਅੰਮ੍ਰਿਤਪਾਲ ਸਿੰਘ ਦੇ ਹਵਾਲੇ ਨਾਲ ਗੱਲ, ਅਜੇ ਇਹਨਾਂ ਦੀ ਇਨਿੰਗਸ ਪੁੱਗਣੀਆਂ ਨੇ, ਲੇਕਿਨ ਜਿੰਨਾ ਕੁ ਅਸੀਂ ਦੇਖਦੇ ਹਾਂ, ਪਰ ਜਿਸ ਕਿਸਮ ਦਾ ਵਰਤਾਰਾ ਹੁੰਦਾ। ਹੁਣ ਬਾਬਾ ਬੰਦਾ ਸਿੰਘ ਬਹਾਦਰ ਦੇ ਵੀ ਉਹਨਾਂ ਦੀ ਜਿਹੜੀ ਕੈਰਿਜ਼ਮਾ, ਇਹ ਵੀ ਉਹਨਾਂ ਦਾ ਵੈਰੀ ਬਣਿਆ। ਹਕੂਮਤਾਂ ਵੀ ਆਪਣਾ ਕੰਮ ਕਰਦੀਆਂ ਨੇ ਫੁੱਟ ਪਾਉਣ ਦਾ। ਸੋ ਬਾਬਾ ਬੰਦਾ ਸਿੰਘ ਦੀ ਬਹਾਦਰ ਦੀ ਸ਼ਹਾਦਤ ਤੋਂ ਪਹਿਲਾਂ ਹੀ ਜਿਹੜਾ ਤਤ ਖਾਲਸਾ ਤੇ ਬੰਦਈ ਖਾਲਸਾ ਦੇ ਨਾਂ ਥੱਲੇ ਇੱਕ ਡਿਫਰੈਂਟ ਡਿਵੀਜ਼ਨ ਬਣ ਚੁੱਕੀ ਸੀ। ਹੁਣ ਜਦੋਂ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਗਵਾਇਆ, ਸ਼ਹਾਦਤ ਹੋਈ ਉਹਨਾਂ ਦੀ, ਅਗਲੇ 10-15 ਸਾਲ ਫਿਰ ਜਿਹੜਾ ਉਹਨਾਂ ਨੇ ਜਿਹੜਾ ਤਤ ਖਾਲਸਾ ਸੀ, ਜਿਹੜਾ ਬੰਦਾ ਸਿੰਘ ਨਾਲ ਡਿਸਐਗਰੀ ਕਰਦਾ ਸੀ, ਛੱਡਿਆ ਮੁਗਲਾਂ ਨੇ ਉਹਨਾਂ ਨੂੰ ਵੀ ਨਹੀਂ ਹੈ, ਪਹਿਲਾਂ ਵੰਡ ਲਿਆ, ਵਰਤ ਲਿਆ, ਔਰ ਫਿਰ ਐਲੀਮੀਨੇਟ ਵੀ ਕਰਤਾ। ਹੁਣ ਉਹ ਜਿਹੜਾ ਸਾਰਾ ਪੀਰੀਅਡ ਅਸੀਂ 1716 ਤੋਂ 1730 ਤੱਕ ਦਾ ਦੇਖਦੇ ਹਾਂ, ਉਹ ਇੱਕ ਵੱਡਾ ਗੈਪ ਹੈ, ਇੱਕ ਮਾਯੂਸੀ ਹੈ, ਲੀਡਰ ਕੋਈ ਨਹੀਂ ਹੈ, ਕਿਸੇ ਦੇ ਮਗਰ ਕੋਈ ਲੱਗਣ ਵਾਲਾ ਨਹੀਂ। ਜਿਵੇਂ ਅੱਜ ਹਾਲ ਹੈ ਵੀ ਜਿਹੜਾ ਕੋਈ ਕਰਦਾ ਉਹਦੀਆਂ ਲੱਤਾਂ ਖਿੱਚੋ, ਨਹੀਂ ਹੈ ਤਾਂ ਉਹਦੇ ਤੇ ਮੱਡ ਸੁੱਟੋ। ਇਸ ਦੌਰ ਦੇ ਵਿੱਚ ਫਿਰ ਦਰਬਾਰਾ ਸਿੰਘ ਪਹਿਲੇ ਜਿਹੜੇ ਨੇ ਉਹ ਨਿਕਲਦੇ ਨੇ ਇੱਕ ਆਗੂ ਦੇ ਤੌਰ ਤੇ, ਔਰ ਇਹ ਪਰੰਪਰਾ ਡਿਵੈਲਪ ਹੁੰਦੀ ਹੈ ਕਿ ਕਲੈਕਟਿਵ ਲੀਡਰਸ਼ਿਪ ਜਿਹੜਾ ਕਾਨਸੈਪਟ ਵੀ ਸੀ। ਬਾਬਾ ਬੰਦਾ ਸਿੰਘ ਦੇ ਨਾਲ ਵੀ 5 ਸਿੰਘ ਗੁਰੂ ਸਾਹਿਬ ਨੇ ਦਿੱਤੇ ਸੀ ਕੌਂਸਲ, ਔਰ ਇਹ ਜਿਹੜਾ ਕਾਨਸੈਪਟ ਹੈ ਕਿ ਭਾਈ ਜਿਹੜੇ ਫੈਸਲੇ ਨੇ, ਅਕਾਲ ਤਖਤ ਮਰਕਜ਼ ਬਣਿਆ ਦੀਵਾਲੀ ਔਰ ਵਿਸਾਖੀ ਦੇ ਮੌਕੇ, ਕਿਉਂਕਿ ਇਹ ਇਵੇਂ ਹੀ ਹੈ ਜਿਵੇਂ ਕਿਸੇ ਪਾਰਲੀਮੈਂਟ ਦੇ 2 ਸੈਸ਼ਨ ਹੁੰਦੇ ਨੇ, ਸਮਰ ਐਂਡ ਵਿੰਟਰ ਮਹੀਨੇ ਵੀ, ਜਿਹੜਾ ਵਿਸਾਖੀ ਅਪ੍ਰੈਲ 'ਚ ਹੁੰਦੀ ਹੈ ਔਰ ਦੀਵਾਲੀ ਅਕਤੂਬਰ ਨਵੰਬਰ 'ਚ ਹੁੰਦੀ ਹੈ। ਬੰਦੀ ਛੋੜ ਨਾਲ ਵੀ ਉਹਨੂੰ ਜੋੜ ਦਿੱਤਾ ਜਾਂਦਾ ਹੈ। ਲੇਕਿਨ ਮੈਨੂੰ ਇਹ ਲੱਗਦਾ ਹੈ ਕਿ ਮੋਰ ਕਿ ਵੀ ਇਹ ਰੂਟੀਨ 'ਚ ਹੋਣਗੇ ਹੀ ਹੋਣਗੇ, ਪਰ ਇਸ ਤੋਂ ਇਲਾਵਾ ਜਦੋਂ ਕੋਈ ਐਮਰਜੈਂਸੀ ਕ੍ਰਾਈਸਿਸ, ਉੱਥੋਂ ਪਤਾ ਲੱਗਾ ਕਿ ਅਬਦਾਲੀ ਤੁਰ ਪਿਆ ਕਾਬਲ ਤੋਂ, ਇੱਕਦਮ ਸਰਬੱਤ ਖਾਲਸਾ ਕਾਲ ਕੀਤਾ ਜਾਂਦਾ ਸੀ। ਜਦੋਂ ਤੁਹਾਡੇ ਕੋਲ ਸੀ ਅਕਾਲ ਤਖਤ, ਜਦੋਂ ਅਕਾਲ ਤਖਤ ਖੁੱਸ ਗਿਆ, ਕਬਜ਼ਾ ਹੋ ਗਿਆ, ਮੱਸਾ ਰੰਗੜ ਬਹਿ ਗਿਆ,
ਫਿਰ ਅਸੀਂ ਸਮਝਦੇ ਹਾਂ ਕਿ ਬੁੱਢਾ ਜੋੜ ਦੇ ਵਿੱਚ ਜਿਸ ਜਥੇ ਨੇ, ਬੁੱਢਾ ਦਲ ਦੇ ਜਥੇ ਨੇ ਫੈਸਲਾ ਕੀਤਾ ਕਿ ਉੱਠੋ ਭਾਈ, ਮੱਸਾ ਰੰਗੜ ਦਾ ਸਿਰ ਕੌਣ ਵੱਢੇਗਾ, ਉਹ ਉਸ ਪੀਰੀਅਡ ਦਾ ਸਰਬੱਤ ਖਾਲਸਾ ਸੀ, ਜਿਹਦੇ ਚ ਉਹਨਾਂ ਨੇ ਜਿਹੜਾ ਸਭ ਤੋਂ ਵੱਡਾ ਚੈਲੰਜ ਸੀ ਉਸ ਦੇ ਨਾਲ ਉਹ ਨਿਬੜੇ। ਔਰ ਇਹ ਸਰਬੱਤ ਖਾਲਸਾ ਦਾ ਸਿਲਸਿਲਾ ਈਵਨ ਮਹਾਰਾਜਾ ਰਣਜੀਤ, ਕਿਉਂਕਿ ਇਹ ਕਲੈਕਟਿਵ ਡਿਸੀਜਨ ਮੇਕਿੰਗ ਸੀ ਔਰ ਉਹਦੇ ਚ ਕੋਈ ਇੱਕ ਲੀਡਰ ਨਹੀਂ ਸੀ। ਉਹਦਾ ਜਿਹੜੀ ਅੱਜ ਜਿਵੇਂ ਅਮਰੀਕਾ ਜਾਂ ਇਹਨਾਂ ਮੁਲਕਾਂ 'ਚ ਜਿਹੜੀ ਸਿਟੀਜ਼ਨਸ ਜਿਊਰੀ ਹੁੰਦੀ ਹੈ ਕਿ ਤੁਸੀਂ ਸਿਟੀਜ਼ਨਸ 'ਚੋਂ ਬੰਦਾ ਆਂਦਾ, ਉਹਨੂੰ ਤੁਹਾਨੂੰ ਚਿੱਠੀ ਆਉਂਦੀ ਹੈ ਜੀ ਤੁਹਾਨੂੰ ਫਲਾਣੇ ਕੇਸ ਦੇ ਲਈ ਤੁਸੀਂ ਜਿਊਰੀ 'ਚ ਹੋਵੋਗੇ, ਤੁਹਾਨੂੰ ਜੱਜ ਪੁੱਛਦਾ ਹੈ ਤੁਹਾਡੀ ਦੂਜਾ, ਫਿਰ ਜੇ ਤੁਹਾਨੂੰ ਐਕਸਕਿਊਜ਼ ਕਰ ਦੇਣ ਪਰ ਤੁਸੀਂ ਬੈਠਦੇ ਹੋ ਜੱਜਾਂ ਵਾਂਗ, ਪੂਰੀ ਜਿਊਰੀ ਹੁੰਦੀ ਹੈ। ਔਰ ਜਦੋਂ ਤੁਸੀਂ ਉਹ ਮੁੱਕ ਜਾਂਦਾ ਹੈ ਟਰਾਇਲ, ਕੁਝ ਮਾਮਲੇ 'ਚ ਤੁਹਾਨੂੰ ਹਫਤਾ ਉਹ ਨਿਕਲ ਨਹੀਂ ਦਿੰਦੇ ਜੇ ਲੰਬਾ ਟਰਾਇਲ ਚੱਲ ਰਿਹਾ, ਫਿਰ ਤੁਸੀਂ ਘਰੋਂ ਘਰੀ ਤੁਸੀਂ ਜੱਜ ਨਹੀਂ ਬਣ ਜਾਂਦੇ ਪੱਕੇ, ਫਿਰ ਉਹੀ ਹੁੰਦਾ। ਸੋ ਸਰਬੱਤ ਖਾਲਸਾ 'ਚ ਵੀ ਖਾਲਸੇ ਦੇ ਦਲ ਜਿਹਨਾਂ 'ਚ ਆਮ ਸਿੱਖ ਵੀ ਉਹ ਇਕੱਠੇ ਹੁੰਦੇ ਸੀ। ਉਸ ਸੰਗਤ ਦੇ ਵਿੱਚੋਂ ਹੀ 5 ਜਿਹੜੇ ਨੇ ਉਹ ਚੁਣੇ ਜਾਂਦੇ ਸੀ ਜਿਨ੍ਹਾਂ ਨੇ ਗੁਰਮਤਾ ਕਰਨਾ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਫੈਸਲੇ ਲਏ ਜਾਂਦੇ ਸੀ ਔਰ ਫਿਰ ਉਹ ਸੰਗਤ ਨੂੰ ਸੁਣਾਏ ਜਾਂਦੇ ਸੀ ਕਿ ਆਹ ਗੁਰਮਤਾ ਕੀਤਾ। ਜੈਕਾਰਿਆਂ ਦੀ ਗੂੰਜ ਪ੍ਰਵਾਨਗੀ ਤੋਂ ਬਾਅਦ ਉਸ ਨੂੰ ਅਕਾਲ ਸਹਾਏ, ਅਕਾਲ ਤਖਤ ਦੀ ਸਟੈਂਪ ਦੇ ਥੱਲੇ ਰਿਲੀਜ਼ ਕੀਤਾ ਜਾਂਦਾ ਸੀ ਤੇ ਇਵੇਂ ਇਹ ਹੁਕਮਨਾਮਾ ਬਣ ਜਾਂਦਾ ਸੀ ਗੁਰੂ ਖਾਲਸਾ, ਕਿਉਂਕਿ ਗੁਰਤਾ ਗੁਰੂ ਗ੍ਰੰਥ ਸਾਹਿਬ ਦੇ ਕੋਲ ਹੈ, ਪੀਰੀ ਦੀ ਮੀਰੀ ਦੀ ਗੁਰੂ ਖਾਲਸਾ ਕੋਲ ਹੈ। ਸੋ ਗੁਰੂ ਖਾਲਸਾ ਦੀ ਵਿਧੀ ਜਿਹੜੀ ਹੈ ਉਹ ਇਹ ਸੀ ਚੁਣਨ ਦੀ ਵੀ। 5 ਪਿਆਰੇ ਕੋਈ ਪਰਮਾਨੈਂਟ ਨਹੀਂ ਸੀ ਬਣਾਏ ਹੋਏ ਜਿਹੜੇ ਜਿਨ੍ਹਾਂ ਦੇ ਜਥੇਦਾਰ ਬਾਹਰ ਆਣ ਤੇ ਉਹ ਲਿਫਾਫੇ ਹਰ ਘਰ 'ਚ ਜਾਣ, ਨਾਲੇ ਬਰਫੀ ਖਾਣ, ਨਾਲੇ ਲਿਫਾਫਾ ਜੇਬ 'ਚ ਪਾਉਣ, ਨਹੀਂ, ਇਹ ਕੋਈ ਪਰਮਾਨੈਂਟ, ਕਿਉਂਕਿ ਗੁਰਗੱਦੀ ਗੁਰੂ ਪੰਥ ਕੋਲ ਹੈ। ਸੋ ਇਸ ਸਰਬੱਤ ਖਾਲਸਾ ਪਰੰਪਰਾ ਦੀ ਕੰਟੀਨਿਊਟੀ ਨੇ ਸਾਨੂੰ 18ਵੀਂ ਸਦੀ ਦੇ ਵਿੱਚ ਲੀਡਰਸ਼ਿਪ ਦਿੱਤੀ। ਉਸੇ ਸਰਬੱਤ ਖਾਲਸਾ ਚੋਂ ਸਿੱਖਾਂ ਦੇ 65 ਜਥੇ, ਉਹਦੇ ਚੋਂ ਦਲ ਖਾਲਸਾ ਨਿਕਲਿਆ, ਸਰ ਜੱਸਾ ਸਿੰਘ ਆਹਲੂਵਾਲੀਆ ਨੇ ਲੀਡ ਕੀਤਾ 40-45 ਸਾਲ। ਉਹਦੇ ਚੋਂ 65 ਜਥਿਆਂ ਚੋਂ 12 ਮਿਸਲਾਂ ਨਿਕਲੀਆਂ। ਫਿਰ 12 ਮਿਸਲਾਂ ਦੇ ਵੇਲੇ ਵੀ ਜਦੋਂ ਈਵਨ ਮਹਾਰਾਜਾ ਰਣਜੀਤ ਸਿੰਘ ਲਾਹੌਰ ਦੇ ਤਖਤ ਤੇ ਬਹਿ ਗਏ ਔਰ ਅਸੀਂ ਦੇਖਦੇ ਹਾਂ ਕਿ 1708 ਜਾਂ 9 ਦੇ ਨੇੜੇ ਜਦੋਂ ਕਿ ਹੋਲਕਰ ਜਿਹੜਾ ਮਰਾਠਾ ਸਰਦਾਰ ਇੰਦੌਰ ਦਾ ਰਹਿਣ ਵਾਲਾ ਅੰਗਰੇਜ਼ਾਂ ਨਾਲ ਉਹ ਲੜ ਕੇ ਉਹਨੂੰ ਲੱਗਿਆ ਵੀ ਮੈਂ ਪੰਜਾਬ ਆਵਾਂ ਸਿੱਖਾਂ ਦੀ ਮਦਦ ਲੈ ਕੇ, ਫਿਰ ਹਾਲਾਂ ਮੌਕਾਪਰਸਤ ਜਿਹਾ ਬੰਦਾ ਸੀ, ਉਹਨੇ ਜਮਨਾ ਟੱਪਿਆ, ਸਤਲੁਜ ਟੱਪਿਆ, ਬਿਆਸ ਟੱਪਿਆ, ਆ ਗਿਆ। 1 ਲੱਖ ਫੌਜ ਵੀ ਉਹਦੇ ਨਾਲ ਸੀ। ਉਹਦਾ ਪਿੱਛਾ ਜਿਹੜਾ ਮੈਟਕਾਫ ਔਰ ਅੰਗਰੇਜ਼ ਕਰ ਰਹੇ ਸੀ। ਹੁਣ ਮਹਾਰਾਜਾ ਰਣਜੀਤ ਸਿੰਘ ਬੇਸ਼ੱਕ ਲਾਹੌਰ ਦਰਬਾਰ ਉਹਨੇ ਦਾ ਮਾਲਕ ਸੀ, ਰਾਜਾ ਬਣ ਗਿਆ ਹੋਇਆ ਸੀ, ਉਹਨੇ ਮਹਾਰਾਜੇ ਦਾ ਟਾਈਟਲ ਜਿਹੜਾ ਉਹਨੂੰ ਦੇ ਦਿੱਤਾ ਹੋਇਆ ਸੀ ਦੂਜਿਆਂ ਨੇ, ਸਿੱਖ ਤਾਂ ਸਿੰਘ ਸਾਹਿਬ ਹੀ ਕਹਿੰਦੇ ਸੀ। ਲੇਕਿਨ ਉਹਨੂੰ ਲੱਗਾ ਵੀ ਇਹ ਫੈਸਲਾ ਮੇਰਾ ਨਹੀਂ ਹੈ, ਹੋਲਕਰ ਦੀ ਮਦਦ ਕਰਨੀ ਹੈ ਕਿ ਨਹੀਂ ਕਰਨੀ। ਸਰਬੱਤ ਖਾਲਸਾ ਸੱਦਿਆ ਗਿਆ ਅਕਾਲ ਤਖਤ ਤੇ ਔਰ ਉਹਦੇ ਚ ਇਹ ਹੋਇਆ ਕਿ ਭਾਈ ਇਹਦੇ ਪੈਰ ਨਹੀਂ ਹੈਗੇ ਹੋਲਕਰ ਦੇ, ਪਰ ਇਹ ਆਇਆ ਹੁਣ ਸ਼ਰਨ ਦੇ ਵਿੱਚ, ਇਹਨੂੰ ਇਵੇਂ ਵੀ ਨਹੀਂ ਤੋਰਨਾ। ਰਣਜੀਤ ਸਿੰਘ ਦੀ ਆਲਰੇਡੀ ਟ੍ਰੀਟੀ ਤਾਂ ਹੋ ਚੁੱਕੀ ਸੀ ਅੰਗਰੇਜ਼ਾਂ ਦੇ ਨਾਲ ਔਰ ਇਹ ਫੈਸਲਾ ਕੀਤਾ ਗਿਆ ਕਿ ਇਹਨਾਂ ਦਾ ਸਮਝੌਤਾ ਕਰਵਾ ਦਿੱਤਾ ਜਾਏ, ਜਿਹੜਾ ਮਹਾਰਾਜੇ ਨੇ ਕਰਵਾਇਆ ਔਰ ਹੋਲਕਰ ਵਾਪਸ ਮੁੜ ਗਿਆ। ਸੋ ਕਹਿਣ ਦਾ ਮਤਲਬ ਇਹ ਹੈ ਕਿ ਇਹ ਕੋਈ ਇੰਡੀਵਿਜੂਅਲ ਸਿੱਖ, ਜੇ ਅੱਜ ਉਹਨੇ ਬੇਨਤੀ ਕੀਤੀ ਅੰਮ੍ਰਿਤਪਾਲ ਸਿੰਘ ਨੇ, ਕੋਈ ਵੀ ਸਿੱਖ ਕਹਿ ਸਕਦਾ ਹੈ ਇਸ ਕਰੰਟ ਮੌਕੇ ਤੇ, ਕਿਉਂਕਿ ਇਸ ਵੇਲੇ ਐਕਟਿੰਗ ਜਥੇਦਾਰ ਜਾਂ ਅਸਲੀ ਜਥੇਦਾਰ ਤਾਂ ਜਿਹੜੇ ਨੇ ਉਹ ਜਥੇਦਾਰ ਜਗਤਾਰ ਸਿੰਘ ਹਵਾਰਾ ਤਿਹਾੜ ਜੇਲ੍ਹ 'ਚ ਨੇ। ਹੁਣ ਤਿਹਾੜ ਜੇਲ੍ਹ 'ਚ ਤਾਂ ਨਹੀਂ ਇਕੱਠ ਹੋ ਸਕਦਾ, ਉਹਨਾਂ ਦੀ ਜਿਹੜੀ ਆ ਉਹਨਾਂ ਨੂੰ ਕੌਨਫੀਡੈਂਸ 'ਚ ਲੈਣਾ ਜ਼ਰੂਰੀ ਹੈ। ਲੇਕਿਨ ਇਹ ਮੈਂ ਪਰੰਪਰਾ ਦੀ ਗੱਲ ਕਰ ਰਿਹਾ ਕਿ ਕਿਸੇ ਵੀ ਕ੍ਰਾਈਸਿਸ ਦੇ ਵੇਲੇ ਪੰਥ ਜਿੱਥੇ ਵੀ ਹੈ, ਜੇ ਤੁਸੀਂ ਮੌਕੇ ਤੇ ਹੋ ਤਾਂ ਤੁਸੀਂ ਉੱਥੇ ਕਰ ਸਕਦੇ ਹੋ, ਨਹੀਂ ਤਾਂ ਕਿਤੇ ਵੀ। ਹੁਣ ਠੀਕ ਹੈ ਅੱਜ 30 ਮਿਲੀਅਨ ਹੈ, ਬਹੁਤੇ ਕਹਿਣਗੇ ਜੀ ਉੱਥੇ ਤਾਂ 5 ਲੱਖ ਸਿੱਖ ਨਹੀਂ ਬਹਿ ਸਕਦਾ, ਕਿ ਫਿਰ ਤੁਹਾਡੀ ਨੁਮਾਇੰਦੇ ਹੁੰਦੇ ਨੇ, ਜਦੋਂ ਵੀ ਕੋਈ ਕਾਲ ਦਿੱਤੀ ਜਾਂਦੀ ਹੈ ਨੁਮਾਇੰਦੇ ਭੇਜੇ ਜਾਂਦੇ ਨੇ। ਸੋ ਅਸੀਂ ਸਮਝਦੇ ਹਾਂ ਵੀ ਇਹ ਸਰਬੱਤ ਖਾਲਸਾ ਪਰੰਪਰਾ ਔਰ ਇਹੀ ਜੂਨ 84 ਜਦੋਂ ਉਹਨਾਂ ਨੇ ਸੰਤ ਭਿੰਡਰਾਂਵਾਲਿਆਂ ਨੂੰ ਸ਼ਹੀਦ ਕੀਤਾ, ਅਕਾਲ ਤਖਤ ਨੂੰ ਖੰਡਰਾਤ ਬਣਾਇਆ, ਅਕਾਲੀ ਲੀਡਰਸ਼ਿਪ ਸਾਰੀ ਜਿਹੜੀ ਹੈ ਉਹ ਬਿਲਕੁਲ ਟ੍ਰੇਟਰ ਦੇ ਤੌਰ ਤੇ ਸਿੱਖਾਂ 'ਚ ਦੇਖੀ ਜਾਂਦੀ ਸੀ। ਉਦੋਂ ਦਮਦਮੀ ਟਕਸਾਲ ਨੇ ਕਾਲ ਦਿੱਤੀ ਸਰਬੱਤ ਖਾਲਸਾ। 26 ਜਨਵਰੀ 1986 ਦਾ ਸਰਬੱਤ ਖਾਲਸਾ ਉਸੇ ਹੀ ਤਖਤ ਤੇ ਹੋਇਆ, ਲੱਖਾਂ ਦੀ ਗਿਣਤੀ ਸਿੱਖ ਆਏ। ਫਿਰ ਇਹ ਹੋਇਆ ਵੀ ਹੁਣ ਕਿਵੇਂ ਅਸੀਂ ਇਸ ਕ੍ਰਾਈਸਿਸ ਨੂੰ ਡੀਲ ਕਰਨਾ ਹੈ। 26 ਜਨਵਰੀ 1986 ਦੇ ਸਰਬੱਤ ਖਾਲਸਾ ਨੇ ਬਾਬਾ ਗੁਰਬਚਨ ਸਿੰਘ ਮਾਨੂਚਾਲ ਦੀ ਅਗਵਾਈ 'ਚ 5 ਮੈਂਬਰੀ ਪੰਥਕ ਕਮੇਟੀ ਬਣਾਈ ਔਰ ਉਸ 5 ਮੈਂਬਰੀ ਪੰਥਕ ਕਮੇਟੀ ਨੇ 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨਨਾਮਾ ਜਾਰੀ ਕੀਤਾ। ਹੁਣ ਕੋਈ ਵੀ ਜਿਹੜਾ ਸਰਬੱਤ ਖਾਲਸਾ ਹੁੰਦਾ ਹੈ, ਭਵਿੱਖ 'ਚ ਹੋਏਗਾ ਜਾਂ ਹੁਣ ਹੁੰਦਾ, ਉਹਨਾਂ ਨੂੰ ਇਹ ਤਾਂ ਕੋਈ ਹੱਕ ਨਹੀਂ ਹੈ, ਉਹ ਤਾਂ ਨਿਸ਼ਾਨਾ ਮਿੱਥਿਆ ਹੋਇਆ ਖਾਲਿਸਤਾਨ ਦਾ।
ਸਾਨੂੰ ਇਸ ਗੱਲ ਦੀ ਫਿਕਰ ਕਰਨ ਦੀ ਲੋੜ ਨਹੀਂ ਹੈ। ਹਾਲਾਂ ਉਸ ਤੋਂ ਬਾਅਦ ਪ੍ਰੋਫੈਸਰ ਮਨਜੀਤ ਸਿੰਘ ਟੈਂਪਰੇਰੀ ਜਥੇਦਾਰ ਬਣਿਆ, ਅੰਮ੍ਰਿਤਸਰ ਐਲਾਨਨਾਮਾ ਵੀ ਉਹਦੇ ਚੋਂ ਕੱਢਿਆ, ਦੂਜਾ ਵੀ ਹੋਇਆ, ਲੇਕਿਨ ਗੁਰਮਤਾ ਜਿਹੜਾ ਸਰਬੱਤ ਖਾਲਸੇ ਦਾ ਖਾਲਿਸਤਾਨ ਦਾ ਉਹ ਸਟੈਂਡ ਕਰਦਾ। ਬਾਕੀ ਵਕਤਨ ਬਾ ਵਕਤਨ 10 ਸਾਲ ਉਸ ਸਰਬੱਤ ਖਾਲਸਾ ਦੇ ਗੁਰਮਤੇ ਦੇ ਥੱਲੇ 1 ਲੱਖ ਤੋਂ ਜ਼ਿਆਦਾ ਨੌਜਵਾਨ ਮੈਦਾਨ ਦੇ ਵਿੱਚ ਉਤਰਿਆ, 50,000 ਤੋਂ ਜ਼ਿਆਦਾ ਨੇ ਸ਼ਹੀਦੀਆਂ ਪਾਈਆਂ। ਸੋ ਕਿਸੇ ਕੋਲ ਵੀ ਉਹ ਹਰਪ੍ਰੀਤ ਸਿੰਘ ਹੋਏ, ਕੱਲ ਨੂੰ ਕੋਈ ਹੋਰ ਐਕਟਿੰਗ ਹੋਣ ਕੇ ਅਸਲੀ ਆ ਜਾਣ, ਕਿਸੇ ਕੋਲ ਕੋਈ ਰਾਈਟ ਨਹੀਂ ਹੈ ਜਿਹੜੇ ਉਸ ਫੈਸਲੇ ਨੂੰ ਬਦਲਣ ਦਾ। ਔਰ ਇਹ ਵੀ ਨਹੀਂ ਹੁੰਦਾ, ਔਰ ਇਹ ਮੈਂ ਸ਼ਾਇਦ ਕੱਲ ਵੀ ਕਿਹਾ ਸੀ ਕਿ ਜਦੋਂ ਨਿਰੰਕਾਰੀਆਂ ਦੇ ਖਿਲਾਫ ਹੁਕਮਨਾਮਾ ਅਕਾਲ ਤਖਤ ਤੋਂ ਆਇਆ ਜੁਲਾਈ 1978 ਦੇ ਵਿੱਚ, ਅਪ੍ਰੈਲ ਤੋਂ ਬਾਅਦ ਜੁਲਾਈ ਸੀ ਜਾਂ ਜੂਨ ਸੀ ਜੀ, ਸਾਧੂ ਸਿੰਘ ਭੌਰਾ ਦੇ ਦਸਤਾਂ ਥੱਲੇ, ਉਦੋਂ ਇਹ ਜਿਹੜੇ ਦਿੱਲੀ ਦੇ ਦਲਾਲ ਨੇ ਹਮੇਸ਼ਾ ਹੁਣ ਵੀ ਐਕਟਿਵ ਰਹਿੰਦੇ ਨੇ, ਇਹਨਾਂ ਨੇ ਕੋਸ਼ਿਸ਼ ਕੀਤੀ ਕਿ ਜੀ ਜੇ ਉਹ ਗੁਰਬਚਨੇ ਦਾ ਮੁੰਡਾ ਜਿਹੜਾ ਉਦੋਂ ਇਹ ਹੁਕਮਨਾਮਾ ਜਾਰੀ ਹੋ ਚੁੱਕਾ ਸੀ, ਬਾਅਦ ਚ ਮਾਰਿਆ ਗਿਆ ਗੁਰਬਚਨਾ, ਉਹ ਆ ਜਾਏ ਤੇ ਉਹ ਮਾਫੀ ਮੰਗ ਲਏ ਤੇ ਉਹ ਸਮਝੌਤਾ ਹੋ ਜਾਏ ਪਹਿਲਾਂ, ਫਿਰ ਉਹ ਆਏ। ਜਥੇਦਾਰ ਉਜਨੋਆ ਬਹੁਤ ਸਾਧੂ ਸਿੰਘ ਭੌਰਾ ਤੋਂ ਬਾਅਦ ਉਹ ਜਥੇਦਾਰ ਸੀ ਜਦੋਂ ਇਹ ਸਮਝੌਤੇ ਦੀ ਲਾਈਨ, ਉਹਨਾਂ ਨੇ ਕਿਹਾ ਅਕਾਲ ਤਖਤ ਦਾ ਹੁਕਮਨਾਮਾ ਕਦੇ ਵਾਪਸ ਨਹੀਂ ਹੁੰਦਾ, ਫੈਸਲਾ ਹੈ ਇਸ। ਔਰ ਇਹ ਉਸ ਹੁਕਮਨਾਮੇ ਦਾ ਸਪਸ਼ਟ ਸੀ ਕਿ ਨਿਰੰਕਾਰੀ ਸਿੱਖ ਨਹੀਂ ਨੇ, ਇਹਨਾਂ ਦੇ ਪ੍ਰਚਾਰ ਪ੍ਰਸਾਰ ਨੂੰ ਹਰ ਸੰਭਵ ਤਰੀਕੇ ਨਾਲ ਰੋਕਿਆ ਜਾਏ। ਸੋ ਸੰਭਵ ਤਰੀਕਾ ਫਿਰ ਖਾਲਸਾਈ ਚਾੜਾ ਚਕਾਣਾ ਵੀ ਸੀ, ਜਿਹੜਾ ਸਿੰਘਾਂ ਨੇ ਚਕਾਣਾ ਸ਼ੁਰੂ ਕੀਤਾ ਹੋਇਆ ਸੀ। ਔਰ ਜਥੇਦਾਰ ਜਨੋਆ ਨੇ ਕਿਹਾ ਉਹਨੂੰ ਕਹੋ ਗਲ ਚ ਪੱਲਾ ਪਾ ਕੇ ਮੂੰਹ ਚ ਘਾਹ ਲੈ ਕੇ ਅਕਾਲ ਤਖਤ ਦੇ ਸਾਹਮਣੇ ਆ ਕੇ ਖੜਾ ਹੋ ਜਾਏ। ਭੋਲਾ ਜਿਹੜਾ ਬਾਅਦ ਚ ਇੱਥੇ ਸ਼ਰਾਬ ਪੀ ਕੇ ਮਰ ਗਿਆ ਐਕਸੀਡੈਂਟ ਕੈਨੇਡਾ ਚ, ਉਹਦੀ ਘਰ ਵਾਲੀ ਨੂੰ ਬਣਾਇਆ ਹੋਇਆ ਗੁਰੂ ਨੇ ਪੀਰ ਨਹੀਂ। ਸੋ ਇਸ ਕਿਸਮ ਦੇ ਡਰਾਮੇ। ਸੋ ਕਹਿਣ ਦਾ ਮਤਲਬ ਇਹ ਹੈ ਕਿ ਵੀ ਇਸ ਗੱਲ ਦਾ ਸਾਨੂੰ ਫਿਕਰ ਕਰਨ ਦੀ ਲੋੜ ਨਹੀਂ ਹੈ ਜੀ ਦੇ ਦਮਦਮਾ ਸਾਹਿਬ ਚ ਹੋ ਗਿਆ ਤੇ ਹਰਪ੍ਰੀਤ ਸਿੰਘ ਨੇ ਕਰਤਾ ਤੇ ਉਹ ਬਦਲ ਦੇਗਾ ਜਾਂ ਦੂਜਾ। ਮੈਂ ਸਮਝਦਾ ਵੀ ਰਾਦਰ ਇਹ ਜਿਹਨੂੰ ਅਸੀਂ ਕਹਿੰਦੇ ਆ ਵੀ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਉਹਨੂੰ ਇਹ ਗਿਆਨੀ ਹਰਪ੍ਰੀਤ ਸਿੰਘ ਨੂੰ ਕਿਹਾ ਕਿ ਭਾਈ ਤੂੰ ਪਰਿਵਾਰਵਾਦ ਦਾ ਜਿਹੜਾ ਹੈ ਤੁਹਾਡੇ ਤੇ ਦੋਸ਼, ਉਹਨੂੰ ਇਹ ਵੇਲਾ ਕਿ ਪ੍ਰੂਵ ਕਰੋ। ਸੋ ਰਾਦਰ ਅਸੀਂ ਇਸ ਲਾਈਨ ਨੂੰ ਲਈਏ ਕਿ ਵੀ ਪ੍ਰੂਵ ਕਰ ਕਿ ਅਕਾਲ ਤਖਤ ਦਾ ਜਥੇਦਾਰ ਜਿਹੜਾ ਉਹ ਪੰਥ ਦੀਆਂ ਜਿਹੜੀਆਂ ਐਸਪੀਰੇਸ਼ਨਸ ਨੇ ਉਹਨਾਂ ਦੇ ਨਾਲ ਖਲੋਤਾ ਹੈ ਜਾਂ ਅੱਜ ਵੀ ਉਹ ਬਾਦਲਾਂ ਦਾ ਏਜੰਡਾ। ਸੋ ਲੈਟ ਇਟ ਬੀ, ਕੋਈ ਉੱਤੋਂ ਅਸਮਾਨ ਨਹੀਂ ਡਿੱਗਣ ਲੱਗਾ। ਖਾਲਿਸਤਾਨ ਦੇ ਕਨਸੈਪਟ ਨੂੰ ਕੋਈ ਜਿਹੜਾ ਉਹ ਚੇਂਜ ਨਹੀਂ ਕਰ ਸਕਦਾ ਕਿਉਂਕਿ ਇਹ ਸਾਡਾ ਨਿਸ਼ਾਨਾ ਮਿੱਥਿਆ ਹੋਇਆ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੱਥਲੇ ਨੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਈ ਅੰਮ੍ਰਿਤਪਾਲ ਸਿੰਘ ਰਾਮ ਵੱਲੋਂ ਭਾਰੀ ਪੁਲਿਸ ਘੇਰੇ ਵਿੱਚੋਂ ਬਚ ਨਿਕਲਣਾ ਇੱਕ ਬਹਾਦਰੀ ਦੀ ਦਾਸਤਾਨ ਹੈ। ਸੋ ਇੱਕ ਜਿਹੜਾ ਤਬਕਾ ਹੈ ਇਸ ਨੂੰ ਉਹਨਾਂ ਦਾ ਡਰਪੋਕਪੂਣਾ ਦੱਸਣ ਲਈ ਅੱਡੀ ਚੋਟੀ ਦਾ ਜਿਹੜਾ ਜ਼ੋਰ ਲਗਾ ਰਿਹਾ ਹੈ। ਸੋ ਸਾਡੇ ਇੱਕ ਵਿਊਅਰ ਨੇ ਭਾਈ ਬਿਧੀ ਚੰਦ ਦੇ ਬਿਰਤਾਂਤ ਨਾਲ ਜੋੜ ਕੇ ਇਸ ਨੂੰ ਸਿੱਖ ਸਿਧਾਂਤ ਅਨੁਸਾਰ ਹੋਣ ਦੀ ਵਜਾਹਤ ਕਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ। ਦੇਖਣ ਲਈ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਤੁਹਾਡਾ ਤੁਸੀਂ ਕੀ ਕਹਿਣਾ ਚਾਹੁੰਦੇ? ਕਿਉਂਕਿ ਮੈਂ ਬੜੀ ਐਕਸਾਈਟਡ ਹਾਂ ਕਿ ਜਿਹੜੇ ਵੀ ਤੁਸੀਂ ਭਾਈ ਅੰਮ੍ਰਿਤਪਾਲ ਔਰਾਂ ਸੰਬੰਧੀ ਜਿਹੜੇ ਵਿਚਾਰ ਦੇ ਰਹੇ ਹੋ। ਸੋ ਦੈਟਸ ਵਾਈ ਮੇਰੀ ਸਲਿਪ ਆਫ ਟੰਗ। ਓਕੇ ਜੀ, ਕੋਈ ਗੱਲ ਨਹੀਂ ਹੈ। ਦੇਖੋ ਆਪਣੇ ਸਾਨੂੰ ਬਹੁਤ ਸਾਰੇ ਵੀਰਾਂ ਭੈਣਾਂ ਦੀਆਂ ਲਿਖਤਾਂ ਪਿਛਲੇ ਦਿਨਾਂ ਤੋਂ ਰਿਸੀਵ ਹੋ ਰਹੀਆਂ ਨੇ
ਕੱਲ ਅਕਾਲ ਸਹਾਏ ਦੀ ਆਈਡੀ ਤੋਂ, ਜਿਨ੍ਹਾਂ ਦੇ ਭਾਈ ਸਾਹਿਬ ਦਾ ਨਾਂ ਤਾਂ ਨਹੀਂ ਹੈ, ਪਰ ਅਕਾਲ ਸਹਾਏ ਆਪਣੇ ਆਪ 'ਚ ਹੀ ਦੱਸਦਾ ਹੈ ਕਿ ਗੁਰਸਿੱਖ ਵੀਰ ਅਕਾਲ ਤਖਤ ਨੂੰ ਸਮਰਪਿਤ ਔਰ ਸਿੱਖ ਇਤਿਹਾਸ ਔਰ ਜਿਹੜੀਆਂ ਉਸ ਦੀਆਂ ਅੱਜ ਦੇ ਕੰਟੈਕਸਟ ਦੇ ਵਿੱਚ ਘਟਨਾਵਾਂ ਦੀਆਂ ਨੁਆਂਸਿਸ ਕੀ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਸਮਝਦੇ ਨੇ। ਅੱਛਾ। ਔਰ ਉਹਨਾਂ ਨੇ ਆਪਣੀ ਲਿਖਤ ਦਾ ਉਨਵਾਨ ਵੀ ਦਿੱਤਾ ਹੈ, ਐਨਾਲੋਜੀ ਆਫ ਐਸਕੇਪ ਆਫ ਭਾਈ ਅੰਮ੍ਰਿਤਪਾਲ ਸਿੰਘ ਵਿਦ ਬਾਬਾ ਬਿਧੀ ਚੰਦ ਫਰੋਮ ਸਿੱਖ ਹਿਸਟਰੀ। ਔਰ ਉਹਨਾਂ ਨੇ ਕਿਹਾ ਫਤਿਹ ਬੁਲਾ ਕੇ ਕਿ ਬੀਇੰਗ योर रेगुलर व्यूअर वी ऑल वेट फॉर योर एप्ट एंड ट्रू एनालिसिस स्पेशली फ्रॉम पंथक एंगल। अकाल पुरख थोनू चढ़दी कला बख्शे। बहुत शुक्रिया भाई साहब। अच्छा। I just want to add to the escape of ਭਾਈ ਅੰਮ੍ਰਿਤਪਾਲ ਸਿੰਘ ਕਿ ਜਿਹੜਾ ਉਹਨਾਂ ਦਾ ਨਿਕਲਣਾ ਉਸ ਘੇਰੇ ਚੋਂ। अच्छा। That we Sikhs as a community must not forget direct conflict is always not the apt decision. In Guru Itihas we have seen how Baba Bidhi Chand handled crisis from bringing Dushala to the horses, getting out of the whole scenario without even a single bloodshed, how he was explicitly directed by getting out of the whole scenario, how he was explicitly directed by Guru Sahib to guide Sikhs that direct conflict is always not needed. A revisit to that part is must for current generation and especially in current situation. Please do analyze this with the current scenario that direct conflict is always not the correct answer as an answer to those both within Panth and outside, that by Amritpal Singh's decision to escape was cowardly and against Sikh values. Akal Sahai। So ਇਹਨਾਂ ਨੇ ਭਾਈ ਸਾਹਿਬ ਨੇ ਬੜੀ ਖੂਬਸੂਰਤ ਐਨਾਲੋਜੀ ਦਿੱਤੀ ਹੈ। ਹਾਲਾਂ ਅਸੀਂ ਆਪਣੇ ਪਿਛਲੇ ਪ੍ਰੋਗਰਾਮ 'ਚ ਇਹ ਜਦੋਂ ਅਸੀਂ ਇਸ ਹੈਡਿੰਗ ਦੇ ਥੱਲੇ ਕੀਤਾ ਕਿ ਕੀ ਭਾਈ ਅੰਮ੍ਰਿਤਪਾਲ ਸਿੰਘ ਇੱਕ ਮੋਟੀਵੇਸ਼ਨ ਨੇ ਜਾਂ ਉਹ ਸਪੋਇਲਰ ਨੇ। ਸੋ ਇਵੇਂ ਹੀ ਹੈ ਕਿ ਵੀ ਕੀ ਉਹ ਲੈਜੈਂਡ ਨੇ, ਹੀਰੋ ਨੇ, ਜਾਂ ਜਿਵੇਂ ਅੱਜ ਇੱਕ ਤਬਕਾ ਉਹਨਾਂ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਡਰਪੋਕ ਦੌੜ ਗਏ ਦੂਜੇ ਫਸਾਦ ਉੱਤੇ ਫਲਾਣੇ ਲੈਣ ਦਾ ਸਕ੍ਰਿਪਟ ਦੇ ਉੱਤੇ ਕੰਮ ਕਰ ਰਿਹਾ। ਨਹੀਂ ਇਹ ਉਹ ਇਸ ਤੋਂ ਪਹਿਲਾਂ ਕਿਉਂਕਿ ਭਾਈ ਬਿਧੀ ਚੰਦ ਸਾਡੇ ਇਤਿਹਾਸ ਦੇ ਬਹੁਤ ਵੱਡੇ ਨਾਇਕ ਨੇ। ਅੱਛਾ। ਔਰ ਜਦੋਂ ਮੈਂ ਅਕਸਰ ਇਹ ਐਕਸਪ੍ਰੈਸ਼ਨ ਕਹਿੰਦਾ ਹਾਂ ਕਿ ਐਵਰੀ ਸੇਂਟ ਹੈਜ਼ ਏ ਪਾਸਟ ਐਂਡ ਐਵਰੀ ਥੀਫ ਹੈਜ਼ ਏ ਫਿਊਚਰ, ਤੇ ਫਿਰ ਬੇਸ਼ੱਕ ਇਸ ਦੀ ਜੇ ਮੈਂ ਵਿਆਖਿਆ ਕਰਨੀ ਹੋਏ ਤਾਂ ਫਿਰ ਜਿਹੜਾ ਭੂਮੀਆਂ ਚੋਰ ਜਿਹੜੇ ਬਾਅਦ ਚ ਭਾਈ ਭੂਮੀਆਂ ਬਣਦੇ ਨੇ ਤੇ ਜਿਨ੍ਹਾਂ ਨੂੰ ਅੱਜ ਵੀ ਕਈ ਸੱਜਣ ਠੱਗ ਕਹਿਣਗੇ ਤੇ ਜਿਹੜੇ ਸੱਚਮੁੱਚ ਭਾਈ ਸੱਜਣ ਬਣਦੇ ਨੇ ਉਹ ਸੱਜਣ ਜਿਨ੍ਹਾਂ ਨੇ ਇੱਕ ਸ਼ਬਦ ਨੇ ਜਿਨ੍ਹਾਂ ਦੀ ਜਿਹੜੀ ਕਾਇਆ ਪੜ੍ਹ ਦਿੱਤੀ ਸੀ ਕਿ ਉਜਲ ਕਿਹਾ ਚਿਲਕਣਾ ਧੋਤਮ ਕਾਲੜੀ ਮਸ ਧੋਤਿਆਂ ਝੂਠ ਨਾ ਉਤਰੈ ਜੇ ਸੋ ਤੇਵਾਂ ਤਿਸ ਸੱਜਣ ਸਹੀ ਨਾਲ ਮੈਂ ਚਲਦਿਆਂ ਨਾਲ ਚਲਨ ਜਿੱਥੇ ਲੇਖਾ ਮੰਗੀ ਹੈ ਤਿੱਥੇ ਖੜੇ ਦਿਸਨ। ਲੇਕਿਨ ਅੱਜ ਕਿਉਂਕਿ ਫੋਕਸ ਭਾਈ ਬਿਧੀ ਚੰਦ ਉਹਨਾਂ ਦਾ ਪਿਛੋਕੜ ਸੁਰ ਸਿੰਘ ਪਿੰਡ ਜ਼ਿਲ੍ਹਾ ਅੰਮ੍ਰਿਤਸਰ 'ਚ ਛੀਨਾ ਜਦੋਂ ਅਸੀਂ ਭਾਈ ਬਿਧੀ ਚੰਦ ਜੀ ਦਾ ਇਤਿਹਾਸ 'ਚ ਦੇਖਦੇ ਹਾਂ ਕਿ ਜਿਹੜਾ ਉਹਨਾਂ ਨੂੰ ਜਿਸ ਕਦਰ ਜਿਵੇਂ ਜਿਹੜੇ ਸਿੱਖਾਂ ਨੂੰ ਗੁਰੂ ਸਾਹਿਬਾਨ ਨੇ ਕਿਸੇ ਨਾ ਕਿਸੇ ਜਿਹੜਾ ਬਿਰਤਾਂਤ ਇੱਕ ਕਪਲੇਟ ਦੇ ਵਿੱਚ ਆ ਗਿਆ, ਜਿਵੇਂ ਜਦੋਂ ਬਾਬਾ ਬੁੱਢਾ ਜੀ ਦਾ ਅਸੀਂ ਜ਼ਿਕਰ ਕਰਦੇ ਹਾਂ ਤੇ ਉਹਨਾਂ ਨੂੰ ਗੁਰੂ ਸਾਹਿਬ ਨੇ ਕਿਹਾ ਕਿ ਬਾਬਾ ਤੈਥੋਂ ਕਦੇ ਓਲੇ ਨਾ ਹੋਸਾਂ, ਇਹ ਗੁਰੂ ਨਾਨਕ ਸਾਹਿਬ ਦਾ ਫਰਮਾਨ ਹੈ। ਹੁਣ ਜੇ ਭਾਈ ਬਹਿਲੋ ਜਿਨ੍ਹਾਂ ਨੇ ਹਰਮੰਦਰ ਸਾਹਿਬ ਦੀ ਉਸਾਰੀ ਵੇਲੇ ਬਹੁਤ ਵੱਡਾ ਰੋਲ ਅਦਾ ਕੀਤਾ ਗੁਰੂ ਕੇ ਸਿੱਖ, ਤੇ ਉਹਨਾਂ ਲਈ ਹੈ ਕਿ ਬਹਿਲੋ ਸਭ ਤੋਂ ਪਹਿਲੋਂ। ਇਸੇ ਤਰ੍ਹਾਂ ਭਾਈ ਮੰਝ ਜਿਨ੍ਹਾਂ ਨੇ ਬਹੁਤ ਵੱਡੀ ਸੇਵਾ ਕਰਕੇ ਉਹ ਰੁਤਬਾ ਹਾਸਲ ਕੀਤਾ, ਉਹਨਾਂ ਬਾਰੇ ਅਸੀਂ ਕੱਢਦੇ ਹਾਂ ਕਿ ਗੁਰੂ ਅਰਜਨ ਸਾਹਿਬ ਦਾ ਫਰਮਾਨ ਕਿ ਮੰਝ ਪਿਆਰਾ ਗੁਰੂ ਕੋ ਗੁਰੂ ਮੰਝ ਪਿਆਰਾ ਮੰਝ ਗੁਰੂ ਕਾ ਬੋਹਿ ਥਾ ਜਗ ਲੰਘਣ ਹਾਰ। ਇਹ ਸਿੱਖਾਂ ਨੂੰ ਵਡਿਆਇਆ ਹੋਇਆ ਕਿਵੇਂ ਤੇ ਇਵੇਂ ਹੀ ਜਦੋਂ ਭਾਈ ਬਿਧੀ ਚੰਦ ਦਾ ਜ਼ਿਕਰ ਆਉਂਦਾ ਹੈ ਤੇ ਫਿਰ 6ਵੇਂ ਪਾਤਸ਼ਾਹ ਦਾ ਫਰਮਾਨ ਬਿਧੀ ਚੰਦ ਛੀਨਾ ਗੁਰੂ ਕਾ ਸੀਨਾ, ਚੈਸਟ ਗੁਰੂ ਦਾ ਸੀਨਾ। ਹੁਣ ਇਹ ਭਾਈ ਬਿਧੀ ਚੰਦ ਜਿਹੜੇ ਉਸ ਪਿੰਡ ਦੇ ਚੜ੍ਹਦੀ ਜਵਾਨੀ ਦੇ ਵਿੱਚ ਉਹਨਾਂ ਦਾ ਕੰਮ ਧਾੜੇ ਮਾਰਨਾ, ਇਹ ਸਾਰਾ ਅੰਮ੍ਰਿਤਸਰ ਲਾਹੌਰ ਦਿੱਲੀ ਹਾਈਵੇ
ਖਜ਼ਾਨੇ ਲੁੱਟ ਲਏ, ਦੂਜੇ ਕਰ ਲਏ, ਅਮੀਰਾਂ ਨੂੰ ਕਰ ਲਿਆ, ਜਿਨ੍ਹਾਂ ਨੂੰ ਧਾੜਵੀ ਲਫ਼ਜ਼ ਇੱਥੋਂ ਹੀ ਆਇਆ, ਧਾੜਾ ਮਾਰਨਾ ਉਹਨੂੰ ਹੀ ਕਹਿੰਦੇ ਨੇ ਧਾੜਵੀ ਨੂੰ। ਬਿਲਕੁਲ। ਔਰ ਬੜਾ ਨਾਂ ਆਲੇ ਦੁਆਲੇ, ਕੋਈ ਪੈਸੇ ਦੀ ਤਾਂ ਕਮੀ ਨਹੀਂ ਹੋਏਗੀ, ਲੁੱਟਦੇ ਤਾਂ ਅਮੀਰਾਂ ਨੂੰ ਹੀ ਨੇ। ਚੋਰ ਜਿਹੜਾ ਉਹ ਛੋਟਾ ਕੰਮ ਕਰਦਾ, ਚੋਰੀ ਕਰਦਾ, ਇੱਧਰ ਧਾੜਾ ਮਾਰਨਾ ਤਾਂ ਦਲੇਰੀ ਹੁੰਦੀ ਹੈ। ਧਾੜਵੀ ਜਿਹਨਾਂ ਨੂੰ ਡਾਕੂ ਕਹਿੰਦੇ, ਡਾਕੂ ਤੇ ਚੋਰ 'ਚ ਹੀ ਫਰਕ ਹੁੰਦਾ, ਚੋਰ ਚੋਰ ਹੀ ਹੁੰਦਾ, ਡਾਕੂ ਜਿਹੜਾ ਉਹਦੇ 'ਚ ਦਲੇਰੀ ਵੀ ਹੁੰਦੀ ਹੈ। ਔਰ ਲੇਕਿਨ ਇਹੀ ਹੁੰਦਾ ਵੀ ਉਹਨਾਂ 'ਚ ਜਿਹੜੀ ਬਿਲਟ ਇਨ ਦਲੇਰੀ ਉਹ ਕਿਸੇ ਹੋਰ ਕਾਂਟੇ ਤੇ ਚੜੀ ਹੁੰਦੀ ਹੈ। ਔਰ ਇੱਕ ਗੁਰੂ ਕੇ ਸਿੱਖ ਦੇ ਸੰਗਤ ਦੀ ਬਦੌਲਤ ਉਹ ਗੁਰੂ ਅਰਜਨ ਸਾਹਿਬ ਦੇ ਦੀਦਾਰ ਲਈ ਆਉਂਦੇ ਨੇ ਤੇ ਫਿਰ ਗੁਰੂ ਕਈ ਹੋ ਕੇ ਰਹਿ ਜਾਂਦੇ ਨੇ। ਔਰ ਫਿਰ ਭਾਈ ਬਿਧੀ ਚੰਦ ਉਸ ਲੈਵਲ ਦਾ ਰੁਤਬਾ ਹਾਸਲ ਕਰਦੇ ਨੇ। ਜਦੋਂ ਅਸੀਂ ਦੇਖਦੇ ਹਾਂ ਕਿ ਆਪਣੇ ਅੰਤਮ ਸਫ਼ਰ ਵੇਲੇ ਅੰਮ੍ਰਿਤਸਰ ਤੋਂ ਲਾਹੌਰ ਜਦੋਂ ਗੁਰੂ ਅਰਜਨ ਸਾਹਿਬ ਜਾਂਦੇ ਨੇ, ਜਿਸ ਤੋਂ ਬਾਅਦ ਉਹਨਾਂ ਦੀ ਸ਼ਹਾਦਤ ਹੁੰਦੀ ਹੈ, ਤੇ ਜਿਹੜੇ 5 ਸਿੱਖ ਗੁਰੂ ਅਰਜਨ ਸਾਹਿਬ ਦੇ ਨਾਲ ਜਾਂਦੇ ਨੇ, ਉਹਨਾਂ 'ਚ ਭਾਈ ਜੇਠਾ ਜੀ ਨੇ, ਭਾਈ ਲੰਗਾਹਾ ਜੀ ਨੇ, ਭਾਈ ਪੁਰਾਣਾ ਜੀ ਨੇ, ਭਾਈ ਬਿਧੀ ਚੰਦ ਨੇ। ਇਸ ਲੈਵਲ ਦਾ ਉਹਨਾਂ ਦਾ। ਔਰ 11 ਸਾਲ ਦੀ ਉਮਰ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਗੁਰਗੱਦੀ ਤੇ ਬੈਠਦੇ ਨੇ। ਔਰ ਜਿਹੜੇ ਉਹਨਾਂ ਦੇ ਪ੍ਰਮੁੱਖ ਜਰਨੈਲ ਨੇ, 4 ਜੰਗਾਂ ਗੁਰੂ ਹਰਗੋਬਿੰਦ ਸਾਹਿਬ ਨੇ ਲੜੀਆਂ, ਜਿਨ੍ਹਾਂ ਨੂੰ ਤੁਸੀਂ ਕਮਾਂਡਰ ਵੱਡੇ ਕਹੋਗੇ, ਉਹਨਾਂ ਦੇ ਵਿੱਚ ਭਾਈ ਬਿਧੀ ਚੰਦ ਜਿਹੜੇ ਨੇ ਉਹ ਬਹਾਦਰੀ ਦੇ ਲਈ ਜਾਣੇ ਜਾਂਦੇ ਨੇ, ਕਿਉਂਕਿ ਪਹਿਲਾਂ ਹੀ ਦਲੇਰੀ ਦੇ ਕੰਮ ਕਰਦੇ ਸੀ। ਤੇ ਇੱਧਰ ਗੁਰੂ ਕੀ ਜਿਹੜੀ ਹੈ ਬਾਣੀ ਦੀ ਪਾਹ ਚੜੀ ਔਰ ਫਿਰ ਉਹ ਸੰਤ ਸਿਪਾਹੀ ਦਾ ਰੂਪ ਪ੍ਰਗਟ ਹੋਇਆ। ਔਰ ਕੱਲਾ ਇਹੀ ਨਹੀਂ, ਭਾਈ ਬਿਧੀ ਚੰਦ ਫਿਰ ਆਪਣੇ ਅਖੀਰਲੇ ਪੀਰੀਅਡ 'ਚ ਪੀਰ ਬੁੱਢਨ ਸ਼ਾਹ ਕੀਰਤਪੁਰ ਸਾਹਿਬ, ਗੁਰੂ ਹਰਗੋਬਿੰਦ ਸਾਹਿਬ ਦੇ ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ ਨਾਲ ਸੰਬੰਧ, ਔਰ ਉਹਨਾਂ ਦਾ ਜਿਹੜਾ ਜਿਹੜੀ ਚੜ੍ਹਾਈ ਉਹ ਕਰਦੇ ਨੇ, ਉਹ ਜਾ ਕੇ ਅਸਾਮ ਗੋਮਤੀ ਨਦੀ ਦੇ ਕੰਢੇ, ਜਿਹੜਾ ਈਸਟ ਇੰਡੀਆ ਹੈ, ਉਹ ਇੱਕ ਵੱਖਰੀ ਕਹਾਣੀ ਹੈ। ਅੱਛਾ। ਹੁਣ ਜਿਹੜਾ ਸਿੱਖ ਇਤਿਹਾਸ ਦੇ ਵਿੱਚ ਭਾਈ ਬਿਧੀ ਚੰਦ ਜਿੱਥੇ ਬਤੌਰੇ ਜਰਨੈਲ ਔਰ ਅਖੀਰਲੀ ਉਮਰ 'ਚ ਸਿੱਖੀ ਪ੍ਰਚਾਰ ਲਈ ਜਾਣੇ ਜਾਂਦੇ ਨੇ, ਉੱਥੇ 2 ਵਾਕਿਆਤ ਜਿਹਦੇ ਵੱਲ ਭਾਈ ਸਾਹਿਬ ਨੇ ਇਸ਼ਾਰਾ ਕੀਤਾ ਕਿ ਵਿਦਆਊਟ ਸ਼ੈਡਿੰਗ ਏ ਸਿੰਗਲ ਡ੍ਰੌਪ ਆਫ ਬਲੱਡ ਉਹਨਾਂ ਨੇ ਕਿਵੇਂ ਜਿਹੜੀ ਗੁਰੂ ਕੀ ਵਸਤੂ ਗੁਰੂ ਤੱਕ ਪਹੁੰਚਾਈ। ਇੱਕ ਉਹਨਾਂ ਨਾਲ ਜੁੜੀ ਹੋਈ ਦੁਸ਼ਾਲੇ ਪੱਟੀ ਦੇ ਹਾਕਮ ਤੋਂ ਵਾਪਸ ਲਿਆਉਣ ਦੀ ਦਾਸਤਾਨ ਹੈ। ਪਰ ਜਿਹੜੀ ਵੱਡੇ ਸਿੱਖ ਇਤਿਹਾਸ ਦੇ ਦਾਇਰਾਕਾਰ 'ਚ ਆਉਂਦੀ ਹੈ, 2 ਘੋੜੇ, ਦਿਲਬਾਗ ਤੇ ਗੁਲਬਾਗ। ਔਰ ਮੈਨੂੰ ਯਾਦ ਹੈ ਕਿ ਵੀ ਸਾਡੇ ਬੜੇ ਕਲਾਸੀਕਲ ਰਾਗਾਂ 'ਚ ਕੀਰਤਨ ਕਰਨ ਵਾਲੇ 2 ਰਾਗੀ ਸਿੰਘ ਹੋਏ ਨੇ ਪ੍ਰਮੁੱਖ, ਹੁਣ ਤਾਂ ਦੋਨੋਂ ਹੀ ਸ਼ਾਇਦ ਚੜ੍ਹਾਈ ਕਰ ਚੁੱਕੇ ਨੇ, ਭਾਈ ਦਿਲਬਾਗ ਸਿੰਘ, ਭਾਈ ਗੁਲਬਾਗ ਸਿੰਘ। ਤੇ ਉਹਨਾਂ ਨੂੰ ਜਦੋਂ ਕੋਈ ਪਿਆਰ ਨਾਲ ਉਹ ਕਹਿੰਦਾ ਸੀ ਅਸੀਂ ਤਾਂ ਗੁਰੂ ਕੇ ਘੋੜੇ ਹਾਂ ਜੀ। ਔਰ ਇਹ ਦਿਲਬਾਗ ਗੁਲਬਾਗ ਕਿਉਂਕਿ ਕਾਬਲ ਨੋਨ ਸੀ, ਜਿਹੜੇ ਅਰੇਬੀਅਨ ਜਿਹੜੀ ਬਰੀਡ ਹੈ ਉਸ ਦੇ ਘੋੜੇ ਉੱਥੇ ਮਿਲਦੇ ਵੀ ਸੀ, ਵੱਡੀ ਮੰਡੀ ਸੀ। ਭਾਈ ਗੁਰਦਾਸ ਜੀ ਵੀ ਉੱਥੇ ਗਏ ਸੀ ਘੋੜੇ ਲੈਣ। ਸੋ ਉੱਥੋਂ ਦੀ ਸੰਗਤ ਨੇ, ਕਾਬਲ ਦੀ ਕਾਬਲ ਗੁਰੂ ਨਾਨਕ ਸਾਹਿਬ ਦੇ ਜਾਣ ਨਾਲ ਹੀ ਹੈ, ਸੰਗਤ ਵੀ ਅਮੀਰ ਵਪਾਰੀ ਸਿੱਖ। ਸੋ ਜਦੋਂ 6ਵੇਂ ਪਾਤਸ਼ਾਹ ਦਾ ਹੁਕਮ ਸੀ ਕਿ ਭਾਈ ਜਿਹਨੇ ਮੇਰੇ ਦਰਸ਼ਨਾਂ ਨੂੰ ਆਣਾ ਹੈ, ਵਧੀਆ ਜਵਾਨੀ, ਵਧੀਆ ਘੋੜਾ, ਵਧੀਆ ਸ਼ਸਤਰ, ਸੋ ਉੱਥੋਂ ਦੇ ਸਿੱਖਾਂ ਨੇ ਬਹੁਤ ਵਧੀਆ ਅਰਬੀ ਨਸਲ ਦੇ 2 ਘੋੜੇ ਜਿਨ੍ਹਾਂ ਦਾ ਨਾਂ ਦਿਲਬਾਗ ਤੇ ਗੁਲਬਾਗ ਰੱਖਿਆ, ਬੜੀ ਸ਼ਰਧਾ ਪ੍ਰੇਮ ਨਾਲ ਗੁਰੂ ਸਾਹਿਬ ਦੇ ਲਈ ਭੇਜੇ ਕਿ ਭਾਈ ਭੇਟ ਕਰਨ ਲਈ। ਔਰ ਜਦੋਂ ਉਹ ਲੈ ਕੇ ਆ ਰਹੇ ਸੀ, ਹੁਣ ਰਸਤਾ ਤਾਂ ਉਹੀ ਸੀ, ਜੇ ਅੰਮ੍ਰਿਤਸਰ ਹੋਣਾ ਹੈ ਤੁਸੀਂ ਕਾਬਲ ਤੋਂ ਤੁਰੇ, ਪਿਸ਼ਾਵਰ ਆਏ, ਪਿਸ਼ਾਵਰ ਤੋਂ ਲਾਹੌਰ ਆਏ। ਲਾਹੌਰ ਇਹ ਜਿਹੜਾ ਪੀਰੀਅਡ ਹੈ ਜਹਾਂਗੀਰ ਦਾ ਰਾਜ ਉਹਦਾ ਹੋ ਚੁੱਕਾ, ਭਾਵੇਂ ਉਦੋਂ ਤੱਕ ਉਹ ਫਰੈਂਡਲੀ ਹੋ ਚੁੱਕਾ ਸੀ, ਪਰ ਜਿਹੜਾ ਲਾਹੌਰ ਦਾ ਸੂਬੇਦਾਰ ਸੀ ਉਹ ਕਿਤੇ ਗੁਜ਼ਰ ਰਿਹਾ ਸੀ, ਜਾਂ ਇਹ ਸੋਹ ਮਿਲੀ ਵਾਕਈ ਖੂਬਸੂਰਤ ਘੋੜੇ ਹੋਣਗੇ। ਔਰ ਦੂਸਰਾ ਉਹ ਜ਼ਿੱਦ ਕਰੇ ਕਿ ਵੀ ਇਹ ਮੈਨੂੰ ਵੇਚ ਦਿਓ, ਕਹਿੰਦਾ ਜੀ ਇਹ ਸੰਗਤ ਦੇ ਨੇ, ਮਸੰਦ ਵੀ ਨਾਲ ਸੀ ਕਿ ਸੰਗਤ ਦੇ ਨੇ, ਗੁਰੂ ਦੀ ਭੇਟਾ ਲਈ, ਇਹ ਅਰਦਾਸ ਗੁਰੂ ਦੇ ਨਾਂ ਹੋਇਆ। ਉਹਨੇ ਜ਼ਬਰਦਸਤੀ ਦੋਨੋਂ ਖੋਹ ਲਏ, ਉਹਨਾਂ ਨੂੰ ਜੋ ਵੀ ਦਿੱਤੇ ਪੈਸੇ ਕਿ ਨਹੀਂ, ਪਰ ਉਹਨੇ ਕਿਹਾ ਜੀ ਇਹ ਮੇਰੇ ਨੇ। ਹੁਣ ਉਹ ਵਿਚਾਰੇ ਜਿਹੜੇ ਇੰਨੀ ਸ਼ਰਧਾ, ਉਹ ਆ ਕੇ ਗੁਰੂ ਕੇ ਦਰਬਾਰ ਰੋਣ ਹਾਕੇ, ਉਹਨਾਂ ਨੇ ਕਿਹਾ ਜੀ ਇਹ ਹੋਇਆ। ਤੇ ਗੁਰੂ ਸਾਹਿਬ ਨੇ ਭਾਈ ਬਿਧੀ ਚੰਦ ਵੱਲ ਦੇਖਿਆ ਕਿ ਕਿਵੇਂ ਭਾਈ ਗੁਰੂ ਕੀ ਵਸਤੂ ਹੈ, ਜਦੋਂ ਸੰਗਤ ਨੇ ਅਰਦਾਸ ਕਰਤੀ ਗੁਰੂ ਕੀ ਹੋ ਗਈ, ਇਹ ਕਿਸੇ ਹੋਰ ਕੋਲ ਕਿਵੇਂ ਰਹਿ ਸਕਦਾ। ਸੋ ਇਹ ਜਿਹਨਾਂ ਨੂੰ ਦਿਲਚਸਪੀ ਹੋਏ ਅੱਗੇ ਦੇਖ ਲੈਣ, ਕਿਉਂਕਿ ਇੱਕ ਬੜਾ ਇੰਟਰਸਟਿੰਗ ਵਾਕਿਆ ਕਿ ਕਿਵੇਂ ਭਾਈ ਬਿਧੀ ਚੰਦ ਨੇ ਇਕੱਲੇ ਨੇ 2 ਘੋੜੇ ਜਿਹੜੇ ਨੇ ਉਹ ਵਾਪਸ ਲਿਆਂਦੇ, ਕਿਵੇਂ ਉਹਨਾਂ ਦੀ ਜਿਹੜੀ ਉਹ ਬਹਾਦਰੀ ਵੀ ਔਰ ਦੂਸਰੀ ਵੀ ਉਹ। ਹੁਣ ਇਹ ਇਸ ਵਾਲੀ ਉਹਨਾਂ ਦਾ ਇਸ਼ਾਰਾ ਹੈ ਕਿ ਬਈ ਦੋਨੋਂ ਵਾਰ ਭਾਈ ਬਿਧੀ ਚੰਦ ਇੱਕ ਸੁਹਾਗ ਰਚ ਕੇ ਜਾਂਦੇ ਨੇ। ਪਹਿਲੀ ਵਾਰ ਉਹ ਘਾਈ ਬਣ ਜਾਂਦੇ ਨੇ, ਘਾਹ ਘੋੜਿਆਂ ਨੂੰ ਪਾਣਾ, ਮੁਫਤ ਸੇਵਾ ਕਰ ਰਹੇ ਨੇ, ਘੋੜਿਆਂ ਦੀ ਪਿੱਠ ਉਹਨਾਂ ਨੂੰ ਮਾਲਿਸ਼ ਮੁਰਿਸ਼ ਕਰਦੇ ਨੇ। ਜਿਹੜਾ ਦਰੋਗਾ ਉਹ ਉਸ ਦੇ ਉਹ ਜਿਹੜਾ ਉਹ ਵਾਕਿਫ ਹੋ ਜਾਂਦਾ ਹੈ ਕਿ ਭਾਈ ਇਹ ਸਾਰਾ ਜਿਹੜਾ ਹੈ ਇਹ ਬਹੁਤ ਸੇਵਾਦਾਰ ਹੈ। ਔਰ ਫਿਰ ਅਲਟੀਮੇਟਲੀ ਉਹ
ਇੰਨਾ ਕੁ ਵਿਸ਼ਵਾਸ ਹਾਸਲ ਕਰ ਲੈਂਦੇ ਨੇ ਕਿ ਘੋੜੇ ਨੂੰ ਲੈ ਕੇ ਕਿਲੇ ਦੀ ਕੰਧ ਦੇ ਉੱਤੇ ਚੜ੍ਹ ਕੇ ਰਾਵੀ ਦੇ ਕੰਢੇ ਕਿਲਾ ਛਾਲ ਮਾਰ ਕੇ ਰਾਵੀ ਦੇ ਵਿੱਚ ਘੋੜਾ ਲੈ ਆਉਂਦੇ ਨੇ। ਔਰ ਇੱਕ ਬਹੁਤ ਵੱਡਾ ਇਤਿਹਾਸਕ ਵਾਕਿਆ ਬਣ ਜਾਂਦਾ ਹੈ ਕਿ ਭਾਈ ਕਿਵੇਂ ਉਹਨਾਂ ਕਿਹਾ ਜੀ ਗੁਰੂ ਕੀ ਆ ਕੇ ਗੁਰੂ ਦੇ ਹਜ਼ੂਰ ਕਹਿੰਦੇ ਨੇ ਆ ਲਓ ਜੀ ਅੱਧਾ ਕੰਮ ਕਰਤਾ। ਤੇ ਦੂਜਾ ਹੁਣ ਉਹ ਘੋੜਾ ਕਿੱਥੇ ਗਿਆ, ਕੌਣ ਲੈ ਗਿਆ, ਸੂਈ ਹੈ। ਫਿਰ ਉਹ ਦੂਸਰੀ ਵਾਰ ਇੱਕ ਨਜੂਮੀਏ ਬਣ ਕੇ ਉੱਥੇ ਪਹੁੰਚ ਜਾਂਦੇ ਨੇ, ਉਹੀ ਦਰੋਗੇ ਨਾਲ ਜਾਂ ਦੂਜੇ ਦੱਸਦੇ ਨੇ ਕਿ ਭਾਈ ਇਹ ਕਿਵੇਂ ਜਿਹੜਾ ਇਹ ਘੋੜਾ ਕੌਣ ਲੈ ਗਿਆ, ਕਿਵੇਂ ਆਏਗਾ ਵਾਪਸ, ਮੈਂ ਦਿਸ਼ਾ ਦੇਖਾਂਗਾ ਕਿੱਧਰ ਕੀ ਹੈ। ਦੂਸਰਾ ਲੈ ਕੇ ਫਿਰ ਆ ਜਾਂਦੇ ਨੇ ਗੁਰੂ ਕਹਿੰਦੇ ਪੂਰਾ ਕੰਮ ਤੁਹਾਡੇ ਥਾਪੀ ਨਾਲ ਮੁਕੰਮਲ। ਹੁਣ ਇਹ ਵਰਤਾਂਤ ਇਸ ਲਈ ਵੀ ਜ਼ਰੂਰੀ ਹੈ ਕਿਉਂਕਿ ਭਾਈ ਅੰਮ੍ਰਿਤਪਾਲ ਸਿੰਘ ਨਾਲ ਸੰਬੰਧਿਤ ਅਸੀਂ ਗੱਲ ਕੀਤੀ, ਵੇਰਵਾ ਅਸੀਂ ਇਸ ਲਈ ਦਿੱਤਾ ਹੈ। ਔਰ ਜਿਹੜੀ ਲਿਖਤ ਦਾ ਕਰਕਸ ਹੈ ਕਿ ਇਹ ਜਦੋਂ ਤੁਸੀਂ ਘੇਰੇ ਚੋਂ ਨਿਕਲਦੇ ਹੋ, ਇੰਨੇ ਵੱਡੇ ਘੇਰੇ ਚੋਂ ਪਿਛਲੇ 10 ਦਿਨ ਤੋਂ, ਕੱਲ ਕੀ ਹੁੰਦਾ ਸਤਿਗੁਰੂ ਜਾਣਦਾ, ਪਰ ਇਹ ਕੋਈ ਛੋਟੀ ਗੱਲ ਨਹੀਂ ਹੈ। ਇਹ ਇਤਿਹਾਸ ਸਿਰਜਿਆ ਗਿਆ ਜਿਵੇਂ ਅਸੀਂ ਬੀਤੇ ਦੇ ਇਹ ਵੀ ਉਹਨਾਂ ਨੇ ਦੱਸਿਆ ਸੀ। ਹੁਣ ਇਹੀ ਤਰੀਕਾ ਦੋਨੋਂ ਘੋੜੇ ਲੈਣ ਲਈ ਗੁਰੂ ਹਰਗੋਬਿੰਦ ਸਾਹਿਬ ਫੌਜ ਵੀ ਚੜਾ ਸਕਦੇ ਸੀ, ਕਿੰਨਾ ਬਲੱਡ ਸ਼ੈਡ ਹੁੰਦਾ, ਕਿੰਨਾ। ਉਹਨਾਂ ਨੂੰ ਵੀ ਮੈਸੇਜ ਮਿਲ ਗਿਆ ਕਿ ਭਾਈ ਇਹ ਜਿਹੜੀ ਚੀਜ਼ ਗੁਰੂ ਦੀ ਹੈ ਇਹ ਗੁਰੂ ਦੀ ਹੈ, ਇਹ ਤੁਹਾਨੂੰ ਕੋਈ ਹੱਕ ਨਹੀਂ ਹੈ। ਹਾਂ, ਜਿੱਥੇ ਫਿਰ ਅਣਖ ਜਾਂ ਦੂਜੇ ਦੀ ਗੱਲ ਆਈ, ਜਿਹੜੀ ਲੜਾਈ ਅੰਮ੍ਰਿਤਸਰ ਦੀ ਜੰਗ ਹੋਈ ਸੀ ਬਾਜ ਤੋਂ ਹੀ ਹੋਈ ਸੀ ਕਿ ਬਾਦਸ਼ਾਹ ਦਾ ਜਿਹੜਾ ਸ਼ਾਹਜਹਾਂ ਦਾ ਬਾਜ ਆ ਗਿਆ ਸੀ ਉੱਡ ਕੇ, ਔਰ ਉਦੋਂ ਵੇਲਾ ਜਹਾਂਗੀਰ ਦਾ ਨਹੀਂ ਸੀ ਜਦੋਂ ਇਹ ਵਾਕਿਆ ਹੁੰਦਾ, ਸ਼ਾਹਜਹਾਂ ਦਾ ਸੀ। ਔਰ ਉਦੋਂ ਵੀ ਉਹਨਾਂ ਨੇ ਕਿਹਾ ਧੌਂਸ ਨਾਲ ਬੰਨਣਾ ਚਾਹਿਆ। ਉਹਨਾਂ ਨੇ ਕਿਹਾ ਕਿ ਸਿੱਖਾਂ ਨੂੰ ਪੁੱਛਿਆ ਕੀ ਕਰਨਾ ਚਾਹੀਦਾ, ਉਹਨਾਂ ਕਿਹਾ ਜੀ ਤਾਜ ਬਾਜ ਸਭ ਹੂੰ ਹਮਲੀ ਨੂੰ, ਅਸੀਂ ਤਾਂ ਇਹ ਬਾਜ ਮੰਗਦੇ ਨੇ, ਅਸੀਂ ਤਾਜ ਵੀ ਲੈਣਾ ਇਹਨਾਂ ਦਾ। ਸੋ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਭਾਈ ਸਾਹਿਬ ਦਾ, ਕਿਉਂਕਿ ਤੁਹਾਨੂੰ ਇਤਿਹਾਸ ਦੇ ਵਿੱਚ ਉਹ ਵੇਰਵੇ ਮਿਲ ਜਾਂਦੇ ਨੇ। ਅਸੀਂ ਸੰਤ ਪਿੰਡਾਂ ਵਾਲਿਆਂ ਦੀ ਗੱਲ ਕੀਤੀ ਕਿ ਉਹ ਬੰਬੇ ਤੋਂ ਨਿਕਲੇ, ਉਹ ਜਿਹੜੇ ਨੇ ਉੱਥੋਂ ਹਰਿਆਣੇ ਚੋਂ ਨਿਕਲੇ, ਆਪਣੇ ਚੰਦੋਕਰ ਉੱਥੋਂ ਨਿਕਲ ਕੇ ਵਾਪਸ ਪਹੁੰਚੇ। ਔਰ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਵੀ ਉਸ ਇਤਿਹਾਸ ਦੇ ਵਿੱਚ ਇੱਕ ਇਤਿਹਾਸ ਰਚਿਆ। ਕਹਾਣੀ ਬਾਅਦ 'ਚ ਹੋਰ ਵੇਰਵੇ 'ਚ ਪਤਾ ਲੱਗੇਗੀ ਕਿਹਨਾਂ ਹਾਲਾਤਾਂ 'ਚ ਨੇ। ਤੇ ਜੇ ਹੁਣ ਇੰਨੀ ਫੌਜ ਡਰੋਨ ਲਾਏ ਹੋਏ ਨੇ ਲੱਭਣ ਲਈ ਦੂਜੇ ਲਈ, ਤੇ ਇਹ ਕੋਈ ਛੋਟੀ ਪ੍ਰਾਪਤੀ ਨਹੀਂ ਹੈ। ਸੋ ਮੈਂ ਸਮਝਦਾ ਵੀ ਉਹਨਾਂ ਦੀ ਗੁਰੂ ਕੀ ਕਲਾ ਔਰ ਸਿੰਘ ਦੀ ਬਹਾਦਰੀ ਉਹਨੂੰ ਐਪਰੀਸ਼ੀਏਟ ਕਰੀਏ ਰਾਦਰ ਦੈਨ ਫਤਵੇ ਵੰਡਣ ਦੇ ਕਿ ਕੌਣ ਕੌਵਰਡ ਹੈ ਤੇ ਕੌਣ ਡਰਪੋਕ ਹੈ ਤੇ ਕੌਣ ਭਗੌੜ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਦਿਨੀ ਅੱਡ-ਅੱਡ ਜਮਹੂਰੀ ਮੁਲਕਾਂ ਦੇ ਪ੍ਰਧਾਨਾਂ ਅਤੇ ਪ੍ਰਧਾਨ ਮੰਤਰੀਆਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਦੁਨੀਆ ਦੀਆਂ ਸਭ ਡੈਮੋਕ੍ਰੇਸੀਆਂ ਦੀ ਮਾਂ ਹੈ। ਸੋ ਹਕੀਕਤ ਇਹ ਹੈ ਕਿ ਭਾਰਤ ਡੈਮੋਕ੍ਰੇਸੀ ਦਾ ਕਾਤਲ ਹੈ ਅਤੇ RSS ਹਿੰਦੂਤਵੀ ਦੰਭੀ ਪੁਣੇ ਦਾ ਬਾਪ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਦੰਭੀ ਹਿੰਦੂਤਵੀ ਜਿਨ੍ਹਾਂ ਦਾ ਪਿਓ ਮੋਦੀ ਦੁਨੀਆ ਭਰ ਦੇ ਵਿੱਚ ਝੂਠਾ ਪ੍ਰਧਾਨ ਮੰਤਰੀ ਬਣ ਕੇ ਜਾਣਿਆ ਜਾਂਦਾ ਹੈ, ਅੱਜ ਕੱਲ੍ਹ ਉਹਨਾਂ ਨੇ ਇੱਕ ਨਵੀਂ ਡੈਫੀਨੇਸ਼ਨ ਸ਼ੁਰੂ ਕੀਤੀ ਹੈ। ਪਹਿਲਾਂ ਤਾਂ 75 ਸਾਲ ਵਿੱਚ ਝੂਠ ਬੋਲਦੇ ਰਹੇ ਕਿ ਜੀ ਇੰਡੀਆ ਦਾ ਲਾਰਜੈਸਟ ਡੈਮੋਕ੍ਰੇਸੀ ਇਨ ਦਾ ਵਰਲਡ, ਇਹਨਾਂ ਲਈ ਸਿਰਫ ਵੋਟਾਂ ਪਵਾ ਲੈਣਾ ਹੀ ਡੈਮੋਕ੍ਰੇਸੀ ਹੈ, ਬਾਕੀ ਕੀ ਉੱਥੇ ਹੁੰਦਾ ਹੈ ਅਮਲ। ਪਰ ਹੁਣ ਉਹਨੇ ਕਹਿਣਾ ਸ਼ੁਰੂ ਕੀਤਾ ਜੀ ਨਹੀਂ ਇਹ ਅਸੀਂ ਸਿਰਫ ਲਾਰਜੈਸਟ ਤੱਕ ਨਹੀਂ, ਉਹ ਤਾਂ ਆਬਾਦੀ ਨਾਲ ਜੁੜਦਾ ਹੈ। ਵੀ ਆਰ ਦਾ ਮਦਰ ਆਫ ਆਲ ਡੈਮੋਕ੍ਰੇਸੀਜ਼। ਔਰ ਪਿਛਲੇ ਦਿਨਾਂ 'ਚ ਇੱਕ ਇਹਨਾਂ ਨੇ ਲੀਡਰ ਲੈਵਲ ਪਲੈਨਰੀ ਔਨ ਡੈਮੋਕ੍ਰੇਸੀ ਦੇ ਉੱਤੇ ਇੱਕ ਫੰਕਸ਼ਨ ਹੋਇਆ ਜਿਹਦੇ 'ਚ ਪ੍ਰੈਜ਼ੀਡੈਂਟ ਬਾਈਡਨ ਵੀ ਸੀ, ਕੋਸਟਾਰੀਕਾ ਦੇ ਪ੍ਰੈਜ਼ੀਡੈਂਟ ਰੋਡਰੀਗੋ ਸ਼ੈਵਰੋਬ ਸੀ, ਜ਼ੈਂਬੀਆ ਦਾ ਪ੍ਰੈਜ਼ੀਡੈਂਟ ਹਕੈਂਡੇ ਸੀ,
ਨੀਦਰਲੈਂਡ ਦਾ ਮਾਰਕ ਰੋਟੇ ਸੀ ਤੇ ਸਾਊਥ ਕੋਰੀਆ ਦਾ ਪ੍ਰੈਜ਼ੀਡੈਂਟ ਯੂਨ ਸੋ। ਔਰ ਇਸ ਦੇ ਉੱਤੇ ਜਿਹੜਾ ਬੋਲਦੇ ਆ ਮੋਦੀ ਨੇ ਕਿਹਾ ਕਿ ਜੀ our epic Mahabharata describes the first duty of citizens as choosing their own leader. Our sacred Vedas speak of political power being exercised by broad-based consultative bodies. There is also many historical evidences of republic states in ancient India where rulers were not hereditary. India indeed is the mother of democracy. ਹੁਣ ਇਸ ਤੋਂ ਵੱਡਾ ਝੂਠ ਇਹਨਾਂ ਨੂੰ ਕੋਈ ਵੀ ਜਿਹੜਾ ਮਾੜਾ ਮੋਟਾ ਵੀ ਤਾਰੀਖ ਦਾ ਸਟੂਡੈਂਟ ਹੈ ਉਹਨੂੰ ਪਤਾ ਹੈ ਵੀ ਦੁਨੀਆ 'ਚ ਜ਼ਾਤ ਪਾਤੀ ਸਿਸਟਮ ਤੋਂ ਵੱਧਤਰ ਰੇਸਿਜ਼ਮ ਐਪਾਰਥਾਈਡ ਦੁਨੀਆ 'ਚ ਕਿਤੇ ਨਹੀਂ ਹੈ। ਰਹੀਆਂ ਸਲੇਵਰੀਜ਼ ਦੂਜੀਆਂ ਟੁੱਟ ਗਈਆਂ। ਅੱਜ ਵੀ ਜਨਮ ਦੇ ਨਾਲ ਬ੍ਰਾਹਮਣ ਕਸ਼ਤਰੀ ਵੈਸ਼ ਸ਼ੂਦਰ ਹੈ ਔਰ ਇਹ ਦੁਨੀਆ ਦੇ ਸਾਹਮਣੇ ਦੰਬੀ ਆਦਮੀ ਇਸ ਲੈਵਲ ਦਾ ਝੂਠ ਬੋਲ ਰਿਹਾ ਕਿ ਜੀ ਇਹ ਜਦੋਂ ਦੁਨੀਆ 'ਚ ਕੁਝ ਨਹੀਂ ਸੀ, ਇਹ ਦੇਖੋ ਅਸੀਂ ਲੋਕਾਂ ਨੂੰ ਹੱਕ ਦਿੱਤਾ ਹੋਇਆ ਸੀ ਵੀ ਕੀ ਚੁਣਨਾ ਹੈ ਲੀਡਰ ਉਹਨਾਂ ਨੇ, ਇਸ ਲਈ ਅਸੀਂ ਮਦਰ ਆਫ ਆਲ ਡੈਮੋਕ੍ਰੇਸੀਜ਼ ਹੈ। ਇਹ ਚੈਲੰਜ ਕਰ ਰਿਹਾ ਕਿਉਂਕਿ ਬਹੁਤ ਵਾਰੀ ਹੁੰਦਾ ਹੈ ਕਿ ਜੀ ਜਿਹੜਾ ਓਲਡ ਗ੍ਰੀਸ ਸੀ ਜਦੋਂ ਏਥਨ ਸੁਕਰਾਤ ਦੇ ਜ਼ਮਾਨੇ 'ਚ 2500 ਸਾਲ ਪਹਿਲਾਂ, ਕਿਉਂਕਿ ਡੈਮੋਕ੍ਰੇਸੀ ਦਾ ਜਿਹੜਾ ਜਨਮ ਹੈ ਉਹ ਉੱਥੇ ਮੰਨਿਆ ਜਾਂਦਾ ਹੈ ਕਿ ਇਸ ਲੈਵਲ ਦੇ ਉੱਤੇ ਇਹ ਇਸ ਲੈਵਲ ਦਾ ਦੰਬੀਪੁਣਾ। ਇਹਦੇ ਬਾਵਜੂਦ ਕਿ ਜਦੋਂ ਇਹਨਾਂ ਨੂੰ ਐਡਰੈਸ ਕਰ ਰਿਹਾ, ਪੰਜਾਬ ਸਾਰਾ ਕੱਟ ਆਫ ਕੀਤਾ ਹੋਇਆ ਦੁਨੀਆ ਨਾਲੋਂ, ਇੰਟਰਨੈਟ ਹੈ ਨਹੀਂ, ਸਿਵਲ ਲਿਬਰਟੀਜ਼ ਖਤਮ ਕੀਤੀਆਂ ਹੋਈਆਂ ਨੇ, ਰਾਈਟ ਟੂ ਅਸੈਂਬਲੀ ਖਤਮ ਕੀਤਾ ਹੋਇਆ, ਸੋਸ਼ਲ ਮੀਡੀਆ ਦੂਜਾ ਵੀ ਦੂਰ ਦੀ ਗੱਲ ਸੈਂਕੜਿਆਂ ਨੂੰ ਚੁੱਕਿਆ ਹੋਇਆ। ਔਰ ਜਦੋਂ ਅਸੀਂ ਇਹ ਦੇਖ ਰਹੇ ਹਾਂ ਕਿ ਇਸ ਸਭ ਦੇ ਬਾਵਜੂਦ ਇੱਕ ਤਾਂ ਇੰਡੀਆ ਤਾਂ ਮਰਡਰ ਆਫ ਡੈਮੋਕ੍ਰੇਸੀ ਹੈ, ਇਹਨੇ ਤਾਂ ਜਮਹੂਰੀਅਤ ਦਾ ਕਤਲ ਕੀਤਾ ਹੈ, ਪਰ ਇਹ ਜ਼ਰੂਰ RSS ਔਰ ਇਹਨਾਂ ਦੇ ਹੱਥ ਠੋਕੇ ਮੋਦੀ ਅਮਿਤ ਸ਼ਾਹ ਇਹ ਜ਼ਰੂਰ ਜਿਹੜੇ ਨੇ ਇਹ ਫਾਦਰ ਆਫ ਹਿਪੋਕਰੇਸੀ ਨੇ, ਦਮਪੁਣੇ ਦੇ ਦੂਜੇ ਦੇ। ਔਰ ਜਦੋਂ ਅਸੀਂ ਗੱਲ ਕਰ ਰਹੇ ਹਾਂ ਔਰ ਦਿਬਰੂਗੜ੍ਹ ਦੇ ਹਵਾਲੇ ਨਾਲ ਗੱਲ ਹੋਈ ਕਿ ਉੱਥੇ 7 ਜਿਹੜੇ ਨੇ ਸਿੱਖ ਭੇਜੇ ਨੇ ਜਿਨ੍ਹਾਂ 'ਚ ਹਰਜੀਤ ਸਿੰਘ ਚਾਚਾ ਵੀ ਨੇ, ਅੰਮ੍ਰਿਤਪਾਲ ਸਿੰਘ, ਉਹਨਾਂ ਤੇ NSA ਲਾਇਆ, ਸਿਕਿਉਰਿਟੀ ਐਕਟ ਲਾਇਆ। ਹੁਣ ਦੂਸਰੇ ਪਾਸੇ ਅੱਜ ਹੀ ਇਹ ਖਬਰ ਕਿ ਹੁਣ ਇਸ ਖਿੱਤੇ ਦੇ ਵਿੱਚ ਜਿਹੜਾ ਇੱਕ ਕਾਨੂੰਨ ਆਰਮਡ ਫੋਰਸਿਸ ਸਪੈਸ਼ਲ ਪਾਵਰਸ ਐਕਟ ਜਿਹਨੂੰ ਐਫਸਪਾ ਕਹਿੰਦੇ ਨੇ, ਬਹੁਤਿਆਂ ਨੂੰ ਪਤਾ ਹੈ ਨਾਰਥ ਈਸਟ ਕਿਵੇਂ ਇੱਕ ਸ਼ਰਮਿਲਾ ਨਾਂ ਦੀ ਬੱਚੀ ਨੇ ਮਨੀਪੁਰ ਦੇ ਵਿੱਚ ਕਿੰਨੇ ਸਾਲ ਉਹਨੇ ਆਪਣਾ ਅੰਜਲ ਛੱਡ ਦਿੱਤਾ ਸੀ, ਉਹਨੂੰ ਟਿਊਬ ਰਾਹੀਂ ਦਿੰਦੇ ਸੀ ਕਿ ਆਰਮਡ ਫੋਰਸਿਸ ਸਪੈਸ਼ਲ ਪਾਵਰਸ ਐਕਟ ਹਟਾਇਆ ਜਾਏ। ਇਹ ਉਹੀ ਹੈ ਜਿਹਦੇ ਥੱਲੇ ਜਿਹਨੂੰ ਮਰਜ਼ੀ ਗੋਲੀ ਮਾਰੀ ਜਾ ਸਕਦੀ ਹੈ। ਹੁਣ ਜਦੋਂ ਅਸੀਂ ਅੱਜ ਗੱਲ ਕਰ ਰਹੇ ਹਾਂ ਔਰ ਮੋਦੀ ਕਹਿ ਰਿਹਾ ਜੀ ਅਸੀਂ ਮਦਰ ਆਫ ਡੈਮੋਕ੍ਰੇਸੀ ਹੈ, ਖਬਰ ਹੈ ਕਿ ਭਾਈ ਇਹ ਜਿਹੜਾ ਆਰਮਡ ਫੋਰਸਿਸ ਸਪੈਸ਼ਲ ਪਾਵਰਸ ਐਕਟ ਹੈ ਉਹ ਅਸਾਮ ਦੇ 8 ਜ਼ਿਲ੍ਹਿਆਂ ਦੇ ਵਿੱਚ ਐਕਸਟੈਂਡ ਕਰ ਦਿੱਤਾ ਗਿਆ। 1991 ਤੋਂ ਵੈਸੇ ਉਸ ਖਿੱਤੇ 'ਚ ਲੱਗਾ ਹੋਇਆ ਤੇ ਜਿਹੜੇ ਜ਼ਿਲ੍ਹੇ ਨੇ ਉਹਨਾਂ ਦੇ ਵਿੱਚ ਤਿਨਸੁਕੀਆ, ਦਿਬਰੂਗੜ੍ਹ, ਦੂਜਾ ਦਿਬਰੂਗੜ੍ਹ ਹੈ। ਹੁਣ ਇਹਦਾ ਮਤਲਬ ਇਹ ਹੈ ਵੀ ਕੱਲਾ ਉਹਨਾਂ ਨੂੰ ਉੱਥੇ ਰੱਖਿਆ ਹੀ ਨਹੀਂ ਕਿ 2000 ਮੀਲ ਦੂਰ ਕੋਈ ਮਿਲ ਨਹੀਂ ਸਕਦਾ। ਅੱਜ ਹੀ ਉਹਨਾਂ ਦੇ ਜਥੇਬੰਦੀ ਵੱਲੋਂ ਸੀ ਸਾਡੇ ਨਾਲ ਵੀ ਸੰਪਰਕ ਕਿ ਕੋਈ ਅਸਾਮ 'ਚ ਵਕੀਲ ਦੱਸੋ। ਹੁਣ ਉੱਥੇ ਜਾ ਕੇ ਜੇ NSA ਜਾਂ ਕਿਸੇ ਨੇ ਲੜਨਾ ਕੇਸ ਤਾਂ ਅਸੀਂ ਲੋਕਲ ਅਦਾਲਤ 'ਚ ਲੜਨਾ। ਸੋ ਕਿਸ ਲੈਵਲ ਦੇ ਤੁਹਾਡੇ ਕੋਈ ਪਰਿਵਾਰ ਨਹੀਂ ਮਿਲ ਸਕੇਗਾ ਔਰ ਉਹਨਾਂ ਦੇ ਉੱਤੇ ਆਰਮਡ ਫੋਰਸਿਸ ਸਪੈਸ਼ਲ ਪਾਵਰ ਐਕਟ ਲਾ ਦਿੱਤਾ ਤਾਂ ਕਿ ਜਿਹੜਾ ਉਹ ਆਉਣ ਵਾਲੇ ਪੀਰੀਅਡ 'ਚ ਜੇ ਕਿਸੇ ਨੂੰ ਭੱਜਿਆ ਦਿਖਾ ਕੇ ਗੋਲੀ ਮਾਰਨੀ ਹੈ। ਹੁਣ ਆਰਮਡ ਫੋਰਸਿਸ ਸਪੈਸ਼ਲ ਪਾਵਰ ਐਕਟ ਕੀ ਹੈ? ਇਹ ਇੱਕ ਫੌਜੀ ਭਾਵੇਂ 20 ਬੰਦਿਆਂ ਦਾ ਮਰਡਰ ਕਰ ਦੇ ਉਹਦੇ ਉੱਤੇ ਕੋਈ ਟ੍ਰਾਇਲ ਨਹੀਂ ਚੱਲ ਸਕਦਾ, ਕੋਈ ਮੁਕੱਦਮਾ ਨਹੀਂ ਚੱਲ ਸਕਦਾ। ਇਹੀ ਐਕਟ ਕਸ਼ਮੀਰ 'ਚ ਲਾ ਕੇ ਰੱਖਿਆ ਔਰ ਹੁਣ ਦਿਬਰੂਗੜ੍ਹ ਦੇ ਵਿੱਚ ਉਹਨਾਂ ਨੇ ਰੀਇਨਫੋਰਸ ਕੀਤਾ। ਸੋ ਅਸੀਂ ਕਿਉਂਕਿ ਟਾਈਮ ਵੀ ਲੇਟ ਜ਼ੋਨ 'ਚ ਜਾ ਰਹੇ ਹਾਂ, ਸੋ ਮੈਂ ਇਸ ਸੈਗਮੈਂਟ ਨੂੰ ਇੱਥੇ ਹੀ ਕਲੋਜ਼ ਕਰ ਦੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੇ ਨਾਲ ਬ੍ਰੇਕ ਵਿਊਅਰਸ ਤੋਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ ਜਿਹੜੀ ਕਰੰਟ ਇਸ਼ੂ ਦੇ ਉੱਪਰ ਜਿਹੜੇ ਸਾਡੇ ਕੋਲ ਮੈਸੇਜ ਆਏ ਨੇ ਫੇਸਬੁੱਕ ਤੇ ਐਂਡ YouTube ਦੇ ਉੱਪਰ ਲਾਈਵ ਚੈਟ ਹੈ ਉਹ ਆਪਾਂ ਡਿਸਕਸ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਸ਼ੁਰੂ ਕਰੋ ਜੀ। ਮੈਂ ਹੁਣ ਫੇਸਬੁੱਕ ਵਾਲਿਆਂ ਨੂੰ ਥੋੜੀ ਪਹਿਲ ਦਿੰਦਾ ਅੱਜ।
ਭੈਣ ਜੀ ਕਿਰਨਜੋਤ ਕੌਰ ਕਹਿੰਦੇ ਨੇ ਪਹਿਲਾਂ ਕਹਿੰਦੇ ਸੀ ਕਿ ਸਿਰ ਦੇਣਾ ਹੀ ਜਾਣ ਦਿਓ, ਸਿਰ ਵਰਤਣੇ ਵੀ ਸਿੱਖੋ। ਹੁਣ ਜੇ ਸਿਰ ਵਰਤ ਲਿਆ ਫਿਰ ਵੀ ਨਹੀਂ ਖੁਸ਼, ਇਹ ਇਹਨਾਂ ਨੇ ਕਿਤੇ ਨਹੀਂ ਖੁਸ਼ ਹੋਣਾ। ਗੁਰਸਿੱਖ ਢਿੱਲੋਂ ਲਿਖਦੇ ਨੇ ਡਾਕਟਰ ਸਾਹਿਬ ਜੀ ਭਾਈ ਅੰਮ੍ਰਿਤਪਾਲ ਸਿੰਘ ਤੇ ਵਾਹਿਗੁਰੂ ਜੀ ਦੀ ਕਿਰਪਾ ਹੈ, ਤੇ ਜਿੰਨਾ ਚਿਰ ਵਾਹਿਗੁਰੂ ਜੀ ਦੀ ਕਿਰਪਾ ਹੈ ਕੋਈ ਵੀ ਅੰਮ੍ਰਿਤਪਾਲ ਸਿੰਘ ਦਾ ਵਾਲ ਵੀ ਵਿੰਗਾ ਨਹੀਂ ਕਰ ਸਕਦਾ। ਇਹ ਕਲਾ ਵਾਹਿਗੁਰੂ ਆਪ ਹੀ ਵਰਤਾ ਰਿਹਾ ਹੈ। ਵਾਹਿਗੁਰੂ ਅੰਮ੍ਰਿਤਪਾਲ ਨੂੰ ਚੜ੍ਹਦੀ ਕਲਾ ਵਿੱਚ ਰੱਖੇ। ਭੈਣ ਜੀ ਬਲਪ੍ਰੀਤ ਕੌਰ ਸਰਨ ਲਿਖਦੇ ਨੇ ਭਾਈ ਅੰਮ੍ਰਿਤਪਾਲ ਸਿੰਘ ਮੇਡ ਬੈਸਟ ਡਿਸੀਜਨ ਇਨ ਫੇਵਰ ਆਫ ਪੰਥਕ ਲੀਡਰ ਐਂਡ ਸਿੱਖ ਯੂਥ ਆਈਕਨ। ਬਹੁਤ ਸ਼ੁਕਰੀਆ ਜਸਬੀਰ ਸਿੰਘ। ਸਿੱਖਸ ਨੀਡ ਸਰਬੱਤ ਖਾਲਸਾ ਨੀਡ ਟੂ ਸਪੋਰਟ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਆਜ਼ਾਦੀ। ਬਿਲਕੁਲ ਤੁਸੀਂ ਠੀਕ ਫਰਮਾਇਆ। ਅਸੀਂ ਇਹ ਸਮਝਦੇ ਹਾਂ ਕਿ ਭਾਈ ਆਲਰੇਡੀ ਕਿਉਂਕਿ ਅਕਾਲ ਤਖਤ ਦੇ ਸਰਬੱਤ ਖਾਲਸਾ ਨੇ ਖਾਲਿਸਤਾਨ ਦਾ ਗੋਲ ਨਿਰਧਾਰਿਤ ਕੀਤਾ ਹੋਇਆ, ਤੇ ਹੁਣ ਗੋਲ ਬਦਲਣ ਦਾ ਕਿਸੇ ਕੋਲ ਵੀ ਹੱਕ ਨਹੀਂ ਹੈ। ਉਸ ਦੀ ਸਪੋਰਟ 'ਚ ਖਾਸ ਤੌਰ ਤੇ ਰੈਫਰੈਂਡਮ ਦੀ ਐਕਟੀਵਿਟੀ ਇਸ ਦੀ ਹਮਾਇਤ ਹੋਣੀ ਚਾਹੀਦੀ। ਖਾਨ ਵਕਾਰ ਲਿਖਦੇ ਨੇ ਖਾਲਿਸਤਾਨ ਜ਼ਿੰਦਾਬਾਦ। ਅਗੇਨ ਬਲਵਿੰਦਰ ਸਿੰਘ ਚੱਠਾ ਲਿਖਦੇ ਨੇ ਡਾਕਟਰ ਸਾਹਿਬ ਐਂਡ ਨੀਲਮ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। Six will win soon. I attended meeting at State Department TV 84 ਜ਼ਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ। ਵੈਸੇ ਅੱਜ ਸਟੇਟ ਡਿਪਾਰਟਮੈਂਟ ਨਾਲ ਸਾਰੀਆਂ ਜਥੇਬੰਦੀਆਂ ਦੀ ਮੀਟਿੰਗ ਸੀ, ਮੇਰਾ ਵੀ ਨਾਂ ਸੀ, ਮੈਂ ਜਾਣਾ ਸੀ, ਲੇਕਿਨ ਇਹ ਸਮਝਦੇ ਹਾਂ ਕਿ ਪੰਜਾਬ ਦੇ ਵਿੱਚ ਜਿਹੜੀਆਂ ਡਿਵੈਲਪਮੈਂਟਸ ਚੱਲ ਰਹੀਆਂ ਨੇ, ਕਿਉਂਕਿ ਜੇ ਜਾਂਦੇ ਅੱਜ 1 ਵਜੇ ਦੀ ਮੀਟਿੰਗ ਸੀ, 4 ਘੰਟੇ ਡਰਾਈਵ ਕਰਕੇ ਵਾਪਸ ਆ ਕੇ ਪ੍ਰੋਗਰਾਮ ਨਹੀਂ ਸੀ ਹੋ ਸਕਣਾ, ਲੇਟ ਆਣਾ ਸੀ। ਸੋ ਅਸੀਂ ਇਹਨਾਂ ਤੋਂ ਮਾਫੀ ਮੰਗੀ। ਔਰ ਚੱਠਾ ਸਾਹਿਬ ਤੁਹਾਡਾ ਸ਼ੁਕਰੀਆ, ਤੁਸੀਂ ਰਿਪਰੈਜ਼ੈਂਟ ਕੀਤਾ। ਭੈਣ ਜੀ ਬਲਪ੍ਰੀਤ ਕੌਰ ਸਰਨ ਫੇਰ ਲਿਖਦੇ ਨੇ ਹਾਂਜੀ ਬਿਲਕੁਲ ਇਟ ਇਜ਼ ਟੈਸਟਿੰਗ ਟਾਈਮ ਟੂ ਜਥੇਦਾਰ ਹਰਪ੍ਰੀਤ ਸਿੰਘ। He should call Sarbat Khalsa as per Bhai Amritpal Singh Khalsa's request. Very glad that he is in Chaddi Kala and Vaheguru ਮੇਰ ਭਰਿਆ ਹੱਥ ਰੱਖਣ। ਬਹੁਤ ਬਹੁਤ ਸ਼ੁਕਰੀਆ ਭੈਣ ਜੀ ਬਲਪ੍ਰੀਤ ਕੌਰ ਜੀ। ਸੋਹਣ ਸਿੰਘ ਮਾਲ ਉਹਨਾਂ ਨੇ ਮੈਨੂੰ ਵੀ ਤੁਹਾਨੂੰ ਵੀ ਫਤਿਹ ਬੁਲਾਈ ਹੈ। ਹਰਜਿੰਦਰ ਮੱਲੀ, ਅਹਿਮਦ ਸੁਲਤਾਨ, ਲਵ ਰੰਧਾਵਾ, ਚੌਧਰੀ ਅਦਨਾਨ ਮਹਿਮੂਦ ਔਰ ਜਗਦੀਪ ਸਿੰਘ ਸੰਧੂ, ਗੁਰਦੀਪ ਸਿੰਘ ਹਰਮਿੰਦਰ, ਦੀਪ ਸਿੰਘ, ਮਾਨ ਗਲੈਨ, ਬਾਕੀ ਸਭ ਦੀ ਫਤਿਹ ਹੈ। ਮਾਨ ਗਲੈਨ ਲਿਖਦੇ ਨੇ ਪਾਕਿਸਤਾਨ ਰੀਅਲੀ ਨੀਡ ਏ ਮਨੀ, ਕੈਨ ਸਿਕਸ ਬਾਏ ਸਮ ਲੈਂਡ ਫਰੋਮ ਪਾਕਿਸਤਾਨ ਨੀਅਰ ਨਨਕਾਣਾ ਸਾਹਿਬ ਐਂਡ ਸੀਡ ਖਾਲਿਸਤਾਨ। ਮਾਨ ਗਲੈਨ ਜੀ ਅਸੀਂ ਪਾਕਿਸਤਾਨ ਦੀ ਸੋਵਰਨਿਟੀ 'ਚ ਯਕੀਨ ਰੱਖਦੇ। ਅਸੀਂ ਜਿਹੜਾ ਸਮਝਦੇ ਹਾਂ ਕਿ ਭਾਈ ਸਾਡੇ ਗੁਰਦੁਆਰਿਆਂ ਦੀ ਠੀਕ ਦੇਖਭਾਲ ਹੋ ਰਹੀ ਹੈ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਥੱਲੇ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਖੋਲ੍ਹਣਾ ਇੱਕ ਬਹੁਤ ਵੱਡਾ ਜਿਹੜਾ ਹੈ ਉਹ ਜੈਸਚਰ ਸੀ, ਔਰ ਅਸੀਂ ਬੇਸ਼ੱਕ ਹਾਲਾਤ ਦੇ ਉੱਤੇ ਨਜ਼ਰਸਾਨੀ ਕਰ ਰਹੇ ਹਾਂ। ਅਫਸੋਸ ਹੈ ਕਿ ਪਾਕਿਸਤਾਨ ਦੇ ਵਿੱਚ ਆਪਸੀ ਕਾਫੀ ਖਿੱਚਤੂ ਹੈ। ਈਵਨ ਸੁਪਰੀਮ ਕੋਰਟ ਦੇ ਜਸਟਿਸਿਸ ਵੀ ਆਪਸ ਦੇ ਨਾਲ ਆਪਸ 'ਚ ਖਹਿ ਰਹੇ ਨੇ। ਇਸ ਬਿਹਾਫ ਤੇ ਲਿਖਿਆ ਹੋਇਆ ਜ਼ੁਬੈਰ ਯਾਕੂਬ ਹਾਂਜੀ। ਸੋ ਅਸੀਂ ਜਿਹੜਾ ਇਹ ਅਰਦਾਸ ਕਰਦੇ ਹਾਂ, ਦੁਆ ਕਰਦੇ ਹਾਂ ਕਿ ਪਾਕਿਸਤਾਨ ਦੀ ਸਲਾਮਤੀ ਹੋਏ। ਔਰ ਜ਼ਾਹਰਾ ਤੌਰ ਤੇ ਜਦੋਂ ਖਾਲਿਸਤਾਨ ਹੋਣ ਚਾਹੁੰਦਾ ਹੈ, ਅਸੀਂ ਪਾਕਿਸਤਾਨ ਨਾਲ ਬਹੁਤ ਚੰਗੇ ਸਬੰਧ, ਸਾਡਾ ਭਰਾਵਾਂ ਵਾਲਾ ਹੋਏ, ਬਾਰਡਰ ਵੀ ਭਾਵੇਂ ਖੁੱਲੇ ਰੱਖੀਏ, ਵਪਾਰ ਖੁੱਲਾ ਹੋਏ। ਔਰ ਬਹੁਤ ਸ਼ੁਕਰੀਆ ਤੁਸੀਂ ਸਾਨੂੰ ਲਿਖਿਆ। ਬਾਬਾ ਪਲਤੀਨਾ ਉਹਨਾਂ ਨੇ ਕਿਹਾ ਬੈਠ ਕੇ ਪਤਾ ਨਹੀਂ ਕੀ ਹੈ ਕਰਦੇ ਨੇ ਚੁਗਲੀਆਂ, ਸਾਨੂੰ ਲਾਈ ਹੈ ਗੱਲ ਕਿ ਆਪ ਕਰਦੇ ਨੇ ਚੁਗਲੀਆਂ, ਤੇ ਨਹੀਂ ਕਰਦੇ ਭਾਈ, ਤੁਹਾਡੀਆਂ ਚੁਗਲੀਆਂ ਕਰਨ ਵਾਲੇ ਚੁਗਲਖੋਰਾਂ ਦਾ ਜਿਹੜਾ ਉਹ ਪੋਲ ਖੋਲਦੇ ਔਰ ਇਸੇ ਤਰ੍ਹਾਂ ਅਮਨਦੀਪ ਕਾਲੋ ਉਹਨਾਂ ਨੇ ਬੇਲ ਤੇ ਆਏ 348, ਇਹ ਅਸੀਂ ਬਿਗਨਿੰਗ 'ਚ ਜ਼ਿਕਰ ਕੀਤਾ ਸੀ ਕਿ ਬਹੁਤਿਆਂ ਨੂੰ ਸੈਲਫ ਐਸ਼ੋਰੈਂਸ ਦੇ ਉੱਤੇ ਜਾਂ ਵਾਰਨਿੰਗ ਦੇ ਨਾਲ ਛੱਡਿਆ ਗਿਆ। ਤੁਸੀਂ YouTube ਵਾਲੇ ਸਾਂਝੇ ਕਰ ਸਕਦੇ ਹੋ। ਅੱਲਾ ਆਈਡੀ ਤੋਂ ਸਾਡੇ ਕੋਲ ਮੈਸੇਜ ਕਹਿੰਦੇ ਆਜ਼ਾਦੀ ਲੈਣ ਦਾ ਹੱਲ ਕੀ ਹੈ ਔਰ ਮਤਲਬ ਆਜ਼ਾਦੀ ਕਿਵੇਂ ਮਿਲ ਸਕਦੀ ਹੈ? ਦੇਖੋ ਆਜ਼ਾਦੀ ਵੱਲ ਹੀ ਤੁਰੇ ਹੋਏ ਆ ਬਾਈ ਆਲ ਮੀਨਸ ਪੋਸੀਬਲ, ਜਿਹੜੀ ਮੈਲਕਮ ਐਕਸ ਨੇ ਕਿਹਾ ਤੇ ਗੁਰੂ ਕਲਗੀਧਰ ਪਾਤਸ਼ਾਹ ਨੇ ਵੀ ਯਾਦ ਦਹਾਨੀ ਕਰਵਾਈ ਹੋਈ ਹੈ ਕਿ ਕੋ ਕਿਸੇ ਕੋ ਰਾਜ ਨਾ ਦੇ ਹੈ ਜੋ ਲੈ ਹੈ ਨਿਜ ਬਲ ਸੇ ਲੈ ਹੈ। ਰੈਫਰੈਂਡਮ ਇੱਕ ਪਾਵਰਫੁਲ ਟੂਲ ਹੈ ਜਿਹਦੇ ਰਾਹੀਂ ਡਾਇਸਪੋਰਾ ਸਿੱਖਾਂ ਨੇ ਦੱਸਿਆ ਕਿ ਉਹ ਕੀ ਚਾਹੁੰਦੇ ਨੇ। ਪੰਜਾਬ 'ਚ ਵੀ ਹਾਲਾਤ ਉਸ ਹੱਦ ਤੱਕ ਜਾਣਗੇ ਕਿ ਅਲਟੀਮੇਟਲੀ ਅਸੀਂ ਐਕਸਪੈਕਟ ਕਰਦੇ ਹਾਂ UN ਔਰ NATO ਔਰ ਇੰਟਰਨੈਸ਼ਨਲ ਫੋਰਸਿਸ ਇਹ ਫੋਰਸ ਕਰਨ ਇੰਡੀਅਨ ਗਵਰਨਮੈਂਟ ਨੂੰ ਕਿ ਪੰਜਾਬ ਦੇ ਵਿੱਚ ਰੈਫਰੈਂਡਮ ਕਰਵਾਇਆ ਜਾਏ ਔਰ ਸਿੱਖਾਂ ਨੂੰ ਆਜ਼ਾਦੀ ਦਾ ਹੱਕ ਜੀ। RK ਦੀ ਆਈਡੀ ਤੇ ਹੈਗਾ ਕਿ I met ਬਲਦੇਵ ਸਿੰਘ ਜੀ in UK in early 90s, we support their efforts। ਸੋ ਕਿਹਨਾਂ ਨੂੰ ਮਿਲੇ? ਬਲਦੇਵ ਸਿੰਘ
ਅੱਛਾ ਹਾਂਜੀ ਸੋ ਅੱਲਾ ਜੀ ਫਿਰ ਲਿਖਦੇ ਨੇ ਕਿ ਭਾਈ ਅਮਰਤਪਾਲ ਸਿੰਘ ਦੀ ਜਿੰਦਾਬਾਦ ਔਰ ਜਸ ਆਈਡੀ ਤੋਂ ਲਿਖਿਆ ਹੈਗਾ ਹੈ ਸਿੱਖ ਪਾਰਲੀਮੈਂਟ ਵਿਲ ਮੇਕ ਇਟ ਹੈਪਨ ਸੋ ਰੂਬੀਨਾ ਅਕਰਮ ਲਿਖਦੇ ਯੂ ਆਲ ਆਰ ਫਰੀडम ਫਾਈਟਰਸ ਨਾਈਸ ਔਰ ਸਾਗਨ ਸਿੰਘ ਲਿਖਦੇ ਨੇ ਜੀ ਵੀਰ ਜੀ ਇਹਨਾਂ ਨੇ ਆਈ ਡੋਨਟ ਨੋ ਮੇਰੇ ਖਿਆਲ ਕਿਸੇ ਐਗਰੀ ਹੋਣਗੇ ਕਿਸੇ ਵਿਚਾਰ ਨਾਲ ਸੋ ਰਵਿੰਦਰ ਗਿੱਲ ਜੀ ਲਿਖਦੇ ਨੇ ਗੁਰਫਤਿਹ ਜੀ ਬਹੁਤ ਜਾਣਕਾਰੀ ਭਰਪੂਰ ਲਖਬੀਰ ਸਿੰਘ ਖਾਲਸਾ ਜ਼ਿੰਦਾਬਾਦ ਗੁਰਨੇਕ ਨਿੱਜਰ ਲਿਖਦੇ ਨੇ ਆਜ਼ਾਦੀ ਹੀ ਹੱਲ ਹੈ ਖਾਲਸਾ ਜ਼ਿੰਦਾਬਾਦ ਔਰੰਗਜ਼ੇਬ ਖਾਲਸਾ ਜ਼ਿੰਦਾਬਾਦ ਲਵ ਫਰੋਮ ਨਾਰਵੇ ਐਂਡ ਆਦਮ MC ਨੈਲੇ ਲਿਖਦੇ ਨੇ ਖਾਲਸਾ ਜ਼ਿੰਦਾਬਾਦ ਸ਼ੇਮ ਔਨ ਇੰਡੀਆ ਐਂਡ ਸਨੀ ਸਿੰਘ ਲਿਖਦੇ ਨੇ ਵਾਹਿਗੁਰੂ ਜੀ ਐਂਡ ਜਰਨੈਲ ਗਰੇਵਾਲ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ ਔਰ ਕੁਲਦੀਪ ਸਿੰਘ ਲਿਖਦੇ ਨੇ ਖਾਲਸਾ ਜ਼ਿੰਦਾਬਾਦ ਐਂਡ ਇਸੇ ਤਰ੍ਹਾਂ ਅਵਤਾਰ ਸਿੰਘ ਕਹਿੰਦੇ ਨੇ ਕਿ ਆਨੰਦ ਆ ਗਿਆ ਜਥੇਦਾਰਾ ਭਾਈ ਅਮਰਿਤਪਾਲ ਸਿੰਘ ਹੋ ਗਏ ਸਿੱਖ ਸੰਗਤਾਂ ਦੇ ਰੂਬਰੂ ਦੇ ਦਿੱਤੇ ਹਰ ਸਵਾਲਾਂ ਦੇ ਜਵਾਬ once again ਭਾਈ ਅਮਰਿਤਪਾਲ ਸਿੰਘ speaks to the Sikh ਸੰਗਤ and gives answer to everyone so ਕਲੋਜ਼ਿੰਗ ਚ ਮੈਂ ਚਾਹੁੰਦਾ ਜਿਵੇਂ ਸਾਡੇ ਕੁਝ ਵੀਰਾਂ ਦਾ ਸੁਝਾਅ ਹੈ ਕਿ ਵੀ ਅਸੀਂ ਚੜ੍ਹਦੀ ਕਲਾ ਦੇ ਵਿੱਚ ਕਲੋਜ਼ ਕਰੀਏ ਆਲਵੇਜ਼ ਜੀ ਇੱਕ ਨਜ਼ਮ ਅਮਰਦੀਪ ਸਿੰਘ ਗਿੱਲ ਜਿਹੜੇ ਫਿਲਮ ਮੇਕਰ ਵੀ ਨੇ ਦੀਪ ਸਿੱਧੂ ਦੇ ਸਾਥੀ ਰਹੇ ਉਹਨਾਂ ਦੀ ਮੈਂ ਸੋਸ਼ਲ ਮੀਡੀਆ ਤੋਂ ਹੀ ਲਈ ਹੈ ਜੀ ਔਰ ਇਹ ਸਾਨੂੰ ਦੱਸ ਰਹੀ ਹੈ ਵੀ ਸਾਡਾ ਨਿਸ਼ਾਨਾ ਕੀ ਹੈ ਅਸੀਂ ਆਪਣੇ ਸਿਰਾਂ ਦੀ ਫਸਲ ਇਸ ਲਈ ਨਹੀਂ ਪਾਲੀ ਕਿ ਤੁਸੀਂ ਇੱਕ ਦਿਨ ਆਓ ਤੇ ਇਸ ਨੂੰ ਕੱਟ ਲਵੋ ਅਸੀਂ ਆਪਣੇ ਸਿਰਾਂ ਦੀ ਫਸਲ ਇਸ ਲਈ ਨਹੀਂ ਪਾਲੀ ਕਿ ਤੁਸੀਂ ਇੱਕ ਦਿਨ ਆਓ ਤੇ ਇਸ ਨੂੰ ਕੱਟ ਲਵੋ ਸਹੀ ਗੱਲ ਹੈ ਅਸੀਂ ਇਹ ਸਿਰ ਮਾਣ ਨਾਲ ਚੁੱਕ ਕੇ ਜਿਉਣ ਲਈ ਪਾਲੇ ਹਨ ਇਹ ਸਿਰ ਸਾਡੀ ਪਛਾਣ ਹਨ ਤੇ ਇਹਨਾਂ ਸਿਰਾਂ ਤੇ ਸਜਾਈਆਂ ਦਸਤਾਰਾਂ ਸਾਡਾ ਮਾਣ ਹਨ ਬਿਲਕੁਲ ਐਵੇਂ ਸਾਡੇ ਮੱਥੇ ਕਾਲਖ ਨਾ ਲਾਓ ਜਾਓ ਇਤਿਹਾਸ ਪੜੋ ਤੇ ਸਾਡੇ ਸਿਰਾਂ ਦੇ ਮੇਚ ਦੇ ਇਲਜ਼ਾਮ ਲੈ ਕੇ ਆਓ ਬਿਲਕੁਲ ਨੋ ਡਾਊਟ ਅਸੀਂ ਸਰ ਬੁਲੰਦੀ ਦਾ ਮੁੱਲ ਤਾਰਿਆ ਹੈ ਬੁਲੰਦ ਸਿਰ ਰੱਖਣਾ ਸਰ ਬੁਲੰਦੀ ਕਹਿੰਦੇ ਨੇ ਅਸੀਂ ਸਰ ਬੁਲੰਦੀ ਦਾ ਮੁੱਲ ਤਾਰਿਆ ਹੈ ਅਸੀਂ ਇਸ ਮਿੱਟੀ ਦੇ ਜ਼ਰਰੇ ਜ਼ਰਰੇ ਤੋਂ ਆਪਣੇ ਲਹੂ ਦਾ ਕਤਰਾ ਕਤਰਾ ਵਾਰਿਆ ਹੈ ਜਿਸ ਮਿੱਟੀ 'ਚ ਅੱਜ ਸਾਡੇ ਸਿਰਾਂ ਦੀ ਫਸਲ ਉੱਗੀ ਹੈ ਸਾਨੂੰ ਇਹ ਸਿੱਖੀ ਸਿਰ ਵੱਟੇ ਪੁੱਗੀ ਹੈ ਅਸੀਂ ਸਿਰ ਦਿੱਤਾ ਹੋਇਆ ਇਹ ਸਿੱਖੀ ਲੈਣ ਲਈ ਅੱਛਾ ਸਾਡੇ ਬਾਣਿਆਂ ਤੇ ਚਿੱਕੜ ਨਾ ਉਛਾਲੋ ਸਾਡੀ ਪਛਾਣ ਨੂੰ ਆਪਣੇ ਸਾਂਚੇ 'ਚ ਨਾ ਢਾਲੋ ਅਸੀਂ ਉਹ ਤਲਵਾਰਾਂ ਹਾਂ ਜਿਨ੍ਹਾਂ ਨੇ ਕਦੇ ਵੀ ਹਾਕਮ ਦੇ ਨੇਫੇ ਦੀ ਮਿਆਨ 'ਚ ਨਹੀਂ ਪੈਣਾ ਅਸੀਂ ਉਹ ਤਲਵਾਰਾਂ ਹਾਂ ਜਿਨ੍ਹਾਂ ਨੇ ਕਦੇ ਵੀ ਹਾਕਮ ਦੇ ਨੇਫੇ ਦੀ ਮਿਆਨ 'ਚ ਨਹੀਂ ਪੈਣਾ ਅਸੀਂ ਉਹ ਤੀਰ ਹਾਂ ਜਿਨ੍ਹਾਂ ਨੇ ਕਦੇ ਰਾਜਧਾਨੀ ਦੇ ਪੱਥੇ 'ਚ ਨਹੀਂ ਰਹਿਣਾ ਦਿੱਲੀ ਦਰਬਾਰ ਦੇ ਪੱਥੇ ਦੇ ਅਸੀਂ ਤੀਰ ਨਹੀਂ ਹੈ ਅਸੀਂ 10ਵੇਂ ਪਾਤਸ਼ਾਹ ਦੇ ਅਣਖੀਲੇ ਤੀਰ ਹੈ ਅੱਛਾ ਅਸੀਂ ਉਹ ਤਲਵਾਰਾਂ ਹਾਂ ਜਿਨ੍ਹਾਂ ਨੇ ਕਦੇ ਵੀ ਹਾਕਮ ਦੇ ਨੇਫੇ ਦੀ ਮਿਆਨ 'ਚ ਨਹੀਂ ਪੈਣਾ ਅਸੀਂ ਉਹ ਤੀਰ ਹੈ ਜਿਨ੍ਹਾਂ ਨੇ ਕਦੇ ਰਾਜਧਾਨੀ ਦੇ ਪੱਥੇ 'ਚ ਨਹੀਂ ਰਹਿਣਾ ਸਾਡੇ ਸਿਰਾਂ ਤੇ ਤੁਸੀਂ ਕਦੇ ਵੀ ਮੜ ਨਹੀਂ ਸਕਦੇ ਸਥਾਪਤੀ ਦੀ ਟੋਪੀ ਅਸੀਂ ਆਜ਼ਾਦ ਸਿਰਾਂ ਦਾ ਕਾਫਲਾ ਅਸੀਂ ਸ਼ਹਾਦਤਾਂ ਦੇ ਰਾਹ ਦੇ ਪਾਂਦੀ ਅਸੀਂ ਇੰਜ ਨਹੀਂ ਮੁੱਕਣੇ ਅਸੀਂ ਸਦਾ ਹੀ ਜ਼ੁਲਮ ਨਾਲ ਗੁਨਾਹ ਹੁੰਦੇ ਹਾਂ ਅਸੀਂ ਆਪਣੇ ਸਿਰਾਂ ਦੀ ਫਸਲ ਇਸ ਲਈ ਨਹੀਂ ਪਾਲੀ ਕਿ ਤੁਸੀਂ ਇੱਕ ਦਿਨ ਆਓ ਤੇ ਇਸ ਨੂੰ ਕੱਟ ਲਵੋ ਆਪਣੇ ਆਕਾ ਦੇ ਦਰਬਾਰ ਵਿੱਚ ਕਿਸੇ ਉੱਚੀ ਕੁਰਸੀ ਦਾ ਮੁੱਲ ਵਟ ਲਵੋ ਸੋ ਨਾਈਸ ਸੋ ਬਿਊਟੀਫੁਲ ਸੋ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ ਸੋ ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tvreports.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV24 ਬੁਲਾ ਦਿਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੱਬ ਰਾਖਾ